ਪਿੱਛੋਂ ਕਿਹੜੀ ਸੀ? ਸਾਡੀ ਗੋਦ ਇੱਕ ਜਿਹੜੀ ਤੇ ਹੈ ਕੰਮ ਨਾ, ਤੇ ਚਲੋ ਤੁਹਾਡਾ ਹੋਇਆ ਨਾ, ਪੇਸ਼ਾ ਕੋਈ ਹੋਰ ਹੋਇਆ। ਹਾਂ ਗੋਤ ਕਿਹੜੀ? ਸਾਡਾ ਅਸਲ ਜਿਹੜੀ ਸੀਗੀ ਨਾ ਯਾਦ ਲਿਖੀ ਹੋਈ ਸੀਗੀ, ਉਹ ਚਾਲ ਜੱਟ ਲਿਖੀ ਹੋਈ ਸੀਗੀ। ਅੱਛਾ, ਹੁਣ ਤੇ ਤਾਂ- ਕੰਮ ਸਾਡਾ ਸੀਗਾ ਘੁਮਿਆਰਾਂ ਦਾ, ਠੀਕ ਭਾਂਡੇ ਹੈ। ਬਰਤਨ ਬਣਾਉਣਾ। ਹੁਣ ਸਾਡੀ ਗੁਜਰਾਂ ਵਾਲੇ ਲੀਡਰ ਬਣੇ ਤੇ ਉਹਨਾਂ ਨੇ ਕਿਹਾ ਵੀ ਇਹ ਜੋ ਵੀ ਘੁਮਾਰ ਹੈ ਇਹ ਰਹਿਮਾਨੀ ਸਦਾਓ। ਉਹ ਤੁਹਾਡੀ ਸੀ। ਅੱਛਾ, ਹੁਣ ਅਸੀਂ ਰਹਿਮਾਨੀ ਬਣ ਗਏ ਹੋਏ ਆ। ਭਗਤ ਸਿੰਘ ਨੇ, ਇਹਨਾਂ ਲੋਕਾਂ ਨੇ, ਅੰਗਰੇਜ਼ ਨੇ ਕਿਹਾ ਸੀ, ਜਿਹੜਾ ਗੌਰਮੈਂਟ ਸਤਾਨੀਆਂ ਬੋਲਦਾ ਸੀਗਾ, ਉਹਨੇ ਕਿਹਾ ਸੀਗਾ ਕਿ ਲੱਕੜੀ ਇਹਨਾਂ ਮਰੱਬਿਆਂ 'ਚੋਂ ਤੁਸੀਂ ਨਹੀਂ ਵੱਢ ਸਕਦੇ, ਇਹ ਮੇਰਾ ਕਬਜ਼ਾ, ਤੇ ਜ਼ਮੀਨ ਬਹੁਤ ਤੇ ਰੋਟੀ ਖਾਓ। ਇਹਨਾਂ ਨੇ ਕਿਹਾ, ਭਗਤ ਸਿੰਘ ਨੇ ਕਿਹਾ, ਇਹਨਾਂ ਨੇ ਹਲ ਬਣਾਉਣੇ, ਮੰਜੇ ਬਣਾਉਣੇ, ਜੂੜੇ ਬਣਾਉਣੇ, ਬੜੀਆਂ ਚੀਜ਼ਾਂ ਲੱਕੜੀ ਦੀਆਂ ਬਣਦੀਆਂ। ਅੱਜ ਮੈਂ ਇਹ ਆਜ਼ਾਦੀ ਲੈਣੀ ਚਾਹੁੰਦਾ, ਮੈਂ ਤੇਰੇ ਕਬਜ਼ੇ 'ਚ ਨਹੀਂ ਰਹਿਣਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਨਹੀਂ, ਤੂੰ ਆ ਜੜਾਂ ਵਾਲੇ ਦੀ ਨਹਿਰ ਜਿਹੜੀ ਆ, ਉਹਨਾਂ ਨੇ ਫਿਰ ਦੇਖਿਆ ਕਿ ਪਾਸਾ ਬਹੁਤ ਭਾਰਾ। ਮੰਗਲ ਸਿੰਘ ਤੇ ਦਿਲਬਾਗ ਸਿੰਘ ਉਹਦੇ ਚਾਚੇ ਸੀਗੇ, ਜਿਨ੍ਹਾਂ ਦੇ ਚੌੜ ਦੇ ਵਿੱਚ 18 ਮਰੱਬੇ ਸੀਗੇ, ਤੇ 5 ਮਰੱਬੇ ਸਾਡੇ 5 ਬੰਗਿਆਂ ਦੇ ਵਿੱਚ ਸੀਗੇ ਉਹਨਾਂ ਦੇ। ਤੇ ਬੜੇ ਜੋਸ਼ੋ ਖਰੋਸ਼ ਦੇ ਉਹ, ਮਤਲਬ ਮੰਗਲ ਸਿੰਘ ਦਿਲਬਾਗ ਸਿੰਘ ਨੂੰ ਕੁਰਸੀ ਮਿਲੀ ਸੀ ਲੈਲਪੁਰ ਦੇ ਵਿੱਚ, ਭਈ ਤੂੰ 6 ਮਹੀਨੇ ਬੰਦਾ ਬਣ ਸਕਦਾ, ਮੱਥਾ ਨਾ ਲਾ। ਅੱਛਾ, ਉਹਨੇ ਕਿਹਾ ਸੀ ਮੱਥਾ ਲਾਉਣਾ। ਮੈਂ ਭਗਤ ਸਿੰਘ ਨੇ, ਇਹਨੇ ਫਿਰ ਜਾ ਕੇ ਮੱਥਾ ਅੰਗਰੇਜ਼ ਨਾਲ। ਇਹਨੇ ਫਿਰ ਲਾਹੌਰ ਦੇ ਵਿੱਚ ਜਾ ਕੇ ਅਸੈਂਬਲੀ ਦੇ ਵਿੱਚ ਬੰਬ ਮਾਰਿਆ, ਉੱਥੇ ਦੁਨੀਆ ਮਰੀ ਫਿਰ ਬਹੁਤ। ਇਹਨਾਂ ਅਕਸਰ ਇਹਨਾਂ ਦਾ ਰਾਜ ਸੀਗਾ। ਇਹਨਾਂ ਨੇ ਫਿਰ ਫੜ ਕੇ ਉਹਨੂੰ ਨਾ, ਜਿਹੜੀ ਸ਼ੇਖੂਪੁਰ ਨੂੰ ਸੁਰੰਗ ਜਾਂਦੀ ਸੀ ਲਾਹੌਰੋਂ, ਉਸ ਸੁਰੰਗ ਦੇ ਵਿੱਚ ਅਸੀਂ ਸੁਣਿਆ, ਦੇਖੀ ਨਹੀਂ, ਜਦੋਂ ਲਾਸ਼ ਲਿਆਂਦੀ ਹੈ ਇਹਦੀ, ਦੱਸਦੇ ਸੀਗੇ ਕੁਲਤਾਰ ਤੇ ਕੁਲਬੀਰ ਵੀ ਉਸ ਸੁਰੰਗ ਦੇ ਵਿੱਚ ਫਾਂਸੀ ਦਿੱਤੀ ਗਈ ਸਾਡੇ ਭਾਈ ਨੂੰ, ਤੇ ਉਹ ਫਿਰ ਆ ਗਈ। ਇਹਨਾਂ ਨੇ ਫਿਰ ਉਹਦਾ ਫੋਟੋ ਬੜਾ ਜ਼ਬਰਦਸਤ ਖਿੱਚਿਆ ਕਿ ਚੇਤਰ ਦੀ 10 ਤਰੀਕ ਨੂੰ ਇਹਨਾਂ ਦਾ ਮਜ਼ਾਕ 10 ਹੋਇਆ ਕਰੂ, ਮੇਲਾ ਲੱਗਿਆ ਕਰੂਗਾ, ਬਹੁਤ ਦੁਨੀਆ ਆਉਂਦੀ ਸੀਗੀ। ਫਿਰ ਇਹਨਾਂ ਨੇ ਕਾਂਗਰਸ ਬਣਾਉਣੀ, ਤੇ ਸਾਨੂੰ ਮਤਲਬ ਮੁੰਡੇ ਅਸੀਂ ਸੀ ਛੋਟੇ ਛੋਟੇ ਬਹੁਤ ਤਗੜੇ, ਤੇ ਸਾਨੂੰ ਕਹਿਣਾ ਭਈ ਇਹ ਆਪਾਂ ਝੰਡੀਆਂ ਲੈ ਕੇ ਨਾ ਕਹਿਣਾ ਗੌਰਮੈਂਟ ਸਤਾਨੀਆਂ, ਅਸੀਂ ਕਹਿਣਾ ਬਰਬਾਦ, ਕਹਿਣਾ ਭਗਤ ਸਿੰਘ ਜਿੰਦਾਬਾਦ। ਹਾਂਜੀ ਹਾਂਜੀ। ਤੁਸੀਂ ਤੁਹਾਡੀ ਕਿੰਨੀ ਉਮਰ ਸੀ ਜੀ ਭਗਤ ਸਿੰਘ ਨੂੰ ਤੁਸੀਂ ਵੇਖਿਆ, ਜਾਂ ਉਸ ਤੁਹਾਡੇ ਜਨਮ ਤੋਂ ਪਹਿਲੇ ਹੀ ਉਹ ਉਹਨਾਂ ਨੂੰ ਫਾਂਸੀ ਹੋ ਗਈ ਸੀ? ਸਾਰਾ ਸੀ ਫਾਂਸੀ ਹੋਈ ਆਈ ਜਿਸ ਵੇਲੇ, ਸਾਡਾ ਪਿੰਡ ਸਾਰਾ ਇਕੱਠਾ। ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? ਨਿਆਣੇ ਹੀ ਸੀਗੇ, ਏਡੇ ਖਾਸ ਨਹੀਂ ਸੀਗੇ। ਹੋਸ਼ ਹੈ ਸੀ ਪੂਰੀ? ਹਾਂਜੀ, ਆ ਚੇਤਾ ਪਈ, ਉਹ ਆਏ ਤੇ ਰੋਂਦੇ ਸੀਗੇ, ਫਿਰ ਸਾਰੇ ਪਿੰਡ ਹੀ ਰੋਣ ਲੱਗ ਪਿਆ। ਹਾਂਜੀ, ਫਿਰ ਸ਼ਹਿਰਾਂ 'ਚੋਂ ਵੀ ਬੰਦੇ ਗਏ ਸੀਗੇ, ਆ ਜਿਹੜੇ ਕਰਾੜ ਜਿਨ੍ਹਾਂ ਨੂੰ ਕਹਿੰਦੇ ਹਿੰਦੂ, ਇਹ ਵੀ ਗਏ ਤਾਂ ਫਿਰ ਰੋਂਦੇ। ਉਹਨਾਂ ਨੇ ਫਿਰ ਹੈ ਨਾ ਉਹਦਾ ਫੋਟੋ ਖਿੱਚਿਆ, ਤੇ ਉਹਦੀ ਯਾਦਦਾਸ਼ਤ ਵਾਸਤੇ ਉੱਥੇ ਇੱਕ ਚਰਾਂਦ ਰੜੀ ਸੀਗੀ ਪਿੰਡ ਦੇ ਨਾਲ ਹੀ, ਉੱਥੇ ਫਿਰ ਇੱਕ ਚੌਂਤਾ ਬਣਾਇਆ ਵੱਡਾ ਸਾਰਾ। ਉਹ ਫਿਰ ਸਾਲ ਬਾਅਦ ਉੱਥੇ ਦੁਨੀਆ ਨੇ ਇਕੱਠੀ ਹੋਣਾ, ਬਹੁਤ ਲਾਰੀਆਂ, ਸਾਈਕਲ, ਮੋਟਰਸਾਈਕਲ ਨਹੀਂ ਸੀ ਕਿਉਂ ਉਦੋਂ ਹੁੰਦਾ, ਤੇ ਬਸ ਉੱਥੇ ਫਿਰ ਉਹਨਾਂ ਨੇ ਉਹ ਯਾਦਦਾਸ਼ਤ ਦੀਆਂ ਗੱਲਾਂ ਸੁਣਾਉਣੀਆਂ, ਅਸੀਂ ਵੀ ਸੁਣਨੀਆਂ। ਅਸੀਂ ਮੇਲਾ ਵੀ ਦੇਖਦੇ ਫਿਰਨਾ, ਦੁਕਾਨਾਂ ਤੋਂ ਚੀਜ਼ਾਂ। ਕੌਣ ਲੋਕ ਆਉਂਦੇ ਸੀ ਉੱਥੇ ਗੱਲਾਂ ਸੁਣਾਉਣ? ਉਹ ਆਉਂਦੇ ਸੀਗੇ, ਉਹਨਾਂ ਦਾ ਕੁਣਬਾ ਹੀ ਆਉਂਦਾ ਸੀਗਾ ਸਾਰਾ। ਅੱਛਾ, ਆਰੀਆਂ ਦਾ, ਭਗਤ ਸਿੰਘ ਦਾ ਕੁਣਬਾ ਜਿਹੜਾ ਸੀਗਾ ਨਾ, ਇੱਕ ਆ ਖੁਰੜਿਆਂ ਵਾਲੇ ਦੇ ਕੋਲ ਇਹਨਾਂ ਦੀ ਭੈਣ ਰਹਿੰਦੀ ਸੀਗੀ, ਵਿਆਹੀ ਹੋਈ। ਕੀ ਨਾਂ ਸੀ ਉਹਦਾ? ਉਹਦਾ ਨਾਂ ਦਾ ਨਹੀਂ ਪਤਾ, ਉਹਦੀਆਂ ਕੁੜੀਆਂ ਪੜ੍ਹਦੀਆਂ ਸੀ ਉੱਥੇ, ਜੋਗਿੰਦਰੋ ਤੇ ਮਹਿੰਦਰੋ ਦੋਵੇਂ। ਤੇ ਉਹ ਮੈਂ ਉਹਨਾਂ ਦੇ ਘਰ ਜਾਂਦਾ ਹੁੰਦਾ ਸੀਗਾ, ਤੇ ਉਹਨਾਂ ਦੀ ਇੱਕ ਚਾਚੀ ਹੁੰਦੀ ਸੀਗੀ, ਇੱਕ ਤਾਈ, ਪਤਾ ਨਹੀਂ ਕੌਣ ਸੀਗੀ, ਉਹਦਾ ਬੰਦਾ ਆਸਟ੍ਰੇਲੀਆ ਗਿਆ ਸੀਗਾ। ਉਹਨਾਂ ਨੇ ਕਹਿਰੇ ਪੜ੍ਹਨੇ ਆਹ ਗੁਰਮੁਖੀ ਦੇ ਨਾਲ, ਮੈਂ ਵੀ ਪੜ੍ਹਨ ਲੱਗ ਗਿਆ ਉੱਥੇ। ਉਹ ਮੈਂ ਆਪਣਾ ਨਾ ਜਾ ਕੇ ਤੇ ਉਹ ਈੜੀ ਜਿਹੜਾ ਸਸਾ ਜਿਹੜਾ ਕਹਿਰਾ ਸਾਰਾ ਪੜ੍ਹਿਆ। ਜਿਸ ਵੇਲੇ ਪੜ੍ਹਿਆ, ਇੱਕ ਦਿਨ ਨਾ ਮੇਰਾ ਮੀਆਂ ਜਿਹੜਾ ਸੀਗਾ, ਉਹ ਮੈਨੂੰ ਟੋਲਦਾ ਫਿਰੇ ਵੀ ਪਤਾ ਨਹੀਂ ਕਿੱਥੇ ਜਾਂਦਾ। ਉੱਥੋਂ ਮੈਂ ਨਿਕਲਿਆ, ਜਦ ਹਾਕ ਮਾਰੀ, ਕਹਿੰਦਾ ਕੀ ਕਰਦਾ? ਮੇਰੇ ਹੱਥ 'ਚ ਉਹ ਕਾਇਦਾ ਪੜਿਆ। ਉਹ ਕਹਿੰਦਾ ਉਹ ਇਹ ਕੀ ਕਰਦਾ? ਮੈਂ ਕਿਹਾ ਮੈਂ ਕਾਇਦਾ ਪੜ੍ਹਦਾ ਹੁੰਦਾ ਇੱਥੇ। ਉਹ ਮੈਨੂੰ ਨਾ ਘਰ ਲਿਜਾ ਕੇ ਉਹਨੇ ਫਿਰ ਕੁੱਟਿਆ। ਉਹ ਕਹਿੰਦਾ ਇਹ ਸਾਡਾ ਨਹੀਂ,
ਇਹਦਾ ਹੈਗਾ ਇਹਨਾਂ ਦਾ, ਸਾਡਾ ਤਾਂ ਇੱਥੇ ਹੋਰ ਘੈਰਾ ਤੈਨੂੰ ਲੈ ਕੇ ਦੇਵਾਂਗੇ। ਅੱਛਾ। ਉਹ ਫਿਰ ਢੇਰਾ ਸਿੰਘ ਮਾਸਟਰ ਸੀ ਤੇ ਸਕੂਲ ਬਣਦਾ ਸੀਗਾ। ਹਾਂ। ਉਹ ਜਿਸ ਵੇਲੇ ਸਕੂਲ ਬਣਦਾ ਸੀਗਾ ਤੇ ਮੈਨੂੰ ਕਹਿੰਦੇ ਤੂੰ ਸਕੂਲੇ ਜਾ। ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਸਕੂਲੇ, ਅੱਛਾ। ਮੈਂ ਤਾਂ ਉੱਥੇ ਹੀ ਪੜ੍ਹਨਾ ਭਗਤ ਸਿੰਘ ਉਹਨਾਂ ਦੇ ਘਰ। ਉਹ ਮੈਂ ਫਿਰ ਸਕੂਲੇ ਗਿਆ ਨਾ, ਮੈਨੂੰ ਮੁੰਡੇ ਖਿੱਚ ਖਿੱਚ ਕੇ ਵੀ ਲਿਜਾਣ, ਚੱਕ ਕੇ ਵੀ ਲੈ ਗਏ। ਮਾਸਟਰ ਨੇ ਮੈਨੂੰ ਕੁੱਟਣਾ ਵੀ। ਮੈਂ ਕਿਹਾ ਮੈਂ ਨਹੀਂ ਪੜ੍ਹਨਾ, ਤੂੰ ਜੋ ਮਰਜ਼ੀ ਕਰ ਲਾ। ਜਦੋਂ ਫਿਰ ਰੱਦੋ ਬਦਲ ਹੋਈ ਹੈ ਨਾ, ਉਸ ਵੇਲੇ ਫਿਰ ਉਹ 1 ਮਹੀਨਾ ਪਹਿਲਾਂ ਚਲੇ ਗਏ ਆਪਣੇ ਵਤਨ। ਅੱਛਾ। ਬਾਕੀ ਦਾ ਪਿੰਡ ਸਾਰਾ ਸਾਨੂੰ ਕਹਿਣ ਲੱਗਾ ਘਬਰਾਉਣ ਦੀ ਜ਼ਰੂਰਤ ਨਹੀਂ, ਅਸੀਂ ਚਲੇ ਜਾਣਾ, ਜਿਹੜੀ ਸ਼ੈ ਦੀ ਜ਼ਰੂਰਤ ਆ ਤੁਸੀਂ ਇੱਥੋਂ ਲੈ ਜਾਓ ਚੱਕ ਕੇ। ਅਸੀਂ ਕਿਹਾ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਅਸੀਂ ਤਾਂ ਜੇ ਤੁਸੀਂ ਰੋਂਦਿਆਂ ਨਹੀਂ ਜਾਣਾ ਤਾਂ ਅਸੀਂ ਪਹਿਲਾਂ ਹੀ 2 ਦਿਨ ਨਿਕਲ। ਅੱਛਾ, ਕਿਹੜੇ ਕਿਹੜੇ ਯਾਰ ਸਨ ਤੁਹਾਡੇ ਯਾਦ ਨੇ ਸਰਦਾਰ ਜਾਂ ਹਿੰਦੂ ਬਰਿਆਮ ਮੁਸਲਮਾਨ ਸਿੰਘ ਹੁੰਦਾ ਸੀ ਸਿੱਖ। ਜਿਹੜੇ ਤੁਹਾਨੂੰ ਰੋਂਦਿਆਂ ਜਿਹੜੇ ਰੋਂਦੇ ਗਏ ਨੇ? ਹਾਂ, ਬਰਿਆਮ ਸਿੰਘ ਸੀਗਾ, ਉਹਦੇ ਮੁੰਡੇ ਸੀਗੇ, ਮੇਰੇ ਨਾਲੋਂ ਵੱਡੇ ਸੀਗੇ। ਉਹਨਾਂ ਬਾਰੇ, ਉਹਨਾਂ ਦੇ ਟੱਬਰ ਬਾਰੇ ਵੀ ਦੱਸੋ, ਜੇ ਕੋਈ ਸੁਣਦਾ ਹੋਏ ਤਾਂ ਸਮਝ ਉਹ ਲੈ। ਏਦਾਂ ਸੀਗੀ ਗੱਲ ਭਈ ਹਾਲੇ ਉਹਨਾਂ ਦੇ ਆ ਵਿਆਹ ਨਹੀਂ ਸੀ ਹੋਏ। ਮੁੰਡੇ ਇੱਕ ਦਾ ਹੋਇਆ ਸੀ ਚੰਨਣ ਸਿੰਘ ਦਾ, ਤਾਂ ਜਿਹੜਾ ਪ੍ਰੀਤੂ ਤੇ ਚਿੰਤਾ ਉਹਨਾਂ ਨੇ ਅੰਮ੍ਰਿਤ ਛਕਿਆ ਗੁਰਦੁਆਰੇ। ਮੈਨੂੰ ਦੱਸਿਆ, ਮੈਂ ਨਾਲ ਲਗਾ, ਕਹਿਣ ਲੱਗੇ ਅਸੀਂ ਅੰਮ੍ਰਿਤ ਛਕਣਾ, ਸਾਡਾ ਨਾਮ ਬਦਲ ਜਾਣਾ। ਇੱਕ ਦਾ ਨਾਮ ਮਹਾਂ ਸਿੰਘ ਰੱਖਿਆ, ਦੂਸਰੇ ਦਾ ਰਾਮ ਸਿੰਘ ਰੱਖਿਆ। ਇਕੱਠਿਆਂ ਨੇ ਖਾਣਾ ਪੀਣਾ, ਬਹਿਣਾ ਉੱਠਣਾ, ਉੱਥੇ ਹੀ ਰਹਿਣਾ। ਮੈਂ ਉਹਨਾਂ ਦੇ ਮਰੱਬਾ ਕੋਲ ਹੀ ਸੀਗਾ, ਉੱਥੇ ਹੀ ਰਹਿਣਾ। ਜਦੋਂ ਉਹਨਾਂ ਨੇ ਜੱਗ ਕਰਨਾ ਤਾਂ ਫੇਰ ਵੀ ਅਸੀਂ ਉੱਥੇ ਪ੍ਰਸ਼ਾਦੇ ਛਕਣੇ, ਨਾਲੇ ਰੋਟੀਆਂ ਖਾਣੀਆਂ। ਸਾਨੂੰ ਉਹ ਕਹਿੰਦਾ ਸੀਗਾ ਬਰਿਆਮ ਸਿੰਘ ਭਈ ਆਹ 12 ਪੈਲੀਆਂ ਜ਼ਮੀਨ ਦੀਆਂ ਵਾਧੂ ਪਈਆਂ, ਜੇ ਤੁਸੀਂ ਸਾਂਭਣੀਆਂ ਤਾਂ ਸਾਂਭ ਲਓ। ਮੇਰੇ ਬਾਬੇ ਨੂੰ ਕਿਹਾ ਸੀਗਾ। ਉਹ ਕਹਿਣ ਲੱਗਾ ਇਹ ਕੋਈ ਗੱਲ ਵਾ, ਅਸੀਂ ਤਾਂ ਆਪਣੇ ਹੱਥਾਂ ਦੇ ਨਾਲ ਭਾਂਡੇ ਬਣਾ ਕੇ ਤੁਹਾਡੇ ਨਾਲੋਂ ਬਹੁਤੇ ਦਾਣੇ ਕਰ ਲੈਣੇ ਤੇ ਘਰ ਵੀ ਲੈਂਦੇ। ਉਦੋਂ ਕਹਿੰਦੇ ਸੀ ਜਿਹੜੇ ਇਹ ਕੰਮ ਕਰਦੇ ਸਨ ਨਾ, ਜਿਹੜੇ ਜਿਨ੍ਹਾਂ ਦੇ ਆਪਣੇ ਪੇਸ਼ੇ ਸਨ, ਹਾਂ, ਉਹ ਵਾਈ ਬੀਜੀ ਵਾਲੇ ਜ਼ਿਮੀਂਦਾਰਾਂ ਨਾਲੋਂ ਜ਼ਿਆਦਾ ਅਮੀਰ ਹੁੰਦੇ ਸਨ। ਹਾਂ ਹਾਂ, ਹੈ ਨਾ? ਅਸੀਂ ਨਹੀਂ ਅਸੀਂ ਕਿਹਾ ਮੀਆਂ ਮਨ ਦਾਦਾ ਸੀ, ਕਹਿੰਦਾ ਅਸੀਂ ਪੁੱਤ ਝੋਟੀਆਂ ਲੈਂਦੇ, ਨਾਲੇ ਅਸੀਂ ਪਾਣੀ ਰਾਤ ਨੂੰ ਲਾਉਂਦੇ। ਸਾਨੂੰ ਕੀ ਸੁਭਾਅ ਵਾ, ਅਸੀਂ ਦਿਨ ਨੂੰ ਕੰਮ ਕਰਕੇ ਆਰਾਮ ਨਾਲ ਸੌਂ ਜਾਈਦਾ। ਅੱਛਾ ਅੱਛਾ, ਹੁਨਰ ਵਾਲੇ ਬੰਦੇ ਦਾ, ਕਸਬ ਵਾਲੇ ਬੰਦੇ ਦਾ ਬੜੀ ਇੱਜ਼ਤ ਸੀਗੀ। ਨਹੀਂ, ਜਿਸਲੇ ਵੰਡ ਤੋਂ ਪਹਿਲੇ ਇਹ ਗੱਲ ਸਾਨੂੰ ਦੱਸੋ ਕਿ ਇਹਦੀ ਕਿ ਵੱਖਰੇ ਹੋਣਾ, ਇਹ ਕੋਈ ਮੁਤਾਲਬਾ ਹੋਇਆ ਕਿ ਵੰਡ ਹੋਈ, ਤੁਹਾਨੂੰ ਕੋਈ ਖਬਰ ਆਈ ਸੀ ਜਾਂ ਕੋਈ ਗੱਲ ਟੁਰੀ ਤੁਸੀਂ ਸੁਣੀ ਕਿ ਵੀ ਇਹਨਾਂ ਨੇ ਸਾਨੂੰ ਭਗਤ ਸਿੰਘ ਦੇ ਭਰਾਵਾਂ ਨੇ ਦੱਸਿਆ? ਅੱਛਾ। ਭਈ ਅਸੀਂ ਚਲੇ ਇੱਥੋਂ, ਇਹ ਮੁਸਲਮਾਨ ਉਧਰੋਂ ਆ ਜਾਣੇ ਤੁਹਾਡੇ ਭੈਣ ਭਰਾ, ਤੁਸੀਂ ਨਾ ਹਿੱਲਿਓ ਕਿਤੇ ਵੀ। ਅੱਛਾ। ਤੁਸੀਂ ਹੁਣ ਏਦਾਂ ਕਰੋ, 4 ਦਿਨ ਬਾਅਦ ਕਿਸੇ ਮੁਸਲਮਾਨਾਂ ਦੇ ਪਿੰਡ ਚਲ ਜਾਓ, ਭਈ ਤੁਹਾਨੂੰ ਕੋਈ ਹਰਾਮੀ ਹਲਾਲੀ ਮੈਂ ਤਲਵਾਰ ਨਾ ਮਾਰ ਦੇ, ਬਰਛੀ ਮਾਰਦੇ ਸੀਗੇ। ਹਾਂਜੀ, ਤੇ ਅਸੀਂ ਫਿਰ 4 ਦਿਨ ਚਲੇ ਗਏ। ਉਹ ਜਦੋਂ ਪਿੰਡ ਉਜੜਿਆ ਤੇ ਸਾਡੇ ਕੋਲ ਇੱਕ ਜੰਗਲੀਆਂ ਦਾ ਪਿੰਡ ਪਾਂਧੀਆਂ ਵਾਲਾ ਸੀਗਾ। ਅੱਛਾ। ਪਾਂਧੀਆਂ ਵਾਲਾ ਜੰਗਲੀ, ਉਹ ਬੂ ਬੂ ਕਰਕੇ ਆ ਕੇ ਨਾ ਉਹ ਪਿੰਡ ਨੂੰ ਸਾਰੇ ਨੂੰ ਲੁੱਟਣ ਲੱਗ ਗਏ। ਮੰਜੇ, ਪੀੜੀਆਂ, ਸਮਾਨ, ਬੜਾ ਕੁਛ ਉਹਨਾਂ ਨੇ ਦਾਣੇ ਉਹ ਲੱਦ ਕੇ ਲੈ ਗਏ। ਤੇ ਅਸੀਂ ਤਾਂ ਭਾਈ ਉਸੇ ਤੇ ਆਪਣਾ ਹੀ ਤਾਂ ਤੇ ਕਬਜ਼ਾ ਕੀਤਾ, ਕਿਤੇ ਸਾਡਾ ਵੀ ਨਾ ਇਹ ਲੈ ਲੈਣ ਤਾਂ। ਹਾਂਜੀ। ਨਹੀਂ, ਪਹਿਲੇ ਤੁਹਾਡੇ ਲੜਾਈ ਫਸਾਦ ਝਗੜੇ ਹੈ ਸਨ? ਨਹੀਂ, ਕੋਈ ਨਹੀਂ। ਅੱਛਾ। ਜੇ ਸਾਡੇ ਹੈ ਨਾ ਕਿਸੇ ਲੜਕੀ ਦੀ ਸ਼ਾਦੀ ਕਰਨੀ ਤੇ ਉਹਨਾਂ ਨੇ ਜਾਨਾਂ ਕੁਰਬਾਨ ਕਰ ਦੇਣੀਆਂ ਵੀ ਤੁਹਾਡੇ ਮੀਆਂ, ਤੁਹਾਡੇ ਮੁਸਲਮਾਨ ਮਾਸ ਬੜਾ ਖਾਂਦੇ ਬੱਕਰੇ ਦਾ, ਜੇ ਬੱਕਰਾ ਲੈਣਾ ਤੇ ਉਹ ਜੈਸੀ ਦੇ ਕੋਲ ਆ ਬੱਕਰੇ, ਤੇ ਉੱਥੋਂ ਤੁਸੀਂ ਫੜ ਲਿਆ ਬਹੁਤ ਪੈਸੇ ਅਸੀਂ ਦੇ ਦੇਵਾਂਗੇ। ਅਸੀਂ ਮੇਰਾ ਮੀਆਂ ਤੇ ਮੈਂ ਗਿਆ ਤੇ ਬੱਕਰਾ ਲਿਆਂਦਾ, ਜੈਸੀ ਕਹਿੰਦਾ 5 ਰੁਪਏ ਦਾ। ਉਹ ਕਹਿੰਦੇ, ਮੇਰਾ ਮੀਆਂ ਕਹਿੰਦਾ ਬਰਿਆਮ ਸਿੰਘ ਦੇ ਮੁੰਡੇ ਨੇ ਦੇਣੇ, ਪ੍ਰੀਤੂ ਨੇ। ਉਹ ਕਹਿੰਦਾ ਮੈਂ ਆਪੇ ਲੈ ਲਊਂਗਾ। ਹਾਂਜੀ। ਉਹ ਫਿਰ ਸਾਡੇ ਜਿਸ ਵੇਲੇ ਜੰਜ ਨਹੀਂ ਸੀ ਆਈ ਤਾਂ ਦੇਗਾਂ ਪੱਕਦੀਆਂ ਸੀਗੀਆਂ। ਉਹ ਪ੍ਰੀਤੂ 2 ਜਣੇ ਆਏ, ਉਹਨਾਂ ਨੇ ਡੱਬ 'ਚ
ਉਹ ਮੇਰੇ ਮੀਆਂ ਨੂੰ ਕਹਿੰਦਾ ਵੀ ਇੱਕ ਪਰਾਤ ਸਾਨੂੰ ਹੁਣ ਬੋਟੀਆਂ ਦੀ ਲਿਆ ਦੇ, ਅਸੀਂ ਹੁਣ ਨਾ ਅੰਦਰ ਬਹਿ ਕੇ ਖਾ ਲੈਣੀ। ਅੱਛਾ ਇਹ ਮੇਰੇ ਦੇਖਣ ਦੀਆਂ ਅੱਛਾ, ਤੁਸੀਂ ਤੇ ਮੁਸਲਮਾਨ ਸੀਗੇ, ਤੁਸੀਂ ਸ਼ਰਾਬ ਨੂੰ ਮਾੜਾ ਨਹੀਂ ਸੀ ਸਮਝਦੇ? ਕੀ ਕਰਦੇ ਸੀ ਉਦੋਂ? ਉਦੋਂ ਮਾੜੀ ਕੋ ਕਿਹੜੀ ਬੁਰੀ ਚੀਜ਼ ਸੀਗੀ। ਅਸੀਂ ਮੈਂ ਤਾਂ ਆਪਣੇ ਹੱਥੀਂ ਕੱਢਦਾ ਹੁੰਦਾ ਸੀਗਾ ਸ਼ਰਾਬ। ਅੱਛਾ ਬਲਟੋ ਦੇ ਵਿੱਚ 2 ਘੜੇ ਪਾ ਦੇਣੇ, ਅੱਛਾ। ਮੈਂ ਬਾਂਹ ਫੇਰਦਾ ਹੁੰਦਾ ਸੀਗਾ ਘੜੇ ਦੇ ਵਿੱਚ। ਮੈਂ ਜਿੱਦਣ ਦਾ ਜੰਮਿਆ ਨਾ, ਮੈਨੂੰ ਬਿਮਾਰੀ ਕੋਈ ਨਹੀਂ ਆਈ ਹਾਲੇ ਤੱਕ। ਆ ਸਾਹ ਜੜਨ ਲੱਗ ਗਿਆ ਬਹੁਤ। ਆਈ ਕਿਹੜੀ ਬਿਮਾਰੀ? ਦੇਸੀ ਘੇ ਬੜਾ ਕਣ। ਅੱਛਾ ਏਦਾਂ ਰੁੱਗ ਭਰਨਾ, ਮਾਂ ਨੇ ਮੇਰੀ ਨੇ ਕਹਿਣਾ ਬੇ ਮਰ ਜਾਣਿਆ ਕਾਣੀ ਜੋ ਦੁੱਧ ਕੌਣ ਪੀ ਗਿਆ। ਮੈਂ ਨਾਲੀ ਦਾ ਡੱਕਾ ਲੈ ਕੇ ਤੇ ਉਹਦੇ ਨਾਲ ਪੀ ਲੈਣਾ ਵਿੱਚ ਦੀ। ਮਤਲਬ ਦੁੱਧ ਨਹੀਂ ਹਿੱਲਣ ਦੇਣਾ, ਮਲਾਈ ਨਹੀਂ ਹਿਲਦੀ। ਉਹ ਨਹੀਂ ਹਿੱਲਣ ਦੇਣਾ। ਮੈਂ ਵੀ ਇੰਜ ਕਰਦਾ ਸੀ, ਹੱਥ ਸਿੱਟ। ਮੇਰੀ ਮਾਂ ਮੇਰੀਆਂ ਭਰਜਾਈਆਂ ਨੂੰ ਭੈਣਾਂ ਨੂੰ ਬੋਲੇ ਨਹੀਂ ਔਤਰੀਓ ਵੇ ਨਹੀਂ ਤੁਸੀਂ ਤੁਹਾਨੂੰ ਕਿੰਨੀ ਵਾਰੀ ਕਿਹਾ ਅੱਗ ਬਹੁਤ ਹੀ ਨਾ ਬਾਲਿਆ ਸੇਕ ਥੋੜਾ ਭਰਨਾ ਦੇਸੀ ਦਾ, ਰੋਟੀ ਤੇ ਰੱਖ ਕੇ ਉੱਤੇ ਸ਼ੱਕਰ ਪਾ ਕੇ ਤੇ ਬੁਰਕੀਆਂ ਖਾਂਦੇ ਰਹਿਣ ਤੇ ਖਾ ਲੈਣੀ ਰੋਟੀ, ਭੁੱਖ ਲੱਗਣੀ ਨਾ। ਐਵੇਂ ਹੀ ਮੁੰਡਿਆਂ ਨੂੰ ਫੜ ਕੇ ਨਾ ਇੱਕ ਦੂਏ ਨੂੰ ਏਦਾਂ ਝਰੋੜਨਾ ਅਸੀਂ ਇੱਕ ਦੂਏ ਨੂੰ। ਹੈਂ ਤੇ ਹੁਣ ਤਾਂ ਅਗਲਾ ਹੱਥ ਲਾਉਂਦਾ ਤਾਂ ਬੰਦਾ ਹੋਏ ਡਿੱਗ ਪੈਂਦਾ। ਅੱਛਾ ਉਹ ਵਕਤ ਚੰਗੇ ਸੀਗੇ, ਬਹੁਤ ਹੀ ਚੰਗੇ ਵਕਤ। ਬਾਬਾ ਜੀ ਨਹੀਂ ਠਹਿਰੋ, ਤੁਹਾਨੂੰ ਪਸੰਦ ਆਇਆ ਕਿ ਨਹੀਂ? ਹੁਣ ਤਾਂ ਚਲੇ ਗਏ ਨਾ ਯਾਰ ਉਹ ਚਲੇ ਤਾਂ ਗਏ, ਪਰ ਅਸੀਂ ਤਾਂ ਪਛਤਾਉਂਦੇ ਹੀ ਆ ਵੀ ਕਾਹਨੂੰ ਗਏ, ਇੱਧਰ ਹੀ ਰਹਿੰਦੇ। ਹਾਏ ਸਾਡਾ ਖਾਣ ਪੀਣ ਬੜਾ ਖੁੱਲਾ ਸੀ ਉਹਨਾਂ ਨੂੰ। ਹਾਏ ਖਾਣ ਪੀਣ ਨਹੀਂ ਰੱਖਣਾ ਚਾਹੁੰਦੇ। ਅੱਜੂ ਦਾ ਮੁੰਡਾ ਸ਼ੀਸਾ, ਬਰਿਆਮ ਸਿੰਘ ਦੇ ਮੁੰਡੇ 3, ਪ੍ਰੀਤੂ ਮਹਾ ਸਿੰਘ, ਚੰਨਣ ਸਿੰਘ, ਹਜ਼ਾਰਾ ਸਿੰਘ ਦਾ ਮੁੰਡਾ ਰਾਮ, ਫਿਰ ਸਾਧੂ ਸਿੰਘ, ਫਿਰ ਕੋਠੀ ਵਾਲਿਆਂ ਦੇ ਨਾਨ ਸਿੰਘ ਹੁਣੀ, ਫਿਰ ਉਹ ਕਿਸੇ ਹੀਰਾ ਸਿੰਘਿਆਂ ਦੇ ਪਿਆਰੇ ਹੁਣੀ। ਹੁਣ ਵੱਡਿਆਂ ਨਾਂ ਬਹੁਤੇ ਭੁੱਲ ਗਏ। ਨਹੀਂ ਆਇਆ 150 ਨਾਂ ਦੱਸ ਕੇ ਕਹਿੰਦੇ ਭੁੱਲ ਗਏ। ਭੁੱਲ ਗਏ ਬਹੁਤ। ਅੱਛਾ ਇੱਕ ਮੁੰਡਾ ਚੰਨਾ ਹੁੰਦਾ ਸੀਗਾ, ਉਹ ਮੇਰਾ ਦੋਸਤ ਬੜਾ ਬਣ ਗਿਆ। ਮੈਂ ਕਿਹਾ ਗੱਲ ਸੁਣ ਲੈ ਇੱਕ, ਜਦੋਂ ਮੇਰੇ ਨਾਲ ਬਾਕੀ ਦੇ ਲੜਨਗੇ ਤਾਂ ਤੂੰ ਮੇਰੇ ਆਪਦਾ ਹੋਣਾ। ਉਹਨੇ ਕਿਹਾ ਹਾਂ। ਉਹ ਫੇਰ ਨਾ ਜਿਸ ਵੇਲੇ ਲੜ ਪੈਣਾ, ਉਹ ਮੈਂ ਉਹਨਾਂ ਦੀ ਤਖਤੀ ਖੋ ਕੇ ਨਾ ਸਕੂਲ ਮੋਰੇ ਏਦਾਂ ਮਾਰਨੀ ਜ਼ੋਰ ਨਾਲ, ਇੱਥੇ ਵੱਜਣੀ, ਉਹ ਸਾਰਿਆਂ ਨੂੰ ਮੈਨੂੰ ਫਿਰ ਪਾ ਜਾਣਾ। ਉਹ ਚੰਨੇ ਨੇ ਮੇਰੀ ਮਦਦ ਕਰਨੀ, ਹੁਣ ਮੈਨੂੰ ਫਿਰ ਛਡਾਉਣਾ। ਹਾਂਜੀ ਲੋ ਬਾਬਿਓ, ਗੱਲਾਂ ਤੁਹਾਡੇ ਨਾਲ ਬੜੀਆਂ ਹੋਣੀਆਂ ਦਿਲ ਤੇ ਹੈ, ਪਰ ਅਸੀਂ ਨਾ ਜਾਣ ਲੱਗਿਆ ਤੁਹਾਨੂੰ ਤੁਹਾਡੇ ਵਾਸਤੇ ਨਾ ਇੱਕ ਸੂਟ ਵੀ ਤੁਹਾਡੇ ਵਾਸਤੇ ਇੱਕ ਤੋਹਫਾ ਹੈ। ਇਹ ਐਵੇਂ ਮੁਹੱਬਤ ਸਾਡੇ ਵੱਲੋਂ, ਇਹ ਸਾਰਿਆਂ ਵੱਲੋਂ, ਪੰਜਾਬੀ ਲਹਿਰ ਵੱਲੋਂ, ਕੋਕਨਸ ਵਾਲਿਆਂ ਵੱਲੋਂ। ਤੁਸੀਂ ਇੰਨੀਆਂ ਵਧੀਆ ਗੱਲਾਂ ਕੀਤੀਆਂ ਨੇ, ਤੁਹਾਡੇ ਤੇ ਕੱਲਿਆਂ ਨਾਲ ਪੂਰੀ ਮਹਿਫਲ ਚਾਹੀਦੀ ਹੈ। ਬਹੁਤ ਮਿਹਰਬਾਨੀ ਬਾਬਾ ਜੀ। ਮੁਹੰਮਦ ਹੁਸੈਨ ਜੀ ਇਹਨੇ ਚੱਕ 100 ਬੰਗੇ, 105 ਬੰਗੇ। ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਥੋੜਾ ਜਿਹਾ ਪੰਜਾਬੀ ਅੰਗਰੇਜ਼ੀ ਚ ਕਹਿੰਦੇ ਵੀ ਟੋਕਨ ਆਫ ਲਵ, ਇੱਕ ਹਮੇਸ਼ਾ ਗੰਜਿਆ ਅਸੀਂ ਉਹਨਾਂ ਦੀ ਸੇਵਾ ਦਾ ਕਰਨੇ ਆ। ਪੰਜਾਬੀ ਲਹਿਰ ਵਾਲੇ ਜਿੰਨੇ ਵੀ ਮਿੱਤਰ ਨੇ ਇਹਨਾਂ ਦੀ, ਜਾਂ ਕੋਕਨਸ ਵਾਲੇ ਵੀ, ਆਮਰ ਭੱਟ ਵੀ ਬੈਠੇ ਨੇ, ਔਰ ਤੋਹੀਦ ਚੱਠਾ ਹੈ, ਜਾਂ ਇਜਾਜ਼ ਹੈ, ਨਾਸਰ ਢਿੱਲੋਂ ਤੇ ਆਪਣਾ ਭੁਪਿੰਦਰ ਸਿੰਘ ਲਵਲੀ, ਇਹਨਾਂ ਦੇ ਇਹਨਾਂ ਦੇ ਸਿਦਕ ਨੂੰ ਸਲਾਮ। ਬੜੀ ਮੈਂ ਆਪਣੇ ਖਾਸ ਦਿਲੋਂ ਮੈਂ ਕਹਿ ਰਿਹਾ, ਔਰ ਇਹ ਕੰਮ ਰੁਕਣਾ ਨਹੀਂ ਚਾਹੀਦਾ। ਤੇ ਜਿਨ੍ਹਾਂ ਤੋਂ ਉਹਨਾਂ ਨੇ ਇਨਸਪੀਰੇਸ਼ਨ ਲਈ, ਖਿਆਮ ਚੌਹਾਨ, ਉਹ ਵੀ ਸਾਡੇ ਕੋਲ ਆਏ ਨੇ। ਇਹਨਾਂ ਨੇ ਇੱਕ ਵਾਰੀ ਮੈਨੂੰ ਆਨਲਾਈਨ ਮੇਰੇ ਨਾਲ ਗੱਲਾਂ ਵੀ ਕੀਤੀਆਂ ਸਨ, ਤੇ ਇਹ ਬੜੇ ਆਰੀ ਔਰ ਬੜੇ ਸਿਦਕ ਵਾਲੇ ਲੋਕ ਨੇ। ਤੇ ਇਹਨਾਂ ਦੀ ਵੀ ਬੜੀ ਮੁਹੱਬਤ ਹੈ ਕਿ ਇਹਨਾਂ ਨੇ ਇਹ ਪੂਰਾ ਪੰਜਾਬ ਦਾ ਪੂਰਾ ਪਾਰਟੀਸ਼ਨ ਦਾ ਇੱਕ ਆਰਕਾਈਵ ਬਣਾ ਰਹੇ ਨੇ, ਉਹਨਾਂ ਬਜ਼ੁਰਗਾਂ ਦੇ ਨਾਲ ਜੋ ਬੀਤੀ ਆ। ਤੇ ਮੋਨਾ ਹੁਸੈਨ ਰਾਣਾ, BBC ਪੰਜਾਬੀ, ਉਹ ਲਾਹੌਰ ਤੋਂ ਸਾਡੇ ਨਾਲ ਨੇ, BBC ਪੰਜਾਬੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤੇ ਪਹਿਲੇ ਵੀ ਬੜੇ ਚਿਰ ਤੋਂ BBC ਲਈ ਕੰਮ ਕਰ ਰਹੇ ਨੇ। ਤੇ ਇਹਨਾਂ ਦੇ ਵੀ ਬਜ਼ੁਰਗਾਂ ਦਾ ਹਿਜਰਤ ਨਾਲ, ਬਲਕਿ ਇਹਨਾਂ ਦੇ ਕੋਲ ਬੜੀ, ਇਹਨਾਂ ਦੀ ਫੈਮਿਲੀ ਦੀ ਵੀ ਬੜੀ ਲੰਬੀ ਚੌੜੀ ਤਵਾਰੀਖ ਹੈ। ਉਹ ਵੀ ਸਾਡੇ ਨਾਲ ਨੇ, ਉਹਨਾਂ ਨੇ ਨਾ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ, ਉਹਨਾਂ ਦੇ ਆਉਣ ਦਾ ਵੀ
ਸ਼ੁਕਰੀਆ, ਸਵਾਗਤ ਹੈ, ਜੀ ਆਇਆਂ ਨੂੰ ਅਸੀਂ ਕਰਦੇ ਹਾਂ। ਤੇ ਹੁਣ ਅਸੀਂ ਅਗਲੇ ਬਜ਼ੁਰਗ ਨੂੰ ਬੁਲਾਵਾਂਗਾ ਔਰ ਮੈਂ ਕਹਾਂਗਾ ਅਮਰ ਰਿਆਜ਼ ਸਾਹਿਬ ਨੂੰ ਕਿ ਉਹ ਹੀ ਜ਼ਿਆਦਾ ਗੱਲ ਟੋਰਨ। ਸਾਡੇ ਬਜ਼ੁਰਗ ਆ ਰਹੇ ਨੇ ਰਾਣਾ ਅਬਦੁਲ ਅਜ਼ੀਜ਼ ਵਿਣੀ ਪਿੰਡ ਹਾਫਜ਼ਾਬਾਦ, ਮੇਰੇ ਖਿਆਲ ਉਸ ਵੇਲੇ ਦਾ ਗੁਜਰਾਂਵਾਲਾ ਜ਼ਿਲ੍ਹਾ ਹੋਏਗਾ। ਹਾਂ, ਤੇ ਉਹਨਾਂ ਨੂੰ ਕਹਾਂਗੇ ਕਿ ਉਹ ਬਜ਼ੁਰਗ ਸਾਡੇ ਕੋਲ ਆਣ ਤੇ ਅਸੀਂ ਦਿਲੋਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਜੀ। ਤੇ ਉਹਨਾਂ ਦੇ ਦੋਤਰੇ ਰਾਣਾ ਮੱਖਣ, ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਉਹ ਵੀ ਸਾਡੇ ਨਾਲ ਆ ਜਾਣ। ਬਲਕਿ ਇਹ ਇਸ ਗੱਲਬਾਤ ਦੇ ਵਿੱਚ ਜਿਹੜੀ ਅਸੀਂ ਕਰਨੇ ਆ ਉਹਦੇ ਵਿੱਚ ਰਾਣਾ ਮੱਖਣ ਜੀ ਹੋਰਾਂ ਦੇ ਜ਼ਿਹਨ 'ਚ ਕੋਈ ਗੱਲ ਆਉਂਦੀ ਹੈ, ਕੋਈ ਯਾਦ ਆਉਂਦੀ ਹੈ, ਬਜ਼ੁਰਗਾਂ ਦੇ ਨਾਲ ਸਾਂਝੀਆਂ ਹੋਈਆਂ ਗੱਲਾਂ ਉਹ ਆਉਂਦੀਆਂ ਨੇ, ਉਹ ਸਾਡੇ ਨਾਲ ਹਿੱਸਾ ਪਾ ਸਕਦੇ ਨੇ ਗੱਲਬਾਤ 'ਚ। ਤੇ ਅਮਰ ਰਿਆਜ਼ ਸਾਹਿਬ ਜਨਾਬ ਰਾਣਾ ਅਬਦੁਲ ਅਜ਼ੀਜ਼ ਹੋਰਾਂ ਨਾਲ ਗੱਲਬਾਤ ਸ਼ੁਰੂ ਕਰਨ। ਕਿ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਬੜੀ ਅਹਿਮ ਹੈਗੀ ਹੈ ਕਿ ਜਿਹੜੀ ਇੰਤਕਾਲੇ ਆਬਾਦੀ ਹੈਗੀ ਹੈ, ਯਾਨੀ ਜਿਹੜੇ ਸਾਰੇ ਹਿੰਦੂ ਸਿੱਖ ਇੱਥੋਂ ਚਲੇ ਗਏ ਔਰ ਸਾਰੇ ਮੁਸਲਮਾਨ ਇੱਧਰ ਆ ਗਏ, ਪੰਜਾਬੀ ਖਾਸ ਤੌਰ ਤੇ, ਉਹਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਉਹ ਘੱਟੋ ਘੱਟ ਜਿਹੜਾ ਹੈਗਾ ਉਹ 1946 ਅਗਸਤ 1946 ਤੱਕ ਕਿਸੇ ਦੇ ਜ਼ਿਹਨ 'ਚ ਵੀ ਨਹੀਂ ਹੈਗਾ ਸੀ। ਇਹ ਬਿਲਕੁਲ ਆਖਰੀ 4 ਜਾਂ 6 ਮਹੀਨੇ ਦੀ ਗੱਲ ਹੈਗੀ ਹੈ ਜੀ। ਉਸ ਤੋਂ ਪਹਿਲੇ ਤੱਕ ਕਿਸੇ ਨੂੰ ਨਹੀਂ ਪਤਾ ਹੈਗਾ ਸੀ। ਨਾ ਜੀ ਨਾ। 46 ਦੇ ਇਲੈਕਸ਼ਨ ਦੇ ਵਿੱਚ, ਪੂਰੇ ਇਲੈਕਸ਼ਨ ਹੋਏ, ਕੋਈ ਕੈਂਪੇਨ ਦੇ ਵਿੱਚ ਇਹ ਗੱਲ ਨਹੀਂ ਕੀਤੀ ਕਿ ਸਾਰੇ ਲੋਕਾਂ ਦੇ ਇੱਧਰ ਆ ਜਾਣਾ। ਜਿਹੜੀ 23 ਮਾਰਚ 1940 ਦੀ ਕਰਾਰਦਾਦ ਹੈ ਉਹਦੇ 'ਚ ਕੋਈ ਜ਼ਿਕਰ ਨਹੀਂ ਹੈਗਾ। ਜਿਹੜਾ ਖੁਤਬਾ ਅਲਾਹਾਬਾਦ ਹੈ ਉਹਦੇ 'ਚ ਕੋਈ ਜ਼ਿਕਰ ਨਹੀਂ ਹੈਗਾ। ਤੇ ਇਹ ਬਿਲਕੁਲ ਆਖਰ 'ਚ ਹੋਇਆ। ਔਰ ਇਹਨੂੰ ਇੰਡੀਆ ਦੀ ਵੰਡ ਕਹਿਣਾ ਵੈਸੇ ਵੀ ਇੱਕ ਜਿਹੜਾ ਹੈਗਾ ਝੂਠ ਹੈਗਾ ਬੜਾ ਵੱਡਾ। ਇਹ ਪੰਜਾਬ ਦੀ ਵੰਡ ਹੈਗੀ ਸੀ ਔਰ ਪੰਜਾਬ ਦੇ ਵਿੱਚ ਵੀ ਇਹ ਉਨ ਪੰਜਾਬੀ ਜ਼ਿਲ੍ਹਿਆਂ ਦੇ ਵਿੱਚ ਹੋਈ ਜਿਹਦੇ 'ਚ ਮੁਸਲਮਾਨ ਜਿਹੜੇ ਹੈਗੇ ਨੇ ਉਹ 40% ਤੋਂ ਲੈ ਕੇ 50% ਦੇ ਦਰਮਿਆਨ ਹੈਗੇ ਸਨ। ਸਿੰਗਲ ਲਾਰਜੈਸਟ ਹੈਗੇ ਸਨ। ਸਿੰਗਲ ਲਾਰਜੈਸਟ ਦਾ ਮਤਲਬ ਹੈ ਕਿ ਇਹ ਫਿਰੋਜ਼ਪੁਰ ਹੋ ਜਾਏ, ਅੰਮ੍ਰਿਤਸਰ ਹੋ ਜਾਏ, ਜਲੰਧਰ ਹੋ ਜਾਏ, ਇੱਥੇ ਮੁਸਲਮਾਨ ਜਿਹੜੇ ਨੇ ਸਭ ਤੋਂ ਵੱਡੇ ਹੈਗੇ ਸਨ, ਸਭ ਤੋਂ ਜ਼ਿਆਦਾ ਹੈਗੇ ਸਨ ਆਬਾਦੀ ਦੇ ਵਿੱਚ, ਔਰ ਹਿੰਦੂ ਸਿੱਖ ਮਿਲਾ ਕੇ ਉਹਨਾਂ ਦੇ ਬਰਾਬਰ ਹੁੰਦੇ ਸਨ। ਤੇ ਇਸ ਵੰਡ ਤੋਂ ਤੁਹਾਨੂੰ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਅਗਰ ਇਹ ਮਜ਼ਹਬੀ ਵੰਡ ਹੁੰਦੀ ਤੇ ਫਿਰ ਹਿੰਦੂ ਵੱਖਰੇ ਗਿਣੇ ਜਾਂਦੇ, ਸਿੱਖ ਵੱਖਰੇ ਗਿਣੇ ਜਾਂਦੇ। ਬਿਲਕੁਲ ਬਿਲਕੁਲ। ਹਾਂਜੀ, ਮਤਲਬ ਨਾ ਹਿੰਦੂ ਔਰ ਸਿੱਖਾਂ ਨੂੰ ਮਿਲਾ ਕੇ ਜਿਹੜੀ ਵੰਡ ਹੈ ਉਹ ਤੇ ਮੁਸਲਮਾਨ ਵਰਸਸ ਅਦਰ ਹੈਗੀ। ਯਾਨੀ ਇੱਕ ਪਾਸੇ ਮੁਸਲਮਾਨ ਨੇ, ਬਾਕੀ ਪੰਜਾਬੀ ਮੁਸਲਮਾਨ ਔਰ ਬਾਕੀ, ਔਰ ਜਿਹੜੇ ਦੂਜੇ ਇਲਾਕਿਆਂ ਦੇ ਮੁਸਲਮਾਨ ਸਨ ਜਿਵੇਂ ਯੂਪੀ ਸੀਪੀ ਦੇ, ਤੁਹਾਨੂੰ ਪਤਾ ਹੋਣਾ ਚਾਹੀਦਾ ਉਹਨਾਂ ਚੋਂ 5% ਲੋਕ ਪਾਕਿਸਤਾਨ ਆਏ ਨੇ, ਉਹ ਨਹੀਂ ਆਏ ਇੱਥੇ। ਇਹ ਵੰਡ ਹੀ ਸਿਰਫ ਪੰਜਾਬ ਦੇ ਵਿੱਚ ਹੋਈ ਹੈ ਔਰ ਇਸ ਵਾਸਤੇ ਇਹਨੂੰ ਪੰਜਾਬੀ ਹੀ ਸਮਝ ਸਕਦੇ ਨੇ। ਬਿਲਕੁਲ, ਇਹ ਸਾਡੀ ਪੰਜਾਬ ਦੀ ਵੰਡ ਹੈ। ਇਹ ਪੰਜਾਬ ਦੀ ਵੰਡ ਹੈ। ਤੇ ਤੁਸੀਂ ਸਰ ਦੱਸੋ ਕਿੱਥੇ ਪੈਦਾ ਹੋਏ ਸੋ ਤੁਸੀਂ? ਮਤਲਬ ਅਸੀਂ ਉੱਥੇ ਇੰਡੀਆ 'ਚ ਪੈਦਾ ਹੋਏ। ਕਿਹੜੀ ਜਗ੍ਹਾ ਤੇ? ਧੂਰਕੋਟ ਪਿੰਡ ਸਾਡਾ। ਕਿਹੜੀ ਜਗ੍ਹਾ ਤੇ? ਮਾਈਕ ਨੇੜੇ ਕਰ ਲਓ ਜ਼ਰਾ। ਹਾਂਜੀ, ਧੂਰਕੋਟ ਪਿੰਡ ਆ ਸਾਡਾ। ਇਹ ਕਿਹੜੇ ਜ਼ਿਲ੍ਹੇ ਚ ਆਉਂਦਾ? ਉਹ ਜ਼ਿਲ੍ਹੇ ਲੁਧਿਆਣੇ 'ਚ ਆਉਂਦਾ ਹੈ। ਲੁਧਿਆਣੇ ਦੇ। ਹਾਂਜੀ। ਤੇ ਕਦੋਂ ਪੈਦਾ ਹੋਏ? ਕੋਈ ਤਾਰੀਖ ਤੁਹਾਨੂੰ ਵੈਸੇ ਯਾਦ ਹੈ ਅੰਦਾਜ਼ਨ? ਦੇਖੋ ਜੀ, ਪੈਦਾ ਤਾਂ ਉਸ ਵੇਲੇ ਮੇਰਾ ਮਤਲਬ ਕੋਈ ਹੈ ਨਹੀਂ ਸੀਗੀ ਗੱਲ, ਬਈ ਜਾਣੀ ਇੰਨਾ ਕੁ ਮੈਨੂੰ ਪਤਾ ਹੈ ਜਿਹਦੇ ਵਿੱਚ ਜਾਪਾਨ ਦੀ ਜੰਗ ਲੱਗੀ ਹੈ ਨਾ। ਦੂਜੀ ਜੰਗੇ ਦੀ। ਹਾਂ, ਉਹ ਸਨ 40 ਦੀ ਗੱਲ ਹੈ। 40 ਦੀ। ਉਸ ਵੇਲੇ ਮੈਂ ਹਜਾਜ ਜੋ ਲੰਘਦਾ ਦੇਖੇ ਨੇ ਬੜੇ। ਯਾਨੀ ਉਸ ਵੇਲੇ ਤੁਹਾਡੀ ਕੋਈ ਬੱਚੇ ਹੋਗੇ? ਹਾਂਜੀ, ਉਸ ਵੇਲੇ ਨਦਾਨ ਸੀ ਅਸੀਂ। ਅੱਛਾ। ਹਾਂ, ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਪਤਾ ਚੱਲ ਗਿਆ ਕਿ ਜੰਗ ਹੋ ਰਹੀ ਹੈ ਤੇ ਜਰਮਨ ਨਾਲ ਜੰਗ ਲੱਗੀ ਹੈ। ਜਰਮਨ ਨਾਲ ਜੰਗ ਲੱਗੀ ਹੈ, ਬਿਲਕੁਲ ਉਹੀ ਟਾਈਮ ਹੈ। ਹਾਂਜੀ। ਤੇ ਉਹ ਫਿਰ ਨਾ ਅਸੀਂ, ਮੇਰਾ ਮਤਲਬ ਹੌਲੀ ਸੰਭળਦੇ ਵਾਹਵਾ ਹੋ ਗਏ ਸੀ। ਤੇ ਮਾਲ ਡੰਗਰ ਵੀ ਚਾਰਨ ਲੱਗ ਗਏ, ਬਾਹਰ ਰੋਟੀ ਵੀ ਬੰਦਿਆਂ ਦੀ ਲਿਜਾਣ ਲੱਗ ਗਏ। ਹਾਂਜੀ, ਬਾਕੀ ਜਿਹੜੇ ਸਾਡੇ ਬਰਾਦਰੀ ਭਰਾ ਤੇ ਸਿੱਖ ਤਾਂ ਅਸੀਂ, ਮੇਰਾ ਮਤਲਬ ਨਹੀਂ ਉਹਨਾਂ ਨੂੰ ਕਹਿੰਦੇ ਸੀ, ਅਸੀਂ ਜੱਟ ਕਹਿੰਦੇ ਸੀ। ਸਿੱਖ ਤਾਂ ਇਹੀ ਹੁਣ ਲੋਕਾਂ ਕਹਿਣ ਲੱਗੇ ਨੇ, ਇੱਧਰ ਆ ਕੇ ਸੁਣਿਆ ਸੀ। ਨਹੀਂ, ਸਾਡੀ ਜੱਟ ਬਰਾਦਰੀ ਸੀ। ਉਹ ਜੱਟ ਬਰਾਦਰੀ ਜਿਸ ਤਰ੍ਹਾਂ ਰਾਜਪੂਤਾਂ ਦੀ ਉਹ ਸਾਨੂੰ ਮੀਆਂ ਬਰਾਦਰੀ ਕਹਿੰਦੇ, ਮੀਏ। ਅਸੀਂ ਉਹਨਾਂ ਨੂੰ ਜੱਟ ਬਰਾਦਰੀ ਕਹਿੰਦੇ। ਹਾਂਜੀ, ਬਿਲਕੁਲ। ਹੋਰ ਸਾਡਾ ਉਹਨਾਂ ਨਾਲ ਵਿਚਾਰਾ ਬੜਾ ਵਰਤਬਾਰਾ। ਲੇਕਿਨ ਪਿੰਡ ਦੇ ਵਿੱਚ ਹਿੰਦੂ ਮੁਸਲਮ ਸਿੱਖ ਤਿੰਨੋਂ ਰਹਿੰਦੇ ਸਨ। ਹਾਂਜੀ, 19 ਮੁਸਲਮਾਨ ਤੇ 19 ਸਿੱਖ ਤੇ। ਲੁਧਿਆਣੇ ਤੇ ਇੰਜੀ ਗਾ। ਹਾਂਜੀ, 19 ਮੇਰਾ ਵੱਲ ਸਿੱਖ ਤੇ 19 ਮੁਸਲਮਾਨ ਤੇ। ਬਾਹਮਣਾਂ ਦੇ ਘਰ ਕੋਈ 4-5 ਤੇ ਬਸ, ਹੋਰ ਐਡੀ ਕੋਈ ਨਹੀਂ ਸੀ। ਹਿੰਦੂਆਂ ਦੇ ਘਰ ਕਿ ਬਾਹਮਣਾਂ ਦੇ ਘਰ? ਬਾਹਮਣ ਤੇ, ਜਦ ਅਸੀਂ ਉਹਨੂੰ ਬਾਹਮਣੇ ਕਹਿੰਦੇ। ਹਿੰਦੂ ਤਾਂ ਮੇਰਾ ਮਤਲਬ ਬਾਅਦ ਚ ਲੋਕ ਕਹਿਣ ਲੱਗੇ ਨੇ ਜਦ ਬਣਿਆ ਰੱਦੋ ਬਦਲ। ਨਹੀਂ, ਅਸੀਂ ਬਾਹਮਣ ਕਹਿੰਦੇ, ਫਲਾਣੇ ਬਾਹਮਣ ਦੀ ਹੱਟੀ ਨੂੰ ਲੈ ਆਓ। ਉਹ ਦੁਕਾਨਾਂ 'ਚ ਹੁੰਦੀਆਂ ਬਾਹਮਣਾਂ ਦੀਆਂ। ਉਹ ਅਸੀਂ ਕਹਿੰਦੇ ਵੀ ਬਾਹਮਣਾਂ ਦੀ ਹੱਟੀ ਉਹ ਫਲਾਣਾ ਚੀਜ਼ ਲਿਆਓ, ਉਹ ਦੇ ਆਓ, ਲੈ ਆਓ। ਬਲਕਿ ਬਾਹਮਣ ਜੇ ਸੌਦੇ ਕਰਦੇ, ਸਾਡੇ ਰੁਪਈਆਂ ਨੂੰ ਟਣਕਾ ਕੇ ਇੱਕ ਦੂਸਰੇ ਨੂੰ ਦਿੰਦੇ ਸੀ। ਖੋਟਾ ਖਰਾ ਪਛਾਣਦੇ ਸੀ ਵੀ ਆ ਖੋਟਾ ਕਿਹੜਾ, ਖਰਾ ਕਿਹੜਾ। ਇਸ ਵਾਸਤੇ ਨਾ ਉਹਨੂੰ ਬਾਹਮਣ ਸੱਦਦੇ ਸੀ।
ਤੇ ਬਾਹਮਣਾ ਨਾਲ ਤੁਹਾਡਾ ਵੈਰ ਹੈਗਾ ਸੀ? ਨਾ 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 ਕੋਈ ਨਹੀਂ। ਬੜੇ ਚੰਗੇ ਸੀ, ਅੱਛਾ। ਬਹੁਤ ਹੀ ਚੰਗੇ ਸੀ। ਹਾਂ ਉਹ ਵਿਚਾਰੇ ਉਹਦਾ ਮਹਾਰਾਜ ਕਰਦੇ ਥੱਕ ਜਾਂਦੇ ਸੀ। ਵੀ ਹੁੰਦੇ ਸਨ? ਹਾਂ ਹਾਂਜੀ ਬਨੀਆਂ ਵੀ ਹੁੰਦਾ ਸੀ ਤੁਹਾਡੇ ਉੱਥੇ? ਆਹੋ ਬਨੀਆਂ? ਬੰਨੀਆਂ ਹਾਂ ਬਾਣੀਆਂ ਬਾਣੀਆਂ ਆਹੋ ਬਾਣੀਆਂ ਵੀ ਉਹਨੂੰ ਕਹਿੰਦੇ ਤੇ ਅੱਛਾ ਬਾਹਮਣ ਵੀ ਕਹਿੰਦੇ ਸੀ। ਬਾਹਮਣ ਵੀ ਕਹਿੰਦੇ ਹਾਂ ਸੀ। ਬਾਣੀਆਂ ਵੀ ਕਹਿੰਦੇ ਸੀ, ਬਾਹਮਣ ਵੀ ਕਹਿੰਦੇ ਸੀ। ਅੱਛਾ ਆਹੋ ਜਣੀ ਸਾਨੂੰ ਉਹ ਇੰਨੀ ਨਿੰਦ ਵਿਚਾਰ ਕੋਈ ਨਹੀਂ ਸੀ। ਤੇ ਤੁਸੀਂ ਰੋਟੀ ਛੋਟੀ ਪਾਣੀ ਛਾਣੀ ਇਕੱਠਾ ਪੀਂਦੇ ਸੋ ਉੱਥੇ? ਉੱਥੇ ਜਿਹੜੀ ਗੱਲ ਸੀ ਨਾ ਉਹ ਜੇ ਵਿਆਹ ਹੁੰਦੇ ਸੀ ਨਾ ਸ਼ਾਦੀਆਂ ਸ਼ੁਦੀਆਂ ਉਹਨਾਂ ਵਿੱਚ ਮੇਰਾ ਮਤਲਬ ਸਿੱਖਾਂ ਦੇ ਮੁੰਡੇ ਜਾਂਦੇ ਸੀ ਠੀਕ ਹੈ। ਸਾਡੇ ਬਰਾਦਰੀਆਂ ਚ ਠੀਕ ਹੈ। ਮੁਸਲਮਾਨਾਂ ਦੀ ਚ ਹਾਂ। ਰੋਟੀ ਪਾਣੀ ਵੀ ਖਾਂਦੇ ਸੀ ਉਹ, ਹਰ ਅੱਛਾ। ਆਪਣਾ ਨਸ਼ਾ ਪਾਣੀ ਵੀ ਕਰਦੇ ਸੀ ਹਾਂ, ਹੈਂਜੀ ਠੀਕ ਹੈ, ਠੀਕ ਤੇ ਅਸੀਂ ਜਿਹੜੇ ਲੋਕ ਸੀ ਮੁਸਲਮਾਨ ਅਸੀਂ ਵੀ ਉਹਨਾਂ ਦੀ ਜਨ ਚੜ੍ਹਦੇ ਸੀ ਜੰਜ ਜਾਂਦੇ ਸੋ? ਜਨ ਚੜ੍ਹਦੇ ਸੀ ਤੇ ਦੀਵਾਲੀ ਸ਼ਿਵਾਲੀ ਤੇ ਜਾਂਦੇ ਸੋ? ਦੀਵਾਲੀ ਦੇ ਜਨਾਬ ਬੜੇ ਜਾਂਦੇ ਸੀ ਫੱਬ ਕੇ। ਅੱਛਾ ਹਾਂ ਜੂਲੇ ਖੇਲਣੇ ਹਾਂ ਜੂਲੇ ਚੱਲਣੇ ਤੇ ਸ਼ਰਾਬਾਂ ਚੱਲਣੀਆਂ ਤੇ ਮਾਰ ਮਠਿਆਈਆਂ ਚੱਲਣੀਆਂ। ਤੇ ਈਦ ਮਿਲਾਦੁਨ ਨਬੀ ਵੀ ਹੁੰਦੀ ਸੀ? ਹਾਂ ਈਦ ਮਿਲਾਦ ਆਂਦੇ ਸਾਨੂੰ ਵੀ? ਹਾਂ ਉਹ ਨਹੀਂ ਉੱਥੇ ਨਹੀਂ ਸੀ ਆਉਂਦੇ ਉਹ ਅੱਛਾ। ਸਾਡੇ ਚ ਉਹ ਨਹੀਂ ਸੀ ਆਉਂਦੇ ਉਹ ਸਾਡਾ ਥੋੜਾ ਜਿਹਾ ਕੰਮ ਹੁੰਦਾ ਸੀ ਉਸ ਵੇਲੇ ਲੋਕਾਂ ਨੂੰ ਅੱਖਾਂ ਨਹੀਂ ਸੀਆਂ ਹਾਂ ਉਹ ਉਸ ਵੇਲੇ ਲੋਕ ਹਨੇਰੇ ਚ ਤੇ ਅੱਛਾ ਇਹਦਾ ਹੁਣ ਪਾਕਿਸਤਾਨ ਜਾ ਕੇ ਅੱਖਾਂ ਖੁੱਲੀਆਂ ਨੇ ਵੀ ਆਹ ਵੀ ਚੀਜ਼ ਹੈ ਆਹ ਵੀ ਚੀਜ਼ ਹੈ ਅੱਛਾ। ਉਹਦਾ ਯਾਰ ਬਦਸ਼ਾਹੀ ਉਹਨਾਂ ਨੇ ਆਪਣੇ ਬਾਗਰੂ ਕਰੀ ਜਾਣਾ ਸੀ ਆਪਣਾ ਮੀਆਂ ਕਰੀ ਜਾਣਾ। ਤੇ ਮੇਲੇ ਮੂਲੇ ਹੁੰਦੇ ਸਨ? ਮੇਲੇ ਹੁੰਦੇ ਸੀ ਮੇਲੇ ਸਾਰੇ ਇਕੱਠੇ ਹੁੰਦੇ ਸਨ? ਮੇਲੇ ਸਾਰੇ ਇਕੱਠੇ ਹੁੰਦੇ ਸੀ। ਹਾਂ ਉਹ ਛਪਾਰ ਦਾ ਮੇਲਾ ਸਾਡੇ ਲੱਗਦਾ ਸੀ ਬੜਾ ਭਾਰਾ। ਅੱਛਾ ਹਾਂ ਛਪਾਰ ਦਾ ਮੇਲਾ ਲੱਗਦਾ 3 ਦਿਨ ਰਹਿੰਦਾ ਸੀ ਉੱਥੇ। ਛਪਾਰ ਦਾ? ਛਪਾਰ ਦਾ ਅੱਛਾ ਉਹ ਛਪਾਰ ਸਾਡੇ ਨਾਲੇ ਸੀ ਅੱਛਾ ਧੂਰਕੋਟ ਦੇ। ਅੱਛਾ ਉਹ ਮੇਲਾ ਲੱਗਦਾ ਸੀ ਉਹ ਮੇਲਾ 3 ਕੀ ਦਿਨ ਹੁੰਦਾ ਸੀ ਉਹਦੇ ਚ? ਉਹਦੇ ਵਿੱਚ ਜੀ ਗਾਉਣ ਵਜਾਉਣ ਅੱਛਾ ਹੈ ਜੀ ਤੇ ਊਂਠਾਂ ਦੀਆਂ ਭਾਜਾਂ ਅੱਛਾ। ਘੋੜੀਆਂ ਦੀਆਂ ਭਾਜਾਂ ਹੈ ਜੀ ਪਹਿਲਵਾਨਾਂ ਦੇ ਘੋਲ ਅੱਛਾ। ਕੌਡੀਆਂ ਹੂੰ। ਬੜਾ ਕੁਝ ਹੁੰਦਾ ਸੀ ਉਹਦੇ ਵਿੱਚ ਅੱਛਾ ਬਹੁਤ ਬਹੁਤ ਤੇ ਉਹਦੇ ਸਾਰੇ ਰਲ ਕੇ ਰਲ ਕੇ ਰਲ ਕੇ ਸ਼ਾਮਲ ਕੋਈ ਹੁੰਦੇ। ਗੱਲ ਹੀ ਨਹੀਂ ਸੀ ਯਾਰ ਕੋਈ ਗੱਲ ਨਹੀਂ? ਨਾ 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 ਤੇ ਲੜਾਈ ਤੁਸੀਂ ਦੇਖੀ ਕਦੀ ਕੋਈ? ਲੜਾਈ ਅਸੀਂ ਨਹੀਂ ਦੇਖੀ ਹੈ ਕੋਈ ਵੀ। ਅੱਛਾ ਇੱਕ ਵਾਰੀ ਇਹ ਲੜਾਈ ਤਾਂ ਅਸੀਂ ਸੁਣੀ ਆ ਦੇਖੀ ਨਹੀਂ ਅਸੀਂ। ਦੇਖੀ ਨਹੀਂ? ਹਾਂ ਇੱਕ ਬੰਦਾ ਮਰ ਗਿਆ ਸੀ ਮੇਲੇ ਦੇ ਵਿੱਚ। ਅੱਛਾ ਉਹ ਬੰਦਾ ਮੁਸਲਮਾਨ ਕੋਲ ਮਰ ਗਿਆ ਹਾਂ। ਐਸੀ ਕੋਈ ਖਰਾ ਜੱਟ ਹੀ ਉਹ ਬਾਹਮਣਾਂ ਦੇ ਘਰ ਆ ਕੇ ਲੋਕ ਗਿਆ ਮੁਸਲਮਾਨ ਉਹ ਬਾਹਮਣਾਂ ਨੇ ਉਹ ਮੁਸਲਮਾਨ ਨਹੀਂ ਦਿੱਤਾ ਹੈ। ਅੱਛਾ ਉਹ ਕਹਿੰਦੇ ਜੀ ਪਤਾ ਨਹੀਂ ਕੌਣ ਮਾਰ ਗਿਆ ਕੌਣ ਨਹੀਂ ਮਾਰ ਗਿਆ ਮੇਲੇ ਦੀ ਲੜਾਈ ਨੂੰ ਕੌਣ ਲੇਕਿਨ ਪੁੱਛਦਾ। ਤੁਹਾਨੂੰ ਪਤਾ ਨਹੀਂ ਸੀ? ਨਾ ਸਾਨੂੰ ਪਤਾ ਕੋਈ ਨਹੀਂ ਸੀ। ਤੇ 47 ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਿਆ ਚੀਜ਼ਾਂ ਨੂੰ? 47 ਦੇ ਵਿੱਚ ਜੀ ਅਸੀਂ ਇਹ ਦੇਖਿਆ ਵੀ ਜਿਸ ਵੇਲੇ ਮੇਰਾ ਮਤਲਬ ਪਿਆ ਜਾੜਾ ਉਜਾੜਾ? ਹਾਂ ਉਹ ਮੇਰਾ ਮਤਲਬ ਜਿਸ ਵੇਲੇ ਹੁਣ ਮਤਲਬ ਬਣਦਾ ਨਾ ਬਣੇ 14 ਅਗਸਤ ਹਾਂ ਇਹ 14 ਅਗਸਤ ਦੇ ਵਿੱਚ ਨਾ ਜਿਸ ਵੇਲੇ ਬਣ ਗਿਆ ਫਿਰ ਕੁਸਬਲ ਹੋਣ ਲੱਗ ਗਈ ਵੀ ਇਹ ਮੁਸਲਮਾਨ ਨੇ ਜਿਹੜੇ ਹੁਣ ਪਾਕਿਸਤਾਨ ਬਣ ਗਿਆ ਤੇ ਇਹਨਾਂ ਨੇ ਉਧਰ ਚਲੇ ਜਾਣਾ ਉਧਰ ਚਲੇ ਜਾਣਾ? ਹਾਂਜੀ ਹਾਂ। ਇਹ ਨਹੀਂ ਰਹਿ ਜਾਣੇ। ਕਿਉਂਕਿ ਲੁਧਿਆਣੇ ਤੁਸੀਂ ਹੈਗੇ ਵੀ ਥੋੜੇ ਸੋ? ਹਾਂ ਹੈਗੇ ਸੀ ਬਿਲਕੁਲ 28-29% ਹਾਂ ਬਹੁਤਾ ਸਿੱਖ ਸੀ ਉੱਥੇ। ਹਾਂਜੀ ਹਾਂਜੀ ਸਿੱਖਾਂ ਦਾ ਸਭ ਤੋਂ ਵੱਡਾ ਇਲਾਕਾ? ਸਾਡਾ ਵੱਡਾ ਲੁਧਿਆਣਾ ਜਿਹੜਾ ਗੜ ਸੀ ਗੜ੍ਹ ਸੀ। ਗੜ ਸੀ ਪਰ ਲੇਕਿਨ ਉਹਨਾਂ ਨੇ ਸਾਡੇ ਨਾਲ ਵਿਚਾਰਿਆਂ ਨੇ ਕੁਝ ਨਹੀਂ ਕੁਛ ਨਹੀਂ ਕੀਤਾ? ਨਜਾਇਜ਼ ਨਹੀਂ ਸਾਡੇ ਨਾਲ ਕਿਸੇ ਨੇ ਕੀਤੀ ਗਾਲ ਨਹੀਂ ਕੱਢੀ ਕਿਸੇ ਨੂੰ ਮਾਰਿਆ ਨਹੀਂ। ਜਿਹੜੇ ਬਾਹਰਲੇ ਗਾਫਲੇ ਦੀ ਨਾ ਉਹੀ ਸਾਨੂੰ ਮਾਰਦੇ ਲੇਕਿਨ ਸੀ। ਲੁਧਿਆਣੇ ਕਤਲੇਆਮ ਤੇ ਬੜਾ ਹੋਇਆ? ਹਾਂ ਕਤਲੇਆਮ ਬੜਾ ਹੋਇਆ ਤੇ ਅੱਛਾ ਜਿਹੜਾ ਇਹ ਦੱਸਿਓ ਕਿ ਤੁਹਾਨੂੰ ਕੋਈ ਇਹ ਪਤਾ ਲੱਗਾ ਕਿ ਇਹ ਸਿਆਸਤ ਕੀ ਹੋ ਰਹੀ ਹੈ ਮੁਲਕ ਦੀ ਵੰਡ ਦੀ ਜਾਂ ਪਾੜੇ ਪੈਣ ਲੱਗੇ ਨੇ ਲੜਾਈ ਇਹਦੀਆਂ ਖਬਰਾਂ ਤੁਹਾਨੂੰ ਕਿੱਥੋਂ ਆਈਆਂ ਕਿਵੇਂ ਤੁਹਾਨੂੰ ਪਹਿਲੇ ਪਤਾ ਲੱਗਾ ਸਭ ਤੋਂ ਪਹਿਲੇ ਕਦੋਂ ਪਤਾ ਲੱਗਾ ਕਾਹਦਾ ਕਿ ਇਹ ਇਹ ਕੋਈ ਹੁਣ ਮੁਸਲਿਮ ਲੀਗ ਕਾਂਗਰਸ ਕਿ ਨੂੰ ਹੁਣ ਪਤਾ ਚੱਲਿਆ? ਇਹ ਸਿਆਸਤ ਪਹਿਲਾਂ ਚੌਧਰੀ ਸਾਹਿਬ ਵੋਟਾਂ ਪਈਆਂ ਨੇ ਇਹਦੀਆਂ ਹਾਂਜੀ ਕਾਂਗਰਸ ਤੇ ਮੁਸਲਿਮ ਲੀਗ ਦੀਆਂ ਬਿਲਕੁਲ। ਕਾਂਗਰਸ ਦੇ ਵਿੱਚ ਅਸੀਂ ਸੁਣਦੇ ਰਹੇ ਹਾਂ ਹਾਂ। ਲਾਰੀਆਂ ਦੇ ਵਿੱਚ ਆਉਂਦੇ ਰਹੇ ਨੇ ਬੰਦੇ ਉਹ ਰਾਏਕੋਟ ਦੇ ਉਹ ਕਮਾਲੀਏ ਬੈਠੇ ਨੇ ਠੀਕ ਹੈ ਉਹ ਜਿਹੜਾ ਹੱਸਾ ਸੀ ਨਾ ਉਹ ਖੜਾ ਸੀ ਵੋਟਾਂ ਦੇ ਵਿੱਚ ਮੁਸਲਿਮ ਲੀਗ ਦੀਆਂ ਵਿੱਚ ਅੱਛਾ ਹੱਸਾ ਉਹ ਮੰਗਦਾ ਸੀ ਮੁਸਲਿਮ ਲੀਗ ਦੀਆਂ ਵੋਟਾਂ ਹਾਂ। ਤੇ ਕਾਂਗਰਸ ਦੀਆਂ ਵੋਟਾਂ ਇਹ ਹਿੰਦੂ ਮੰਗਦੇ ਸੀ ਠੀਕ ਹੈ ਹਾਂਜੀ ਠੀਕ ਹੈ ਤੇ ਅਸੀਂ ਲੋਕ ਜਿਹੜੇ ਸੀ ਨਾ ਅਸੀਂ ਫਿਰ ਮੁਸਲਿਮ ਲੀਗ ਨੂੰ ਵੋਟਾਂ ਦੇਤੀਆਂ ਠੀਕ ਹੈ ਹਾਂਜੀ ਵਿੱਚੋਂ ਉਹਨਾਂ ਨੇ ਜਿਹੜੇ ਲੋਕ ਕਈ ਪਾਰਟ ਵੀ ਲੈ ਵੀ ਜਿਹੜੇ ਜਨਾਬ ਇੱਥੇ ਰਹਿਣਗੇ ਆਪਣੇ ਕਾਂਗਰਸ ਨੂੰ ਵੋਟਾਂ ਦੇਣਗੇ ਉਹ ਇੱਥੇ ਹੀ ਰਹਿਣਗੇ ਜਿਨ੍ਹਾਂ ਨੇ ਮੁਸਲਿਮ ਲੀਗ ਨੂੰ ਦੇ ਦਿੱਤੀਆਂ ਉਹ ਉਹਨਾਂ ਨੇ ਇੱਥੇ ਉੱਜੜ ਜਾਣਾ ਕਿਤੇ ਦੀ ਕਿਤੇ ਚਲੇ ਜਾਣਾ ਉਹ ਲੋਕ ਜਿਹੜੇ ਕਹਿੰਦੇ ਇਹ ਗੱਲਾਂ ਦਾ ਪਤਾ ਸੀ ਤੁਹਾਨੂੰ ਇਹ ਸਿਆਸਤ ਹੁੰਦੀ ਸੀ ਇਹ ਆ ਸਿਆਸਤ ਹੁੰਦੀ ਸੀ ਇਹ ਅੱਛਾ ਲੇਕਿਨ ਜੇ ਉਹ ਭਾਜਣਾ ਪਈਆਂ ਫਿਰ ਉਹ ਵੀ ਨਾਲੇ ਚੱਲੇ ਜਿਹੜੇ ਕਾਂਗਰਸ ਹੁੰਦੇ ਨਾਲੇ ਤੇ ਆਖਰ ਮੁਸਲਮਾਨ ਦਾ ਤੇ ਹਿੰਦੂ ਦਾ ਰੌਲਾ ਸੀ ਉਹ ਫਿਰ ਜਦ ਉਹ ਗਾਫਲੇ ਚੜੇ ਗਾਫਲਿਆਂ ਨੇ ਫਿਰ ਕੋਈ ਵੀ ਨਹੀਂ ਦੇਖਿਆ ਮੁਸਲਮਾਨ ਵੱਢੀ ਗਏ ਨੇ ਨਹੀਂ ਉਸ ਵੇਲੇ ਸਿੱਖਾਂ ਵਾਲੀ ਸਿਆਸਤ ਵਾਲੀ ਗੱਲ ਕੋਈ ਨਹੀਂ ਸੀ ਵਿੱਚ ਨਹੀਂ ਸਿੱਖਾਂ ਦਾ ਕੋਈ ਬਿਲਕੁਲ ਤਾਲੁਕ ਵਾਸਤਾ ਸੀ ਉਹ ਉਸ ਸਿਆਸਤ ਵਿੱਚ ਉਹ ਤੇ ਸਿਆਸਤ ਉਸ ਇਲੈਕਸ਼ਨ ਵਿੱਚ ਉਹ ਸਿਆਸਤ ਉਹਨਾਂ ਦੇ ਸਿੱਖਾਂ ਦੀ ਕੀਤੀ ਉਹ ਇੱਕ ਹੈਗਾ ਸੀ ਪਟੇਲ ਸਿੰਘ ਇੱਕ ਸੀ ਤਾਰਾ ਸਿੰਘ ਠੀਕ ਹੈ ਅੱਛਾ ਇਹ ਜਨਾਬ ਇਹਨਾਂ ਨੂੰ ਥਾਪੜਾ ਦਿੱਤਾ ਨਹਿਰੂ ਲਾਲ ਨੇ ਹਾਂਜੀ ਹਾਂਜੀ ਉਹਨੇ ਥਾਪੜਾ ਦਿੱਤਾ ਵੀ ਸਿੰਘੋ ਉਹ ਸਿੰਘੋ ਬਹਾਦਰੋ ਇਹ ਮੁਸਲਮਾਨ ਤੁਹਾਡੇ ਕੱਢਣ ਦੇ ਨੇ ਇਹਨੂੰ ਤੁਸੀਂ ਕੱਢੋ ਇਹਨਾਂ ਨੇ ਫਿਰ ਤਲਵਾਰਾਂ ਖਿੱਚ ਲੀਆਂ ਬਰਛੇ ਝਗੜਾ ਲਏ ਹਾਂਜੀ ਸਾਰੇ ਹਥਿਆਰ ਆਪਣੇ ਲੈ ਕੇ ਇਹ ਨਿਕਲ ਕੇ ਵੱਢ ਗਏ ਉਹਨਾਂ ਨੇ ਆਪਣੇ ਤੁਸੀਂ ਕਦੋਂ ਆਏ? ਅਸੀਂ ਵਰਦੀਆਂ ਪਹਿਨ ਲਈਆਂ ਆਪਣੀਆਂ ਅੱਛਾ ਅਸੀਂ ਤਾਂ ਫਿਰ ਨਿਕਲੇ ਆ ਮੇਰਾ ਖਿਆਲ ਹੈ ਕੋਈ 14 ਅਗਸਤ ਤੋਂ ਨਾ 10 ਦਿਨ ਬਾਅਦ ਨਿਕਲ ਗਏ ਅਸੀਂ ਠੀਕ ਹੈ ਹਾਂ
ਮਤਲਬ ਤੇ ਕਿੰਜ ਆਏ 25 ਅਗਸਤ ਨੂੰ ਆਏ। ਹਾਂ 25-26 ਅਗਸਤ ਨੂੰ ਤੇ ਕੀ ਉਮਰ ਸੀ ਤੁਹਾਡੀ ਉਦੋਂ? ਉਮਰ ਮੇਰੀ 11 ਕੁ ਸਾਲ ਦੀ। ਅੱਛਾ। ਨਹੀਂ ਆਏ ਕਿੰਜ? ਆਏ ਫਿਰ ਅਸੀਂ ਉਹਦਾ ਰਿਆਸਤ ਜੇ ਬੈਠੀ ਆ ਮਲੇਰਕੋਟਲਾ ਮਲੇਰਕੋਟਲਾ ਦੇ ਰਿਆਸਤ ਨੇ ਫਿਰ ਸਾਨੂੰ ਪਨਾਹ ਦਿੱਤੀ। ਅੱਛਾ ਠੀਕ ਹੈ। ਉਹਨਾਂ ਨੇ ਫੌਜਾਂ ਵੀ ਬਾਰਡਰ ਤੇ ਲਾਈਆਂ ਹੋਈਆਂ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਸਾਤੋਂ ਸਾਰਾ 1 ਮੀਲ ਬਾਟ ਸੀ। ਠੀਕ ਹੈ। ਉਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਆ ਜਾਓ ਭਰਾ, ਸਾਡਾ ਪੜਾਂਗਾ ਕੋਈ ਨਹੀਂ ਹੋਇਆ, ਅਸੀਂ ਅਮਨ ਮਾਨ ਆ ਗਏ ਆ। ਨਹੀਂ ਮਲੇਰਕੋਟਲੇ ਤੇ ਸੁਣਿਆ ਉੱਥੇ ਤੇ ਕਿਸੇ ਦੇ ਨਾਲ ਵੀ ਵਡਾਂਗਾ ਨਹੀਂ ਹੋਇਆ। ਨਹੀਂ ਹੋਇਆ। ਤੇ ਫਿਰ ਤੁਸੀਂ ਉੱਥੇ ਕਿਉਂ ਨਾ ਟਿਕ ਗਏ? ਕਿੱਥੇ? ਮਲੇਰਕੋਟਲੇ? ਹਾਂ। ਨਹੀਂ ਮਲੇਰਕੋਟਲੇ ਫਿਰ ਸਾਨੂੰ ਚੱਲ ਨਹੀਂ ਸਕਦਾ, ਗਾਫਲਾ ਬਹੁਤ ਭਾਰਾ ਸੀ। ਅੱਛਾ ਅੱਛਾ। ਹਾਂ ਇੰਨੇ ਗਾਫਲੇ ਨੂੰ ਜਾਇਦਾਦ ਨਹੀਂ ਸੀ ਮਿਲ ਸਕਦੀ। ਹੁਣ ਪਾਕਿਸਤਾਨ ਆ ਕੇ ਜਾਇਦਾਦ ਸਾਨੂੰ ਆ ਗਈ, ਉਹ ਮਿਲ ਗਈ ਸਾਨੂੰ। ਉਹ ਵਿਚਾਰਾ ਕੀ ਕਰਦਾ? ਉਹਦਾ ਕਿ ਪਿੰਡਾਂ ਦਾ ਮਾਲਕ ਹੈ, ਉਹਦੇ 60 ਪਿੰਡ ਲਾ ਲਾ 50 ਪਿੰਡ ਲਾ ਲਾ, ਉੱਥੇ ਅਸੀਂ ਕਿਵੇਂ ਸਮਾ ਸਕਦੇ ਸੀ? ਬਿਲਕੁਲ। ਹੁਣ ਰਾਏਕੋਟ ਦਾ ਕੰਪ ਵੀ ਚੱਲਿਆ ਹੈ ਜੀ, ਤੇ ਸਾਡਾ ਕੰਪ ਵੀ ਬੜਾ ਭਾਰਾ ਸੀ, ਉਹ ਵੀ ਚੱਲਿਆ। ਤੁਹਾਡਾ ਕਿੱਥੇ ਸੀ? ਸਾਡਾ ਜੀ ਮਲੇਰਕੋਟਲੇ ਦੀ ਇੱਕ ਰਾਏਕੋਟ ਕੰਪ ਲੱਗਿਆ ਸੀ ਜਗਰਾਵਾਂ ਦਾ। ਤੇ ਮਲੇਰਕੋਟਲੇ ਤੋਂ ਕਿਸ ਤਰ੍ਹਾਂ ਆਏ ਅੱਗੇ ਫਿਰ? ਮਲੇਰਕੋਟਲਾ ਦੇ ਫਿਰ ਸਾਡੀ ਜਦ ਕੰਪ ਦੀ ਤਿਆਰੀ ਹੋ ਗਈ ਨਾ ਅੱਸੂ ਦੇ ਵਿੱਚ, ਅਸੀਂ 8 ਦਿਨ ਤੁਰੇ ਆਏ ਆ। 8 ਦਿਨ ਪੈਦਲ ਤੁਰੇ ਆਏ ਆ ਅਸੀਂ ਆਪਣਾ ਆਟਾ ਉਟਾ ਲੈ ਲਿਆ, ਖੋਤੇ ਲੈ ਲਏ, ਖੋਤਿਆਂ ਦੇ ਆਟਾ ਰੱਖ ਲਿਆ। ਉਹ ਸਾਨੂੰ ਸਿਰਫ ਨਾ ਡੋਗਰਾ ਸੀ ਨੇਪਾਲ ਦੇ, ਉਹਦੀ ਨਿਗਰਾਨੀ ਦੇ ਵਿੱਚ ਅਸੀਂ ਆਏ। ਡੋਗਰਿਆਂ ਦੀ ਨਿਗਰਾਨੀ ਦੇ ਵਿੱਚ। ਤੇ ਕਿੰਨੇ ਕੁ ਲੋਕਾਂ ਦਾ ਸੀ ਤੁਹਾਡਾ ਕਾਫਲਾ? ਸਾਡਾ ਕਾਫਲਾ ਲੱਖਾਂ ਦਾ ਹੀ ਸੀ। ਨਹੀਂ ਤੁਹਾਡਾ? ਅੱਛਾ। ਹਾਂ ਜੀ ਲੱਖਾਂ ਦਾ ਕਾਫਲਾ। ਪੈਦਲ ਦਾ। ਹਾਂ ਜੀ। ਔਰ 8 ਦਿਨ ਚੱਲਦੇ ਰਹੇ, ਰਾਤੀ ਸੌਂਦੇ ਸੋ? ਉਹ ਸਿਰਫ 10 ਮੀਲ ਪੈਂਡਾ ਕਰਾਉਂਦੇ ਸੀ। ਉਹ ਸਾਨੂੰ ਆ ਕੇ ਡੱਕ ਦਿੰਦੇ ਸੀ ਵੀ ਹੁਣ ਤੁਸੀਂ ਬਹਿ ਜਾਓ, ਆਪਣੀ ਰੋਟੀ ਪਕਾ ਲਓ ਤੇ ਆਰਾਮ ਕਰੋ। ਫਿਰ ਅਸੀਂ ਸਵੇਰੇ ਉੱਠਣਾ, ਤੁਰ ਪੈਣਾ, ਫਿਰ ਉਹਨਾਂ ਨੇ 10 ਮੀਲ ਪੈਂਡਾ ਕਰਾਉਣਾ, ਫਿਰ ਉਹਨੂੰ ਡੱਕ ਦੇਣਾ ਹੈ ਜੀ। ਤੇ ਇਸ ਰਾਤ ਰਾਤ ਕੋਈ ਹਮਲੇ ਨਹੀਂ ਹੋਏ? ਨਹੀਂ ਹਮਲਾ ਸਾਡੇ ਤੇ ਕੋਈ ਨਹੀਂ ਹੋਇਆ। ਠੀਕ ਹੈ। ਨਾਲ ਸਿੱਖਾਂ ਦੇ ਵੀ ਫੌਜ ਸੀਗੀ ਆਪਣੇ ਮਿਲਟਰੀ ਦੀ, ਇਹ ਸਿਰ ਮੋਟਰਸਾਈਕਲਾਂ ਦੇ ਤੇ। ਹੋਰ ਇਹਨਾਂ ਨੇ ਵਿਚਾਰੇ ਨੇ ਨਿਗਰਾਨੀ ਕੋਈ ਨਹੀਂ ਸੀ, ਸਿਰਫ ਨਾਲ ਰਹਿੰਦੇ, ਜਿਹੜਾ ਕੋਈ ਪਿੱਛੇ ਬਜ਼ੁਰਗ ਰਹਿ ਜਾਂਦਾ ਨਾ ਉਹਨੂੰ ਲਿਆ ਕੇ ਕੰਪ ਦੇ ਵਿੱਚ ਛੱਡ ਦਿੰਦੇ ਜਿੱਥੇ ਬਹਿੰਦੇ ਸੀ, ਚੁੱਕ ਕੇ ਨਾਲ ਬਿਠਾ ਕੇ ਨਾ ਉਹਨੂੰ ਉੱਥੇ ਲਾ ਕੇ ਲਾ ਦੇਣਾ ਉਹਨਾਂ ਨੇ। ਅੱਛਾ। ਕਿਹੜੇ ਰਸਤੇ ਤੋਂ ਲੰਘੇ? ਕਿਹੜੇ ਸ਼ਹਿਰ ਆਏ? ਔਰ ਇੱਥੇ ਪਹਿਲੇ ਕਿੱਥੇ ਆਏ? ਪਹਿਲੇ ਜੀ ਅਸੀਂ ਆਏ ਕੰਗਣ ਵਾਲਾ। ਅੱਛਾ। ਕੰਗਣ ਵਾਲਾ ਅਸੀਂ ਆ ਕੇ ਉੱਥੇ। ਕਿਹੜੇ ਜ਼ਿਲ੍ਹੇ 'ਚ ਹੈ ਇਹ ਜ਼ਿਲ੍ਹੇ ਉਹ ਮਲੇਰਕੋਟਲੇ ਜੀ ਆ, ਅੰਗਰੇਜ਼ੀ ਜੀ ਆ ਉਹ। ਅੱਛਾ ਠੀਕ ਹੈ। ਹਾਂ ਜੀ ਜ਼ਿਲ੍ਹੇ ਨੂੰ ਛੱਡ ਦਿਓ। ਹਾਂ ਉੱਥੋਂ ਫਿਰ ਕੰਗਣ ਵਾਲੋਂ ਅਸੀਂ ਆਏ ਆ ਜਨਾਬ। ਸਾਡਾ ਫਿਰ ਦੂਸਰਾ ਪੜਾਅ ਹੋਇਆ ਰਾਏਕੋਟ। ਹਾਂਜੀ ਰਾਏਕੋਟ ਅਸੀਂ ਰਹੇ ਆ, ਰਾਤ ਕੱਟੀ ਹੈ। ਫਿਰ ਅਸੀਂ ਆਏ ਆ ਜਗਰਾਮੀ। ਹਾਂ ਜਗਰਾਵਾਂ 'ਚ, ਜਗਰਾਵਾਂ ਤਹਿਸੀਲ ਦੀ ਲੁਧਿਆਣੇ ਦੀ। ਠੀਕ ਹੈ। ਉੱਥੇ ਅਸੀਂ ਰਾਤ ਰਹੀ ਆ। ਫਿਰ ਜਗਰਾਮੀ ਆ ਕੇ ਫਿਰ ਉਹਨਾਂ ਨੇ ਕਿਹਾ ਵੀ ਗੱਡੀ ਲਾਉਂਦੇ ਆ ਅਸੀਂ, ਜਿਹੜੀਆਂ ਜਨਾਨੀਆਂ ਹਾਮਲਾਨਾ ਸੀ ਇਹਨਾਂ ਨੂੰ ਚੜਾ ਦਿੰਦੇ ਆ ਹੈ ਜੀ। ਇਹ ਜਿਹੜੇ ਬੁੱਢੇ ਵਡੇਰੇ ਨੇ ਉਹਨਾਂ ਨੂੰ ਜਿਹਨਾਂ ਨਹੀਂ ਤੁਰਦਾ ਉਹਨਾਂ ਨੂੰ ਵੀ ਗੱਡੀ ਚੜਾ ਦਿੰਦੇ ਆ। ਠੀਕ ਹੈ। ਉਹ ਫਿਰ ਜਿਹੜੇ ਉਹਨਾਂ ਦੇ ਵਿਚਾਰਿਆਂ ਨੇ ਆਪਣਾ ਲੀਕ ਜੀ ਮਾਰ ਲਈ ਉਹਨਾਂ ਨੇ ਆਲੇ ਦੁਆਲੇ ਆਪਣੇ ਕਹਿਣ ਲੱਗੇ ਜਿਹੜੇ ਅੰਦਰ ਆਓ ਜਿਹੜੇ ਬਜ਼ੁਰਗ ਨੇ ਇਹ ਹਾਮਲਾ ਦੀਵੀਆਂ ਨੇ ਉਹਨਾਂ ਨੂੰ ਗੱਡੀ ਚੜਾ ਦਿੰਦੇ ਆ। ਉਹ ਮੈਂ ਵੀ ਕੋਈ ਨਿਆਣਾ ਜਿਹਾ ਸੀਗਾ, ਮੈਂ ਆਪਣੇ ਬਾਪ ਨਾਲ ਗਿਆ। ਉਹ ਕਹਿੰਦਾ ਬਾਬਾ ਮੁੰਡਾ ਕਰਾਰਾ ਤੇਰਾ ਤੇ ਤੂੰ ਵੀ ਕਰਾਣਾ, ਤੁਰ ਕੇ ਆ ਜਿਓ। ਸਾਨੂੰ ਤਾਂ ਮੋੜਦਾ ਫਿਰ ਇੱਥੇ ਆ ਗਏ। ਹਾਂ ਫਿਰ ਅਸੀਂ ਜਗਰਾਮੀ ਜਿਸ ਰਾਤ ਕੱਟੀ। ਅੱਛਾ। ਫਿਰ ਅਸੀਂ ਆਏ ਜਨਾਬ ਮੋਗੇ ਆਏ। ਠੀਕ ਹੈ। ਫਿਰੋਜ਼ਪੁਰ ਕੋਲ। ਠੀਕ ਹੈ। ਮੋਗੇ ਆ ਗਏ ਫਿਰ ਅਸੀਂ। ਤੇ ਮੋਗੇ ਆ ਕੇ ਫਿਰ ਅਸੀਂ ਰਾਤ ਕੱਟੀ ਇੱਕ ਜੰਗਲ ਜਿਹੇ ਦੇ ਵਿੱਚ ਆ ਗਈ। ਫਿਰ ਅਸੀਂ ਰਾਤ ਕੱਟੀ ਇੱਕ ਫਿਰੋਜ਼ਪੁਰ। ਹਾਂਜੀ ਫਿਰੋਜ਼ਪੁਰੋਂ ਫਿਰ ਅਸੀਂ ਤੁਰਿਆ ਫਿਰੋਜ਼ਪੁਰੋਂ। ਫਿਰ ਅਸੀਂ ਫਿਰੋਜ਼ਪੁਰੋਂ ਤੁਰਿਆ। ਫਿਰ ਇੱਕ ਰਾਤ ਕੱਟੀ ਰਾਤ। ਫਿਰ ਉੱਥੋਂ ਅਸੀਂ ਤੁਰਿਆ, ਫਿਰ ਆ ਗਏ ਅੰਮ੍ਰਿਤਸਰ ਤੋਂ। ਫਿਰ ਅਟਾਰੀ ਸ਼ਾਮ ਸਿੰਘ ਦੀ ਆ ਗਏ। ਅਟਾਰੀ ਸ਼ਾਮ ਸਿੰਘ ਦੇ ਨਾਲ ਫਿਰ ਬਾਰਡਰ ਸੀ। ਬਾਰਡਰ ਅਸੀਂ ਦਿਨ ਛਿਪੇ। ਬਾਰਡਰ ਤੇ ਉਧਰ ਫਿਰੋਜ਼ਪੁਰ ਦੇ ਨਾਲ ਵੀ ਹੈ ਸੀ ਨਾ, ਲੇਕਿਨ ਉਧਰੋਂ ਉਹ ਨਹੀਂ ਨਾ ਆਇਆ ਫਿਰੋਜ਼ਪੁਰ ਵਾਲੇ ਨਹੀਂ ਆਏ। ਹਾਂ ਇਹ ਜਿਹੜਾ ਹੈਡ ਗੰਡਾ ਸਿੰਘ ਦੀ ਨਾ, ਹੈਡ ਗੰਡਾ ਸਿੰਘ ਤੋਂ ਲੰਘਿਆ ਸੀ। ਅੱਛਾ ਗੰਡਾ ਸਿੰਘ ਤੋਂ ਲੰਘਿਆ। ਠੀਕ ਹੈ। ਸੂਰ ਸਾਈਡ। ਹਾਂ ਹੈਡ ਗੰਡਾ ਸਿੰਘ ਤੋਂ ਲੰਘਿਆ। ਫਿਰੋਜ਼ਪੁਰ ਤੋਂ ਗੰਡਾ ਸਿੰਘ ਤੋਂ ਆ ਗਏ। ਹਾਂ ਜੀ ਹੈਡ ਗੰਡਾ। ਸੂਰਵਾੜ ਆਏ ਤੁਸੀਂ? ਹਾਂ ਜੀ ਹੈਡ ਗੰਡਾ ਸਿੰਘ ਤੋਂ ਲੰਘਿਆ। ਉੱਥੋਂ ਇੱਧਰ ਆਏ? ਹਾਂ ਜੀ ਲੈਲਪੁਰ ਆਏ ਨਾ ਜੀ। ਉਹ ਤੈਨੂੰ ਮੈਂ ਦੱਸਦਾ, ਅਸੀਂ ਜਿਸ ਵੇਲੇ ਆ ਗਏ ਨਾ ਕਸੂਰ, ਉਹਨਾਂ ਨੇ ਖੈਰ ਸਾਨੂੰ ਚੰਗਾ ਸਾਂਭਿਆ। ਅਸੀਂ ਵੀ ਮਾਰੇ ਦੇ ਪੈਂਡਿਆਂ ਦੇ। ਉਹਨਾਂ ਨੇ ਸਾਨੂੰ ਰੋਟੀ ਪਾਣੀ ਵੀ ਚੰਗੀ ਖਿਲਾਈ, ਆਟਾ ਵੀ ਦਿੱਤਾ। ਕੈਂਪ ਲੱਗਿਆ, ਖਾਧਾ ਪੀਤਾ। ਅਸੀਂ 2 ਰਾਤਾਂ ਰਹੇ। 2 ਰਾਤਾਂ ਜਿਸ ਵੇਲੇ ਰਹੇ ਅਸੀਂ ਉੱਥੋਂ ਫਿਰ ਤੁਰ ਪਏ ਕਸੂਰੋਂ। ਅਸੀਂ ਆ ਗਏ ਕਾਨੇ ਕਾਛੇ। ਅੱਛਾ। ਕਾਨੇ ਕਾਛੇ ਆ ਕੇ ਉਹ ਸਾਨੂੰ ਸੱਦਣ ਜੀ, ਜਿਹੜੇ ਪਿੰਡ ਦੇ ਕਾਨੇ ਕਾਛੇ ਚੌਧਰੀ ਦੇ। ਉਹ ਕਹਿੰਦੇ ਆਹ ਮਈਆਂ ਖੜੀਆਂ ਨੇ, ਆਹ ਬੌਲਦ ਖੜੇ ਨੇ, ਆਹ ਗੱਡੇ ਖੜੇ ਨੇ, ਚੁੱਪ ਕਰਕੇ ਵੜ ਜਾਓ, ਤੁਸੀਂ ਨਾ ਜਾਵੋ। ਅਸੀਂ ਕਿਹਾ ਸਿੱਖਾਂ ਦੇ ਕੁੱਟੇ ਤਾਂ ਅਸੀਂ ਅੱਗੇ ਆਉਨੇ ਆ ਤੁਰੇ, ਆ ਤਾਂ ਨੇੜੇ ਹੀ ਨੇ, ਫੇਰ ਮਾਰ ਦੇਣਗੇ। ਬੁੱਢੇ ਸਾਡੇ ਇਸ ਤਰ੍ਹਾਂ ਦੇ ਹੀ ਸੀ। ਨਹੀਂ ਜੀ ਮਗਰੋਂ ਹੀ ਨਾ ਟੋਰ ਨਾਲ। ਅੱਛਾ ਚਾਲੂ ਹੋਏ ਭਾਈ, ਉਹ ਜਿਵੇਂ ਚਾਲੂ ਹੋਈ ਭੇਟਾ ਦੇਖੂ।
ਉੱਥੋਂ ਸਰਕਾਰ ਅਸੀਂ ਬਿਨਾਂ ਹੁਣ ਇਹ ਤਾਂ ਕਹਾਣੀਆਂ ਬੜੀਆਂ ਨੇ ਮੁੱਕਦੀਆਂ ਨਹੀਂ ਬਾਤਾਂ ਭੈਣ ਚੋ। ਉਹ ਅਸੀਂ ਸਰਕਾਰ ਮੇਰੀ ਚਲੇ ਗਏ, ਫਿਰ ਉੱਥੋਂ ਗੱਡੀ ਚੜੇ ਅਸੀਂ ਚਲੇ ਗਏ ਪੀਰ ਮੱਲ। ਪੀਰ ਮਹਿਲ ਪੀਰ ਮੱਲ ਚਲੇ ਗਏ। ਅੱਛਾ। ਪੀਰ ਮੱਲ ਉੱਥੇ ਗਰਾਈ ਸੀ ਸਾਡੇ ਵਤਨ ਦਾ, ਉਹਨੇ ਆ ਕੇ ਸੇ ਮਰੱਬੇ ਲਏ ਤੇ ਜਿਸ ਵੇਲੇ ਬਾਰ ਆਬਾਦ ਹੋਈ ਹੈ ਉਹਦੀ ਪਨਾਹ ਲੈ ਕੇ ਫਿਰ ਅਸੀਂ ਆਏ। ਉਹ ਜਨਾਬ ਸਾਨੂੰ ਪੀਰ ਮੱਲ ਦੇ ਵਿੱਚ ਚੌਧਰੀਆਂ ਨੇ ਕਿਹਾ ਵੀ ਆਹ ਬਿਲਡਿੰਗਾਂ ਸਾਂਭ ਲਓ, ਆ ਚਬਾਰੇ ਸਾਂਭ ਲਓ, ਦੁਕਾਨਾਂ ਸਾਂਭ ਲਓ। ਪਰ ਸਾਡੇ ਕੋਲ ਭਾਈ ਲਿਆ ਹੀ ਕੁਝ ਨਹੀਂ ਗਿਆ, ਸਾਨੂੰ ਮਿਲਿਆ ਬੜਾ ਕੁਝ ਹੈ। ਹਾਂਜੀ ਅਸੀਂ ਨਿਜ਼ਾਮ ਤੇ ਉਹ ਬੁੱਢੇ ਜਿਹੜੇ ਵਿਚਾਰੇ ਉਹ ਇਸ ਤਰ੍ਹਾਂ ਦੇ ਉਹ ਚੀਜ਼ ਕਿਸੇ ਦੀ ਖਾ ਕੇ ਰਾਜੀ ਨਹੀਂ ਸੀ। ਉਹ ਕਹਿੰਦੇ ਸਾਡੀ ਅਗਲੀ ਰਹੀ ਇਹ ਅਸੀਂ ਕੀ ਕਰਨੀ ਹੈ, ਸਾਡੀ ਅਗਲੀ ਰਹੀ ਆਹੀ ਬੈਨ ਰੱਖੇ ਉਹਨਾਂ ਨੇ। ਫਿਰ ਉੱਥੇ ਰਹਿ ਜੇ ਅਸੀਂ ਕੋਈ ਮਹੀਨਾ ਕੁ 343 ਚੱਕ ਹੈ ਟੋਬੇ ਕੋਲੇ। ਅੱਛਾ ਅੱਛਾ। ਉੱਥੇ ਮਹੀਨਾ ਕੁ ਰਹੇ, ਫਿਰ ਸਾਡੇ ਇੱਕ ਰਿਸ਼ਤੇਦਾਰ ਪਏ ਨੇ ਇੱਧਰ ਮੁਜ਼ੱਫਰਗੜ੍ਹ ਕਰਨੀਓ ਬਈ ਉੱਥੇ ਵੀ ਬੜੇ ਬਾਗ ਨੇ, ਬੜੇ ਅੰਬ ਆ, ਬੜੀ ਖਜੂਰ ਹੈ। ਉਹ ਸਾਨੂੰ ਲੈ ਕੇ ਚਲੇ ਗਏ ਜੀ ਉੱਥੇ। ਅੱਛਾ। ਉਹ ਚਨਾਹ ਦਰਿਆ ਨੰਗਾਲ ਗਏ। ਜਦ ਪਾਣੀ ਚੜਿਆ ਬੇਸਾਬਾ, ਫਿਰ ਸਾਡੀ ਨਿਕਲੀ ਜਾਨ। ਸਾਡੇ ਮੰਜਿਆਂ ਵੀ ਮੰਜਿਆਂ ਵੀ ਚੱਕ ਜਾਣੀਆਂ ਨੇ। ਫਿਰ ਭਾਈ ਅਸੀਂ ਮੁੜ ਕੇ ਆ ਗਏ ਇੱਥੇ ਲੱਥੂ ਚੱਕ ਅੰਡਾ ਵਾਲੇ ਬੰਗਲੇ। ਇੱਥੇ ਫਿਰ ਰਹੇ 5-6 ਸਾਲ। ਉਹ ਇੱਥੇ ਸਾਨੂੰ ਜ਼ਮੀਨ ਨਾ ਮਿਲੀ, ਫਿਰ ਅਸੀਂ ਭਾਈ ਇੱਥੇ ਫਾਰਮ ਦਿੱਤੇ ਹਾਫਸਾਬਾਦ ਦੇ। ਫਿਰ ਉੱਥੇ ਜਾ ਕੇ ਜ਼ਮੀਨ ਦੀ ਅਲਾਟਮੈਂਟ ਕਰਾਈ, ਉੱਥੇ ਸਾਨੂੰ ਜ਼ਮੀਨ ਮਿਲੀ, ਤਾਂ ਫਿਰ ਹੌਲੀ ਹੌਲੀ ਅਸੀਂ ਕਾਮਯਾਬ ਹੋਏ। ਆਹ ਬੀਤੀਆਂ ਨੇ। ਲੁਧਿਆਣਾ ਯਾਦ ਆਂਦਾ? ਬੜਾ ਲੁਧਿਆਣਾ ਯਾਦ ਕਿਵੇਂ ਨਾ ਯਾਰ, ਯਾਦ ਤਾਂ ਕਿਉਂ ਨਹੀਂ? ਕਿਹੜੇ ਕਿਹੜੇ ਯਾਰ ਯਾਦ? ਇਹਦਾ ਸੁਪਨਾ ਆਉਂਦੇ ਨੇ, ਉਹ ਉੱਥੇ ਫਰੀਦਾ ਜਾਂ ਅੱਖ ਖੁੱਲਦੀ ਜਾ ਇੱਥੇ ਹੁੰਦੇ ਆ। ਹਾਏ ਹਾਏ। ਸੁਪਨੇ ਤਾਂ ਆਉਂਦੇ ਨੇ ਨਾ। ਕੀ ਕੀ ਯਾਦ ਆਉਂਦਾ? ਹਾਂ ਹਾਂਜੀ। ਕੀ ਯਾਦ ਆਉਂਦਾ? ਹਰ ਪੈਲੀ, ਹਰ ਖੂਹ ਜਿਹੜੇ ਵਾਹੇ ਹੋਏ ਨੇ ਸਾਡੇ, ਹਰ ਨਹਿਰ, ਹਾਂਜੀ ਹਰ ਪੈਲੀ, ਹਰ ਘਰ। ਯਾਰ ਕਿਹੜੀ ਗੱਲ ਆ, ਉੱਥੇ ਜੰਮਣ ਭੋਗ ਪ੍ਰੇਮ ਦਾ ਮਰ ਕੇ ਵਿਛੜ ਗਿਆ। ਤੇ ਮੁੜ ਕੇ ਕਦੀ ਜਾਣ ਹੋਇਆ? ਨਹੀਂ ਜੀ, ਜਾਣਾ ਕਿੱਥੇ ਦੀ ਅਸੀਂ। ਨਹੀਂ ਹੁਣ ਕਰਦੇ ਆ ਕੁਝ ਨਾ, ਜੇ ਕਰਦੇ ਹੋ ਫਿਰ ਤਾਂ ਜਾਣਾ ਹੀ ਜਾਣਾ ਸੀ। ਕੌਣ ਕੌਣ ਹੈ ਜਿਹਦੇ ਕੋਲ ਜਾਓਗੇ? ਉੱਥੇ ਸਾਡੇ ਜੀ ਪਿੰਡ ਬੈਠਾ ਰਸੂਲਪੁਰ। ਅੱਛਾ। ਉੱਥੇ ਸਾਡੀ ਭਾਈਚਾਰਾ ਬੈਠਾ ਸਾਰਾ, ਇਹ ਰਿਆਸਤ ਮਰੇਲਕੋਟ ਹੈ। ਅੱਛਾ ਉਹਦੇ ਰਸੂਲਪੁਰ ਵਿੱਚ ਬੈਠਾ ਤੇ ਬਾਕੀ ਤੇਰਾ ਅੱਲਾ ਪਾਰਾ ਕਰੇ। ਕੋਈ ਹਿੰਦੂ ਸਿੱਖ ਯਾਰ ਵੀ ਹੈ? ਹਿੰਦੂ ਸਿੱਖ ਤਾਂ ਯਾਰ ਸਾਡੇ ਉਹ ਮੇਰਾ ਮਾਤਾ ਹੈਗੇ ਸੀ, ਉਹ ਵਿਚਾਰੇ ਮਰ ਕੇ ਬਡੇਰੇ ਸੀਗੇ। ਹੁਣ ਮੁੰਡੇ ਹੋਏ ਨੇ 17 ਸਾਲਾਂ ਦੀ ਗੱਲ ਹੈ, ਇਹ ਕੋਈ ਅੱਜ ਦੀ ਗੱਲ ਤਾਂ ਨਹੀਂ ਹੈ। ਉਹ ਜਿਹੜੇ ਉਹ ਬੰਦੇ ਦੀ ਔਲਾਦ ਹੋਏਗੀ, ਉਹਨਾਂ ਦੀ ਔਲਾਦ ਹੋਊਗੀ, ਉਹ ਤਾਂ ਹੁਣ ਉਹਨੂੰ ਦੱਸਾਂਗੇ ਤਾਂ ਉਹ ਸਾਨੂੰ ਸਿਆਣਨਗੇ ਵੀ ਫਲਾਣੇ ਦਾ ਫਲਾਣਾ, ਤੂੰ ਫਲਾਣੇ ਦਾ ਫਲਾਣਾ। ਜਿਹਨਾਂ ਨੂੰ ਜਾਣਦੇ ਸੀ ਉਹਨੂੰ ਉਹ ਕੌਣ ਕੌਣ? ਉਹ ਸਿੱਖੀ ਸੀ। ਉਹਨਾਂ ਦਾ ਕੀ ਨਾਂ ਸੀ? ਉਹ ਇੱਕ ਨਾ ਮੈਂਗਲ ਸੀ, ਇੱਕ ਨਾ ਭਜਨਾ ਸੀ, ਇੱਕ ਨਾ ਗੁਰਚਰਨ ਸੀ, ਇੱਕ ਨਾ ਜੋਗਿੰਦਰ ਸਿੰਘ ਸੀ, ਸਾਰੇ ਜਾਣਦੇ ਸੀ। ਇਹ ਪਿੰਡ? ਅੱਛਾ ਠੀਕ ਹੈ। ਤੇ ਸਕੂਲ ਵੀ ਹੈਗਾ ਸੀ ਤੁਹਾਡੇ ਉੱਥੇ? ਸਕੂਲ ਹੈਗਾ ਸੀ 5 ਜਮਾਤ ਦਾ। ਅੱਛਾ, ਤੁਸੀਂ ਪੜ੍ਹੇ ਹੋ? ਨਾ ਨਾ, ਪੜਨ ਦਾ ਸਾਨੂੰ ਨੇੜੇ ਨਹੀਂ ਲੱਗਾ। ਅਸੀਂ ਤਾਂ ਮਈਆਂ ਹੀ ਛੜਾਈਆਂ ਨੇ ਬੁੜਿਆਂ ਨੇ, ਜਾ ਮਈਆਂ ਚਾਰ ਲਿਆ, ਵਾ ਮਈਆਂ ਚਰਾਈਆਂ ਨੇ ਆ ਰਾਂਝੇ ਵਾਂਗੂ। ਤੇ ਇਹ ਨਹੀਂ ਕੋਈ ਰਾਂਝੇ ਬਣੇ ਵੀ ਫਿਰ? ਹੈ ਕੋਈ ਪਿਆਰ ਵੀ ਹੋਇਆ ਇੱਥੇ? ਹਾਂ ਬੜਾ। ਕੋਈ ਕਿੱਸਾ ਹੀ ਸੁਣਾ ਦਿਓ। ਕੋਈ ਨਹੀਂ ਗੱਲ ਇਹਦੇ ਕਿ ਤੁਸੀਂ ਹੁਣ ਆ ਗਏ ਗਵਾਂਢੀ ਬਣ ਗਏ ਵਾਰਿਸ ਸ਼ਾਹ ਦੇ। ਹਾਂ ਕਿਉਂਕਿ ਹਾਫਜ਼ਾਬਾਦ ਦੇ ਕੋਲ ਆ ਗਏ ਨਾ, ਆਹੋ ਤੇ ਵਾਰਿਸ ਸ਼ਾਹ ਤੁਹਾਨੂੰ ਨੇੜੇ ਪੈਂਦਾ। ਹਾਂ। ਮੇਲਾ ਵੀ ਵੇਖਦੇ ਹੋ? ਹਾਂ ਜਾਂਦੇ ਹੋ ਨਾ ਮੇਲੇ ਵਾਰਿਸ ਸ਼ਾਹ ਤੇ ਕਦੀ ਕਦੀ? ਮੈਂ ਸੌਣ ਨੂੰ ਲੱਗਦਾ, ਮੈਂ ਤਾਂ ਕਦੇ ਗਿਆ ਨਹੀਂ, ਮੈਂ ਝੂਠ ਬੋਲਾਂ, ਮੁੰਡੇ ਚਲੇ ਜਾਂਦੇ ਨੇ, ਮੇਰੇ ਕੋਲ ਧੱਕਾ ਨਹੀਂ ਲਿਆ ਜਾਂਦਾ। ਗਰਮੀ ਦਾ ਮਹੀਨਾ, ਬੁੜੇ ਬੰਦੇ ਆ। ਅੱਛਾ, ਤੁਹਾਨੂੰ ਸੌਣ ਨੂੰ ਟਾਈਮ ਲੱਭ ਜਾਂਦਾ? ਸੌਣ ਨੂੰ ਆਰਾਮ ਨਾਲ ਪਏ ਆ ਘਰ ਆਪਣੇ ਬੱਤੀ ਲਾ ਕੇ। ਅੱਛਾ ਚਲੋ। ਅੱਛਾ ਤੁਸੀਂ ਉਸ ਵੇਲੇ ਦੇ ਜਿਸਲੇ ਰਲਦੇ ਸੋ ਯਾਰ ਬੇਲੀ, ਜਿਸਲੇ ਤੁਸੀਂ ਛੇੜੂ ਸੋ, ਮਾਲ ਡੰਗਰ ਚਾਰਦੇ ਸੋ, ਆਹੋ, ਕਿਹੜੀਆਂ ਕਹਾਣੀਆਂ, ਕਿਹੜੀਆਂ ਦਾਸਤਾਨਾਂ, ਕਿਹੜੇ ਗੀਤ ਗਾਉਂਦੇ ਸੋ? ਪੂਰਨ ਜਾਂ ਦੂਸਰੇ ਕਿੱਸੇ, ਕੀ ਕਿਹੜੇ ਕਿਹੜੇ ਬੋਲ ਤੁਹਾਨੂੰ ਯਾਦ ਹੈ? ਅੱਛਾ, ਉਹ ਕੀ ਉਹ ਯਾਦ ਹੈ ਤੁਹਾਡੇ ਕੋਈ ਚੇਤੇ 'ਚ? ਕੋਈ ਕੀ ਛੇੜੂ ਕਿਸ ਤਰ੍ਹਾਂ ਦੀ ਬੋਲੀਆਂ, ਕਿਸ ਤਰ੍ਹਾਂ ਦੀਆਂ ਹੇਕਾਂ ਲਾਉਂਦੇ? ਸੁਣਨੀ ਕਿਹੜੀ ਹੈ ਜਿਹੜੀ ਤੁਹਾਨੂੰ ਸਭ ਤੋਂ ਬਹੁਤ ਯਾਦ ਆਉਂਦੀ ਹੈ? ਜੋ ਤੁਸੀਂ ਸੁਣਾਓ। ਜਿਹਦੇ ਹੀ ਪਿਆਰ ਹੋਵੇ ਬਹੁਤਾ, ਜਿਹਦੇ ਜੋ ਕਹਿੰਦੇ ਨੇ ਪਿਆਰ ਹੋਵੇ ਬਹੁਤਾ। ਪਿਆਰ ਦਾ ਮੇਰਾ ਮਤਲਬ ਇਹ ਤਾਂ ਹੁਣ ਇਹਨਾਂ ਦੀ ਮਰਜ਼ੀ ਦੀ ਗੱਲ ਹੈ। ਨਹੀਂ ਨਹੀਂ, ਤੁਹਾਡੇ ਮਰਜ਼ੀ। ਅੱਛਾ, ਤੁਹਾਡੀ ਮਰਜ਼ੀ। ਚੱਲ ਤੂੰ ਫਿਰ ਰੱਖੇਗਾ। ਹਾਂ। ਜਿਸ ਵੇਲੇ ਸਰਕਾਰ ਮੇਰੀ ਰਾਜੇ ਇੰਦਰ ਨੇ ਕਰ ਲਈ ਨੂਨਾ, ਲੂਣਾ ਨੂਨਾ, ਉਹਨੂੰ ਨੂਨਾ ਕਹਿੰਦੇ ਨੇ। ਹੁਣ ਉਹ ਪਮਨਾਕਾ ਸਾਡੇ ਕੋਲ ਹੈ। ਹਾਂ ਠੀਕ ਹੈ। ਪਮਨਾਕਾ ਸਾਡੇ ਕੋਲ ਹੈ, ਉੱਥੇ ਦੀ ਨੂਨਾ ਸੀ ਚਮਾਰੀ ਜਾਤ ਦੀ। ਹਾਂ। ਉਹਨੇ ਜਿਸ ਵੇਲੇ ਕਰ ਲਈ ਨਾ, ਹੁਣ ਉਹ ਪੂਰਨ ਦੇ ਹੁਸਨ ਬੜਾ ਸੀ, ਪੂਰਨ ਸੋਹਣਾ ਬੜਾ ਸੀ, ਭੋਰੇ ਪਾਇਆ ਸੀ, ਭਗਤ ਰੱਬ ਦਾ ਸੀ। ਜਿਹੜਾ ਭੋਰੇ ਪਾਇਆ ਸੀ, ਹਾਂ ਜੀ, ਪੁੱਤਰ ਬਣਾਇਆ। ਭਗਤ ਰੱਬ ਦਾ ਸੀ ਉਹ। ਹਾਂ। ਤੇ ਉਹ ਕਹਿੰਦੀ ਸੀ ਵੀ ਮੈਂ ਇਹ ਬੁੜਾ ਬੰਦਾ, ਜੇ ਤੂੰ ਮੇਰੇ ਨਾਲ ਫੇਰੇ ਲੈ ਲਵੇਂ ਤੇ ਮੇਰਾ ਮਤਲਬ ਮੈਂ ਇਹਦੀ ਉਹੀ ਕਲਾ ਮਕਾ ਦਿੰਨੀ ਹੈ। ਹਾਂ। ਉਹ ਕਹਿਣ ਲੱਗੀ ਵੀ ਨਹੀਂ, ਮੇਰੀ ਤੂੰ ਧਰਮ ਦੀ ਮਾਂ ਹੈ, ਉਹ ਮੇਰਾ ਬਾਪ ਹੈ, ਤੇ ਮੈਂ ਇਹ ਕੰਮ ਨਹੀਂ ਕਰਨਾ ਹੈ।
ਖੈਰ ਜੀ ਉਹ ਨਾ ਮੰਨੀ। ਉਹਨੇ ਇਹ ਗੱਲ ਕਹੀ, ਕਹਿਣ ਲੱਗੀ ਲੈ ਵੀ ਹੁਣ ਇਹਨੂੰ ਮੈਂ ਮਰਵਾ ਦੇਣਾ। ਜਿਸ ਵੇਲੇ ਰਾਜਾ ਇੰਦਰ ਆਇਆ, ਰਾਜੇ ਇੰਦਰ ਨੂੰ ਆ ਕੇ ਕਹਿਣ ਲੱਗਾ ਤੂੰ ਅੱਜ ਦੀਵੇ ਭਜਾਈ ਪਈ ਹੈ ਪਲੰਗ ਤੇਰਾ ਢਿੱਲਾ ਹੋਇਆ, ਕੀ ਗੱਲ ਹੈ? ਜਾਣ ਕੇ ਢਿੱਲਾ ਕਰਤਾ। ਕਹਿੰਦੀ ਪੂਰਨ ਆਇਆ ਸੀ, ਮੇਰੇ ਨਾਲ ਹੱਥੋਂ ਪਾਈ ਕੀਤੀ ਉਹਨੇ, ਨਾਲੇ ਮੇਰੇ ਬੱਤੀਆਂ ਬਜਾ ਗਿਆ, ਚਮੱਖੇ ਦੀਵੇ ਬਜਾ ਗਿਆ। ਉਹਨੂੰ ਜੇ ਇਲਜ਼ਾਮ ਲਾਤਾ। ਹਾਂ, ਇਲਜ਼ਾਮ ਲਾਤਾ। ਜੇ ਉਹਨੂੰ ਮਰਵਾ ਲਵੇ ਨਾ ਫਿਰ ਮੈਂ ਰਾਜੀ ਹੁੰਦੀ ਹੈ, ਨਹੀਂ ਮੈਂ ਰਾਜੀ ਨਹੀਂ ਹੁੰਦੀ। ਰਾਜੇ ਸਲਮਾਨ ਨੇ ਕਹਿਤਾ, ਕਹਿੰਦਾ ਵੀ ਚੂੜਿਆਂ ਨੂੰ ਵੀ ਇਹਨੂੰ ਲੈ ਜਾਓ ਫੜ ਕੇ, ਇਹਨੂੰ ਮਾਰ ਕੇ ਖੂਹ ਸੁੱਟ ਦਿਓ। ਅੱਛਾ। ਉਹ ਚੂੜਿਆਂ ਨੇ ਫੜ ਲਿਆ। ਬੁਲਬੁਲਾਂ ਓਏ ਉੱਡੀਆਂ ਬਾਗ ਦੀਆਂ ਬੁਲਬੁਲਾਂ, ਤੋਤਿਆਂ ਨੇ ਬੰਨ ਲੀਡਰ, ਖਾੜਾ ਇੰਦਰ ਦਾ ਡੋਲਿਆ, ਉਹ ਪਲੀਆਂ ਡਿੱਗੀਆਂ ਦੰਦਾਂ ਦੇ ਭਾਰ। ਕਹਿੰਦੇ ਗਿੱਦੜਾਂ ਨੇ ਚੀਕਾਂ ਮਾਰੀਆਂ, ਰੋਹੀ ਛੱਡ ਗਏ ਉਹ ਰੋਹੀ ਛੱਡ ਗਏ ਸ਼ੇਰ ਬਗਿਆੜ, ਖਾੜਾ ਇੰਦਰ ਦਾ ਡੋਲਿਆ, ਪਰੀਆਂ ਡਿੱਗੀਆਂ ਦੰਦਾਂ ਦੇ ਪਾਰ। ਅੱਗੇ ਉਹ ਪੂਰਨ ਬੋਲਦਾ, ਡਾਢੀ ਕਰਦਾ ਹਾਲ ਬਖਾਰ, ਮੇਰੀਆਂ ਗੋਡਿਆਂ ਤੋਂ ਲੱਤਾਂ ਵੱਢ ਲਿਓ, ਕਰ ਦਿਓ ਚੂੜਿਓ। ਬਜ਼ੁਰਗੋ, ਗੱਲਾਂ ਤੇ ਮੁੱਕਣੀਆਂ ਨੇ, ਬਾਤਾਂ ਤੇ ਲੰਮੀਆਂ ਨੇ, ਇਹੀ ਗੱਲਾਂ। ਪਰ ਇਹ ਵੇ ਕਿ ਤੁਹਾਡਾ ਦਮ ਸਲਾਮਤ ਰਵੇ, ਤੁਹਾਡੇ ਲਈ ਦੁਆਵਾਂ ਨੇ, ਤੇ ਤੁਹਾਡੇ ਨਾਲ ਫੇਰ ਕਦੀ ਸਬਬ ਛੇਤੀ ਬਣਾਵਾਂਗੇ ਤੇ ਤੁਹਾਡੇ ਨਾਲ ਰੱਜ ਕੇ ਗੱਲਾਂ ਕਰਾਂਗੇ ਬਹਿ ਕੇ। ਤੇ ਉਹ ਮੇਰੀਆਂ ਗੋਡਿਆਂ ਤੋਂ ਲੱਤਾਂ ਵੱਢ ਲਿਓ, ਕਰ ਦਿਓ ਚੂੜਿਓ, ਮੇਰੀਆਂ ਜਾਂ ਤੋਂ ਲਿਓ ਬਾਹਾਂ ਉਤਾਰ, ਡੇਲੇ ਭਗਤ ਦੇ ਕੱਢ ਲਿਓ, ਤਿੱਖੀਆਂ ਛੁਰੀਆਂ ਦੇ ਨਾਲ, ਮੇਰੀ ਭਰ ਲਿਓ ਕਟੋਰਾ ਰਤ ਦਾ, ਉਹ ਤੁਸੀਂ ਦੇ ਦਿਓ ਮੇਰੇ ਬਾਪ ਨੂੰ, ਉਹਨੂੰ ਹੋ ਜਾਵੇ ਇਤਬਾਰ, ਫਿਰ ਦੇ ਦਿਓ ਨੂੜਾ ਡੈਣ ਨੂੰ, ਉਹਦੇ ਪੀ ਕੇ ਹੋ ਜਾ ਢਿੱਡ ਨੂੰ ਉਦਾਰ, ਖੱਲ ਓਏ ਭਗਤ ਦੀ ਲਾ ਲਿਓ। ਹਾਏ ਹਾਏ ਯਾਰ ਭੈਣ ਦੀ ਫੁੱਦੀ ਜਾਵਾ, ਮੈਂ ਥੱਕਦਾ ਨਹੀਂ ਹੁੰਦਾ ਬੜੀ ਹੁੰਦੀ। ਉਹ ਖੱਲ ਓਏ ਭਗਤ ਦੀ ਲਾ ਲਿਓ, ਸਿੱਟ ਦਿਓ ਚਮਾਰਿਆ ਦੇ ਬਾਰ, ਜਿਹੜਾ ਪਾਣੀ ਪੀਜੂ ਓਏ ਭਗਤ ਦੀ ਖੱਲ ਦਾ, ਪਾਪੀ ਉਹ ਸੁਰਗਾਂ ਨੂੰ ਜਾਣ, ਤੇਰੀ ਗਰਗ ਜਾ ਕਚਹਿਰੀ ਰਾਜਿਆਂ। ਚਲੋ ਜੀ, ਬਹੁਤ ਹੋ ਗਿਆ ਸੀ ਜੀ, ਟਾਈਮ ਦਾ ਵੀ ਰੌਲਾ, ਤੇ ਜ਼ਰੂਰ ਆਪਾਂ ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਇਹ ਤੁਹਾਡੇ ਭਾਈ, ਇੱਕ ਤੇ ਰਮਜ਼ਾਨ ਦਾ, ਮੈਂ ਇਹ ਤੇ ਤੁਹਾਡੇ ਲਈ, ਇਹ ਤੁਹਾਡੇ ਵਾਸਤੇ ਹੈ। ਸਾਹਮਣੇ ਦੇਖੋ, ਉਧਰ ਉਧਰ ਕੈਮਰੇ ਫੜ ਲਓ ਹੱਥ। ਕੈਮਰੇ ਦਾ ਜ਼ਮਾਨਾ ਆ ਗਿਆ। ਚਲੋ ਅੱਛਾ, ਇਹਨਾਂ ਦੇ ਜਿਹੜੇ ਭਾਈ ਅਜ਼ੀਜ਼ ਸਾਹਿਬ ਦੇ ਰਮਜ਼ਾਨ ਸਾਹਿਬ, ਮੁਹੰਮਦ ਰਮਜ਼ਾਨ, ਜਿਹੜੇ ਜਿਨ੍ਹਾਂ ਨਾਲ ਅਸੀਂ ਰਿਕਾਰਡ ਕੀਤਾ ਸੀ ਪੰਜਾਬੀ ਲਹਿਰ ਵਾਲਿਆਂ ਨੇ, ਉਹ ਦੁਨੀਆ ਤੋਂ ਟੁਰ ਗਏ। ਅਸੀਂ ਉਹਨਾਂ ਵਾਸਤੇ, ਉਹਨਾਂ ਦੀ ਯਾਦ ਵਾਸਤੇ, ਉਹਨਾਂ ਦੇ ਦੋਤਰੇ ਰਾਣਾ ਮੱਖਣ ਨੂੰ ਉਹਨਾਂ ਦੇ ਨਾਂ ਦਾ ਸੂਟ ਦੇ ਰਹੇ ਹਾਂ। ਬੜੀ ਮੁਹੱਬਤ। ਥੈਂਕ ਯੂ ਸਰ, ਥੈਂਕ ਯੂ। ਅੱਛਾ ਜੀ, ਹੁਣ ਮੈਂ ਮੁਹੰਮਦ ਤਫੈਲ ਸਾਡੇ ਬਜ਼ੁਰਗ ਨੇ, ਚੱਕ ਨੰਬਰ 52 ਜੀਮਬੇ ਮੁੱਲਾਂਪੁਰ ਤੋਂ ਨੇ, ਪਿੱਛੋਂ ਭੋਲੇਵਾਲ ਇਹਨਾਂ ਦਾ ਪਿੰਡ ਹੈ, ਅੰਮ੍ਰਿਤਸਰ ਜ਼ਿਲ੍ਹੇ ਦਾ। ਇਹਨਾਂ ਦੇ ਨਾਲ ਗੱਲਾਂ ਕਰਨੀਆਂ ਜੀ। ਬਿਸਮਿਲ੍ਲਾ। ਬਾਬਾ ਜੀ, ਰੱਬ ਸੋਹਣਾ ਤੁਹਾਨੂੰ ਸਾਥ ਸਾਥ ਸੁੱਖ ਸਿਹਤ ਸਲਾਮਤੀ ਦੇਵੇ, ਤੁਹਾਡੇ ਲਈ ਦੁਆਵਾਂ। ਤੁਸੀਂ ਬੜੇ ਦੁੱਖ ਭੋਗੇ ਨੇ, ਆਪਣੇ ਬਾਰੇ ਦੱਸੋ ਕੁਝ, ਆਪਣੇ ਜਨਮ ਬਾਰੇ, ਕਿਹੜੇ ਸੰਨ 'ਚ ਪੈਦਾ ਹੋਏ, ਕਿੱਥੇ ਪੈਦਾ ਹੋਏ, ਆਪਣੇ ਘਰ ਟੱਬਰ ਬਾਰੇ ਦੱਸੋ, ਆਪਣਾ ਪੂਰਾ ਨਾਂ ਤੁਹਾਡਾ ਕੀ, ਜਦ ਗੋਤ ਵੀ ਦੱਸੋ।
ਮੁਹੰਮਦ ਤਫੈਲ ਹੈ ਮੇਰਾ ਨਾਮ। ਅੱਛਾ ਜੀ, ਬਜ਼ੁਰਗਾਂ ਦਾ ਮੇਰਾ ਨਾਮ ਵਾਲਾ ਸਾਹਿਬ ਦਾ ਕੀ ਨਾਮ ਸੀ? ਵਾਲਾ ਬਜ਼ੁਰਗਾਂ ਸਾਹਿਬ ਦਾ ਕੀ ਨਾਂ ਸੀ? ਨਾਂ ਤੇ ਉਹਦਾ ਮਾਪਿਆਂ ਨੇ ਮਿਹਰਦੀਨ ਰੱਖਿਆ ਸੀ। ਅੱਛਾ ਤੋ ਜਦੋਂ ਧੌਲੇ ਆਏ ਨੇ ਤੇ ਮਹਿੰਦੀ ਲਾਉਣ ਲੱਗ ਪਏ, ਫਿਰ ਮਹਿੰਦੀ ਦੇ ਨਾਂ ਤੇ ਮਸ਼ਹੂਰ ਹੋ ਅੱਛਾ ਅੱਛਾ। ਤੇ ਕਿਹੜੀ ਤੁਹਾਡੀ ਗੋਤ ਕਬੀਲਾ ਕੇ? ਗਏ। ਰੰਧਾਵੇ। ਅੱਛਾ, ਤੇ ਤੁਹਾਡਾ ਉੱਥੇ ਪਿੱਛੇ ਕਿਹੜਾ ਪਿੰਡ ਹੈ? ਭੋਲਿਆਲ। ਅੰਮ੍ਰਿਤਸਰ? ਭੋਲਿਆਲ ਅੰਮ੍ਰਿਤਸਰ ਚ? ਅੰਮ੍ਰਿਤਸਰ ਚ, ਤਹਿਸੀਲ ਵੀ ਅੰਮ੍ਰਿਤਸਰ ਸੀ, ਜ਼ਿਲ੍ਹਾ ਵੀ ਅੰਮ੍ਰਿਤਸਰ। ਅੱਛਾ, ਨੇੜੇ ਲੱਗਦਾ ਪਿੰਡ ਹਾਂ। ਅੰਮ੍ਰਿਤਸਰੋਂ? 15-16 ਕੋਸ ਸੀ। 15-16 ਕੋ? ਹਾਂ ਇਹਦਾ ਮਤਲਬ 32 ਮੀਲ ਹੈ। ਹਾਂ। ਯਾਨੀ ਉਧਰ ਬਾਰਡਰ ਵੱਲ, ਲਾਹੌਰ ਦੇ ਬਾਰਡਰ, ਵਾਘੇ ਦੇ ਬਾਰਡਰ ਕੋਲ? ਨਹੀਂ ਨਹੀਂ, ਪਰਾਂ ਨੂੰ ਉਧਰ। ਅੰਮ੍ਰਿਤਸਰੋਂ ਪਰਾਂ ਨੂੰ ਸੀ। ਅੱਛਾ ਅੱਛਾ। ਅੱਛਾ, ਕੀ ਉਮਰ ਸੀ ਤੁਹਾਡੀ ਜਿਸ ਵੇਲੇ ਇਹ ਵੰਡ ਹੋਈ? 15-16 ਸਾਲ ਦੀ ਮੇਰੀ ਉਮਰ ਸੀ। ਅੱਛਾ, ਇਸ ਵੇਲੇ ਕਿੰਨੀ ਹੋ ਗਈ? ਇਸ ਵਕਤ ਮੈਨੂੰ 86ਵਾਂ ਸਾਲ ਜਾਂਦਾ। 86 ਸਾਲ। ਅੱਛਾ, ਤੇ ਸਕੂਲ ਹੈਗਾ ਸੀ ਉੱਥੇ ਤੁਹਾਡੇ ਪਿੰਡ? ਨਹੀਂ ਸਕੂਲ ਕੋਈ ਨਹੀਂ ਕੋਈ ਨਹੀਂ, ਸਕੂਲ ਆ ਕੇ ਚਰਨ ਮਾਈਕ ਨੇੜੇ ਕਰੋ। ਹਾਂ, ਚਰਨ ਕੇ ਪਿੰਡ ਸੀ, ਉੱਥੇ ਪ੍ਰਾਇਮਰੀ ਸਕੂਲ ਸੀ। ਪਰ ਸਾਡੇ ਬੱਚੇ ਜਿਹੜੇ ਜ਼ਿਮੀਂਦਾਰਾਂ ਦੇ ਸੀ, ਤੇ ਗਾੜੀਆਂ ਤੇ ਇਹਨਾਂ ਦੀ ਧੂਏ ਕੱਸ ਜਾਂਦੇ ਨੇ ਸੀ, ਬੋਲਦੀ ਹਿੱਕਦੀਆਂ। ਨਹਿਰ ਪਿੰਡ ਦੇ ਕੋਲੋਂ ਦੀ ਨੰਗੀ ਸੀ। ਅੱਛਾ। ਸਾਡਿਆਂ ਵੱਡਿਆਂ ਪਾਣੀ ਨਾਲ ਲਿਆ ਵੀ ਕੀ ਸਾਨੂੰ ਮਾਮਲਾ ਦੇਣਾ ਪਿਆ ਕਰੂ। ਖੂਹਾਂ ਦੀ ਵਾਹੀ ਸੀ, ਉਹ ਸਾਰਾ ਦਿਨ ਖੂਹ ਵਗਦਾ ਰਹਿਣਾ, ਸ਼ਾਮ ਨੂੰ ਵੇਗਾ ਛੇਕ ਨਹੀਂ ਥਾਂ ਭਰਨਾ, ਸਾਰਾ ਦਿਨ ਝੀ ਹੁੰਦੀ ਰਹਿਣੀ। ਟਿੰਡਾਂ ਵਾਲੇ ਖੂਹ ਸਨ? ਸਾਰੇ ਖੂਹ ਹੀ ਸੀਗੇ, ਖੂਹਾਂ ਨਾਲ ਵਾਈ ਹੋ ਰਹੀ ਸੀ ਨਾ। ਖੂਹਾਂ ਨਾਲ ਵਾਹੀ ਹੁੰਦੀ ਸੀ। ਉਹ ਤੇ ਇਹ ਸੀ ਵੀ ਅੱਲਾ ਦਾ ਕਰਮ ਸੀ ਵੀ ਬਾਰਿਸ਼ਾਂ ਉੱਥੇ ਆਮ ਹੁੰਦੀਆਂ ਸੀ ਤੇ ਸਾਡੇ ਦਾਣੇ ਖਾਣ ਜੋਗੇ ਹੋ ਜਾਂਦੇ, ਹੋਰ ਖੂਹਾਂ ਦੀ ਵਾਹੀ ਕਾਹਦੀ ਹੁੰਦੀ? ਤੇ ਪਿੰਡ 'ਚ ਤੁਹਾਡੇ ਕਿੰਨੇ ਹਿੰਦੂ ਸਿੱਖ ਹੈਗੇ ਸਨ? ਕੋਈ ਨਹੀਂ, ਕੋਈ ਨਹੀਂ, ਇੱਕ ਸਾਰਾ ਮੁਸਲਮਾਨਾਂ ਦਾ ਪਿੰਡ? ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਇੱਕ ਤੁੰਸ਼ੀ ਰੋੜਾ ਸੀ। ਅੱਛਾ, ਤੁੰਸ਼ੀ ਰੋੜਾ। ਤੁੰਸ਼ੀ ਸੀ, ਰੋੜਾ ਸੀ ਉਹਦੀ ਜ਼ਾਤ, ਤੁੰਸ਼ੀ ਉਹਦਾ ਰੋੜਾ ਨਾਮ ਸੀ। ਹਾਂ, ਅੱਛਾ। ਤੇ ਤੁਹਾਨੂੰ ਇਹ ਕਿੱਥੋਂ ਜਿਹੜੀਆਂ ਵੰਡ ਦੀਆਂ ਖਬਰਾਂ ਇਹ ਕਿੱਥੋਂ ਮਿਲੀਆਂ? ਕਿਵੇਂ ਤੁਹਾਨੂੰ ਇਹ ਸਿਆਸਤ ਦਾ ਪਤਾ ਲੱਗਾ? ਕੀ ਸਿਆਸਤ ਹੋ ਰਹੀ ਸੀ ਪਿੰਡ 'ਚ? ਕੀ ਖਬਰ ਸੀ ਤੁਹਾਨੂੰ? ਕੋਈ ਪਤਾ ਨਹੀਂ ਸੀ ਸਾਡੇ ਪਿੰਡ 'ਚ। ਸਾਡੇ ਇੱਥੇ ਤੇ ਹੁਣ ਬੰਗਲੇ ਆਂਦੇ ਆ ਨਾ, ਉੱਥੇ ਸਾਡੇ ਪਿੰਡ ਦੇ ਬਿਲਕੁਲ ਨਾਲ ਕੋਠੀ, ਅਸੀਂ ਉਹਨੂੰ ਕੋਠੀ ਆਨੇ ਨਾ, ਹੁਣ ਬੰਗਲੇ ਆਂਦੇ। ਹਾਂ, ਬਿਲਕੁਲ ਬਿਲਕੁਲ। ਉੱਥੇ ਮਿਲਟਰੀ ਆਈ ਸੀ। ਅੱਛਾ। ਜ਼ਿਆਦਾ ਸਿਪਾਹੀ ਜਿਹੜੇ ਸੀ ਉਹ ਸਿੱਖ ਹਿੰਦੂ ਸੀ, ਅੱਛਾ। ਇੱਕ ਉਹਨਾਂ 'ਚ ਮੁਸਲਮਾਨ ਸੀ। ਠੀਕ ਹੈ। ਸਾਡੇ ਬੱਚਿਆਂ ਨੇ ਕੋਈ ਥੋੜੀ ਜਿਹੀ ਗਲਤੀ ਕੀਤੀ ਸੀ, ਇੱਕ ਸਿੱਖਾਂ ਦਾ ਮੁੰਡਾ ਕਤਲ ਕਰ ਦਿੱਤਾ ਹੈ। ਅੱਛਾ। ਬਿਲਾ ਵਜ੍ਹਾ ਹੀ। ਨੇੜੇ ਦੇ ਪਿੰਡ ਦਾ? ਸਾਥੋਂ ਦੂਸਰੇ ਪਿੰਡ ਦਾ ਸੀ। ਅੱਛਾ। ਉੱਥੋਂ ਸਾਡੀ ਦੁਸ਼ਮਣੀ ਉਹਨਾਂ ਨਾਲ ਵਧੀ ਹੈ। ਅਗਰ ਉਹ ਕੰਮ ਇਹ ਨਾ ਸਾਡੇ ਵੱਡੇ ਬੱਚੇ ਕਰਦੇ ਤੇ ਹੋ ਸਕਦਾ ਸੀ ਵੀ ਉਹ ਸਾਨੂੰ ਇੰਨੀ ਤਕਲੀਫ ਨਾ ਹੀ ਦੇਣ। ਤੇ ਕੀ ਤਕਲੀਫਾਂ ਦਿੱਤੀਆਂ? ਉਹ ਸਾਨੂੰ ਇਹ ਸੀ ਵੀ ਫਿਰ ਉਹ ਸਾਡਾ ਖੂਹ ਜਿਹੜਾ ਹੁੰਦਾ ਸੀ ਨਾ, ਜ਼ਮੀਨ ਬਾਰਡਰ ਤੇ ਸੀ, ਮਤਲਬ ਅਖੀਰ ਪਿੰਡ ਦੇ ਸਾਡਾ ਖੂਹ ਹੁੰਦਾ ਸੀ। ਉੱਥੋਂ ਦੀ ਬੀਸ ਲੈਣ ਲੰਘਦੀ ਨਹੀਂ ਜਿਹੜੀ ਆਪਣਾ ਜਾਂਦੀ ਸੀ ਹਰੀਲੇ ਸ਼ਹਿਰ ਨੂੰ। ਅੱਛਾ। ਉੱਥੇ ਉਹ ਸਿੱਖ ਘੋੜੀਆਂ ਤੇ ਆਉਣਾ, ਇੱਕਾ ਦੁੱਕਾ ਬੰਦੇ ਜਿਹੜੇ ਉਹਨਾਂ ਨੂੰ ਮਾਰਨਾ, ਸ਼ਹੀਦ ਕਰ ਦੇਣਾ। ਉਹ ਫਿਰ ਅਸੀਂ ਵੀ ਘੋੜੀਆਂ ਤੇ ਬਹਿ ਜਾਣਾ, ਫਿਰ ਅਸੀਂ ਉਹਨਾਂ ਨੂੰ ਪੈ ਜਾਣਾ, ਉਹਨਾਂ ਸਾਨੂੰ ਮਾਰਨਾ, ਅਸੀਂ ਉਹਨਾਂ ਨੂੰ ਮਾਰਨਾ। ਇਹੋ ਲੜਾਈ ਫਿਰ ਕਤਲ ਤੋਂ ਹੋਈ? ਉਸ ਕਤਲ ਤੋਂ ਸਾਰੀ ਗੱਲ ਵਧੀ ਹੈ। ਔਰ ਇਹ ਵੰਡ ਦੇ ਨੇੜੇ ਹੀ ਹੋਇਆ ਕਤਲ? ਵੰਡ ਦੇ ਨੇੜੇ। ਇਹ ਤੁਹਾਨੂੰ ਹੋਸ਼ ਸੀ ਜਦੋਂ? ਬਿਲਕੁਲ ਹੋਸ਼ ਸੀ। ਮੈਂ 15-16 ਸਾਲ ਦਾ ਹਾਂ ਜਦੋਂ ਵੰਡ ਹੋਈ ਹੈ। ਨਹੀਂ, ਕਤਲ ਹੋਇਆ ਉਹ ਜਿਹੜਾ ਕਤਲ ਮੈਂ ਨਾ, ਮੈਂ ਉਸੇ ਵੇਲੇ ਹੋਇਆ ਨਾ? ਉਸੇ ਵੇਲੇ ਹੋਇਆ। ਉੱਥੋਂ ਤੇ ਸਾਡੀ ਨਿਸ਼ਦੀ ਦੁਸ਼ਮਣੀ ਵਧੀ। ਨਹੀਂ ਤੇ ਹੋ ਸਕਦਾ ਤੁਸੀਂ ਨਾ ਆਉਂਦੇ? ਨਹੀਂ, ਆਉਣਾ ਤੇ ਫਿਰ ਵੀ ਆਉਣਾ ਤਾਂ ਲਾਜ਼ਮੀ ਸੀ। ਆਉਣਾ ਤੇ ਲਾਜ਼ਮੀ ਸੀ। ਹਾਂ। ਪਹਿਲੇ ਜਦੋਂ ਮਗਰਿਬ ਦੀ ਅਜ਼ਾਨ ਮਿਲੀ ਆ ਨਾ, ਤੇ ਜਿੱਦਾਂ ਕੁਦਰਤੀ ਹਵਾ ਫਿਰ ਜਾਂਦੀ ਆ ਵੀ ਅਸੀਂ ਪਾਕਿਸਤਾਨ 'ਚ ਆ। ਜਦੋਂ ਇਸ਼ਾ ਦੀ ਨਮਾਜ਼ ਸਾਡੇ ਵੱਡਿਆਂ ਪੜ੍ਹੀ ਆ ਨਾ, ਤੇ ਫਿਰ ਇਹ ਨਹੀਂ ਵੀ ਸਾਨੂੰ ਕਿਸੇ ਨੇ ਐਲਾਨ ਕੀਤਾ ਵਾ, ਕੁਦਰਤੀ ਜਿੱਦਾਂ ਨਾ ਹਵਾ ਹੀ ਫਿਰ ਜਾਂਦੀ ਆ ਵੀ ਨਹੀਂ ਅਸੀਂ ਇੰਡੀਆ 'ਚ। ਅੱਛਾ, ਸਭ ਟੁਰ ਰਹੇ ਨੇ, ਪਤਾ ਨਹੀਂ ਸੀ ਲੱਗ ਰਿਹਾ, ਮਾਹੌਲ ਹੀ ਬਣ ਗਿਆ ਨਾ, ਤੇ ਫਿਰ ਸਾਰੇ ਟੁਰ ਪਏ ਉਸ ਪਾਸੇ। ਅੱਛਾ, ਕਿ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਜਿਹੜੀ ਬਾਰਡਰ ਕੀ ਬਣੂਗਾ, ਵੰਡ ਲੈਣ ਕਿਹੜੀ ਬਣੇਗੀ, ਇਹ ਤੁਹਾਡੇ ਜ਼ਿਲ੍ਹੇ 'ਚ ਸਮਝ ਨਹੀਂ ਸੀ ਆ ਰਹੀ ਤੁਹਾਡੇ? ਨਹੀਂ। ਤੇ ਅੰਮ੍ਰਿਤਸਰ ਸ਼ਹਿਰ ਵੀ ਜਾਂਦੇ ਸੋ, ਕਦੀ ਗਏ ਸੋ ਬਚਪਨ ਵਿੱਚ? ਨਹੀਂ, ਤੁਸੀਂ ਨਹੀਂ ਗਏ? ਵੱਡੇ ਸਾਡੇ ਮਾਮਲਾ ਦੇਣ ਜਾਂਦੇ, ਸਾਡਾ ਬਾਬਾ ਜਿਹੜਾ ਸੀ ਨੰਬਰਦਾਰ ਸੀ, ਉਹ ਮਾਮਲਾ ਦੇਣ ਜਾਂਦਾ ਹੁੰਦਾ ਸੀ, ਤੁਰ ਕੇ ਹੀ ਜਾਂਦੇ ਨੇ, ਤੁਰ ਕੇ ਹੀ ਆਉਂਦੇ ਨੇ। ਉਦੋਂ ਸਵਾਰੀਆਂ ਕਿੱਥੇ ਹੁੰਦੀਆਂ? ਕੋਈ ਵੀ ਪੜ੍ਹਾਈ ਸਕੂਲ ਕੋਈ ਨਹੀਂ ਸੀ? ਨਹੀਂ, ਸਾਡੇ ਪਿੰਡ 'ਚ ਕੋਈ ਸਕੂਲ ਨਹੀਂ ਸੀ। ਲਾਗੇ ਚੰਨਕਿਆਂ ਦੇ ਪਿੰਡ 'ਚ, ਸਿੱਖਾਂ ਦੇ ਪਿੰਡ 'ਚ, ਉੱਥੇ ਸਿੱਖ ਆਪਣਾ ਖੱਤਰੀ ਬਾਹਮਣ, ਇਹ ਮੁਸਲਮਾਨਾਂ ਦੇ ਵੀ ਘਰ ਹੈਗੇ ਸੀ, ਉਹ ਉੱਥੇ ਸਕੂਲ ਹੈਗਾ ਸੀ। ਸਾਡੇ ਪਿੰਡ ਦੇ ਚੰਦ ਮੁੰਡੇ ਜਾਂਦੇ ਸੀ ਉੱਥੇ ਪੜ੍ਹਨ। ਅੱਛਾ ਅੱਛਾ। ਬਾਕੀ
ਸਾਨੂੰ ਤੇ ਜਦੋਂ ਰਤੀ ਕੋਈ ਹੋਸ਼ ਆਉਂਦੀ ਤੇ ਅਸੀਂ ਨੇ ਚੱਲ ਗਾੜੀ ਤੇ ਬਹੁਤ ਡੰਗਰ ਇੱਕ ਜ਼ਿੰਮੇਦਾਰਾਂ ਨੂੰ ਤੇ ਇਲਮ ਦੀ ਹੋਸ਼ ਹੀ ਨਹੀਂ ਸੀ। ਉਹ ਸਾਰਾ ਫਿਰ ਤੁਸੀਂ ਕਿਵੇਂ ਇੱਧਰ ਆਏ, ਇਹ ਸਾਰੀ ਕਹਾਣੀ ਦੱਸੋ। ਉੱਥੋਂ ਫਿਰ ਅਸੀਂ ਮਿਲਟਰੀ ਨੇ ਸਾਨੂੰ ਰੋਕਿਆ ਵਾ ਤੇ ਅਸੀਂ ਤੁਹਾਡੀ ਹਿਫਾਜ਼ਤ ਵਾਸਤੇ ਆਏ ਆ। ਉਹ ਜਿਹੜਾ ਮੁਸਲਮਾਨ ਮੁੰਡਾ ਸੀ ਨਾ, ਹੁਣ ਸਾਡੇ ਚੌਕੀਦਾਰ ਜਿਹੜਾ ਮਾਲੀ ਸੀ ਨਾ ਉੱਥੇ, ਉਹਨੂੰ ਦੱਸ ਦਿੱਤਾ ਸੀ ਉਸ ਮਤਲਬ ਮੁੰਡੇ ਦੇ ਕਤਲ ਹੋਣ ਤੋਂ ਬਾਅਦ ਕਿ ਸਵੇਰ ਨੂੰ ਤੁਹਾਡੇ 12-1 ਵਜੇ 12 ਪਿੰਡਾਂ ਦਾ ਹਮਲਾ ਜੇ, ਅੱਛਾ, ਤੇ ਨਿਕਲ ਜਾਇਓ। ਹੁਣ ਫਿਰ ਸਾਡੇ ਚੌਕੀਦਾਰ ਨੂੰ ਦੱਸਿਆ, ਉਹਨਾਂ ਨੇ ਕਿਹਾ ਬੰਦੇ ਸਿਆਣਿਆਂ ਨੂੰ ਜਾ ਕੇ ਦੱਸ ਦੇ। ਫਿਰ ਜਦੋਂ ਉਹਨਾਂ ਸਾਨੂੰ ਦੱਸਿਆ ਫਿਰ ਰਾਤ ਹੀ ਜਿਹਦੇ ਕੋਲ ਪਹਿਲਾਂ ਤਾਂ ਸਵਾਰੀਆਂ ਹੀ ਕੋਈ ਨਹੀਂ ਸੀ, ਗੱਡੇ ਗੁੱਡੇ ਤੇ ਐਵੇਂ ਟਾਵੇਂ ਟਿੱਲੇ ਹੁੰਦੇ। ਹਵਾ ਉਦੋਂ ਹੋਲੀ ਹੋਈ ਸੀ, ਰੌਲੇ ਪੈ ਗਏ ਸਨ, ਰੌਲੇ ਬੜੇ ਪਏ ਸੀ, ਇੱਕਾ ਦੁੱਕਾ ਬੰਦੇ ਇੱਕ ਦੂਸਰੇ ਨੂੰ ਮਾਰਦੇ। ਸ਼ਹਿਰਾਂ ਵਿੱਚ ਤੇ ਜ਼ਿਆਦਾ ਰੌਲਾ ਸੀ, ਪਿੰਡਾਂ ਵਿੱਚ ਵੀ ਪੈ ਗਿਆ ਸੀ, ਇੱਕੇ ਦੁੱਕੇ ਬੰਦੇ ਮਾਰਨ ਲੱਗ ਪਏ ਸੀ। ਇਹ ਦੱਸੋ ਕਿ ਤੁਹਾਡੇ ਪਿੰਡ ਕਦੀ ਕੋਈ ਅਖਬਾਰ ਆਇਆ ਸੀ? ਨਹੀਂ ਉੱਥੇ ਕੋਈ ਚੱਕਰ ਨਹੀਂ, ਕੋਈ ਪਤਾ ਹੀ ਨਹੀਂ। ਫੌਜੀਆਂ ਸਾਨੂੰ ਬੜਾ ਰੋਕਿਆ, ਅਸਾਂ ਆਖਿਆ ਅਸੀਂ ਰਹਿਣਾ ਹੀ ਨਹੀਂ। ਠੀਕ ਹੈ, ਅਸੀਂ ਇੱਥੇ ਬਟਾਲੇ ਆ ਗਏ। ਜਦੋਂ ਅਸੀਂ 2-3 ਮੀਲ ਚਲੇ ਗਏ ਨਾ, ਫਿਰ ਉਹ ਫੌਜੀ ਸਾਡੇ ਨਾਲ ਤੁਰੇ ਨੇ। ਅੱਛਾ ਅੱਛਾ, ਫਿਰ ਉਹਨਾਂ ਸਾਨੂੰ ਬਟਾਲੇ ਲਿਆਂਦਾ ਵਾ। ਉੱਥੇ ਬਟਾਲੇ ਅਸੀਂ 20-25 ਦਿਨ ਰਹੇ ਆ। ਠੀਕ ਹੈ, ਉੱਥੋਂ ਫਿਰ ਸਾਡਾ ਕਾਫਲਾ ਡੇਰੇ ਆਏ ਪੁਲ ਨੂੰ ਤੁਰਿਆ। ਠੀਕ ਹੈ, ਡੇਰੇ ਆਣ ਕੇ ਸਾਡੇ ਨੁਕਸਾਨ ਹੋਇਆ, 6-7 ਜੀ ਸਾਡੇ ਉੱਥੇ ਸ਼ਹੀਦ ਹੋਏ ਨੇ। ਅੱਛਾ, ਸਮਾਨ ਹੈ ਹਮਲਾ ਹੋਇਆ ਸੀ ਉੱਥੇ? ਹਾਂ, ਉੱਥੇ ਸਾਨੂੰ ਜਸਾ ਪਿਆ ਵਾ। ਜਿਹੜੀ ਡੇਰੇ ਨੂੰ ਲੈਣ ਆਉਂਦੀ ਆ ਨਾ ਗੱਡੀ ਦੀ, ਉਦੋਂ ਸਾਡਾ ਗੱਡਾ ਉਤਰਿਆ ਲੈਣ ਤੋਂ, ਜਦੋਂ ਸਾਨੂੰ ਉਹਨਾਂ ਨੇ ਹਮਲਾ ਸਾਡੇ ਤੇ ਕੀਤਾ। ਮੇਰੀ ਵਾਲਦਾ, ਮੇਰੀ ਭਰਜਾਈ, ਮੇਰਾ ਚਾਚਾ, ਮੇਰਾ ਇੱਕ ਭਰਾ, ਸਾਡੇ 5-7 ਜੀ ਉੱਥੇ ਸ਼ਹੀਦ ਹੋਏ ਨੇ। ਸਮਾਨ ਤੇ ਛੱਡਿਆ, ਜੀ ਵੀ ਉੱਥੇ ਸ਼ਹੀਦ। ਜੀ ਵੱਡਾ ਤਾਂ ਜੀ ਦੀ ਗੱਲ ਹੁੰਦੀ। ਤੇ ਫਿਰ ਉੱਥੋਂ ਨਿਕਲੇ ਅੱਗੇ? ਫਿਰ ਉੱਥੋਂ ਹੀ ਫਸਲਾਂ 'ਚ ਜਾ ਵੜੇ, ਮਗਰੇ ਉਹ ਭੱਜੇ ਫਿਰਦੇ ਸੀ, ਜਿਹਨੂੰ ਮਿਲ ਪੈਂਦੇ ਉਹਨੂੰ ਮਾਰ ਦਿੰਦੇ ਸੀ। ਅਸੀਂ ਵੀ ਭੁੰਦੇ ਨਾ ਸਾਡੇ ਦਾਣੇ ਆ ਗਏ ਸੀ। ਪਿਛਲੇ ਕਾਫਲੇ ਮੁਸਲਮਾਨਾਂ ਦੇ ਜਾ ਵੜੇ, ਉਹਨਾਂ ਪਿਛਲਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਤੇ ਅੱਗੇ ਕੀ ਬਣ ਰਿਹਾ। ਫਿਰ ਉਹਨਾਂ ਦੇ ਨਾਲ ਹੀ ਰਲ ਕੇ ਤੇ ਅੱਗੇ ਫਿਰ ਡੇਰੇ ਵਾਲਾ ਪੁੱਲ ਲੰਘੇ। ਮੇਰੇ 2 ਤਾਏ ਦੇ ਪੁੱਤ ਸੀ, 2 ਮੇਰੇ ਸਕੇ ਭਰਾ ਸੀ। ਉਹਨਾਂ ਦੇ ਤੇੜ ਚਾਦਰਾਂ ਕੋਈ ਨਹੀਂ ਸੀ। ਜਦੋਂ ਪਾਣੀ 'ਚ ਛਾਲਾਂ ਮਾਰੀਆਂ, ਖੱਦਰ ਦੇ ਤੇ ਲੀੜੇ ਹੁੰਦੇ ਸੀ, ਉਦੋਂ ਲੀੜੇ ਨਹੀਂ ਸੀ ਉਦੋਂ ਹੁੰਦੇ, ਉਹ ਭੱਜਣ ਨਹੀਂ ਸੀ ਦਿੰਦੇ। ਫਿਰ ਉਹ ਚਾਦਰਾਂ ਲਾ ਕੇ ਸੁੱਟ ਦਿੱਤੀਆਂ। ਝੱਗੇ ਗੱਲ ਸੀ। ਸਾਡੀ ਇੱਕ ਭੈਣ ਇੱਥੇ ਜੱਲੋ ਰਹਿੰਦੀ ਸੀ, ਉਹਦੇ ਕੋਲ ਜਾ ਕੇ ਇੱਕ ਰੇਜਾ ਮੇਰੇ ਭਰਾ ਨੇ ਫੜਿਆ ਵਾ ਭੱਜਿਆ ਆਉਂਦਿਆਂ। ਤੋ ਡੋਗਰੇ ਅਸੀਂ ਹਰ ਟਾਲੀ ਦੇ ਨਾਲ ਉਂਗਲਾਂ ਨੂੰ ਟਾਲੀਆਂ ਸੀ, ਉਹ ਸੜਕ ਪੱਕੀ ਦੇ ਦੁਆਲੇ। ਉਹਨਾਂ ਨੂੰ ਗੋਲੀ ਮਾਰੀ ਹੈ, ਇਹ ਬਚ ਗਿਆ ਤੇ ਸੰਡੇ ਨੂੰ ਵੱਜੀ, ਸੰਡਾ ਡਿੱਗ ਪਿਆ। ਮੇਰੇ ਪਿਓ ਨੇ ਉਹਨੂੰ ਗਾਲ ਮੰਦਾ ਕੀਤਾ। ਉਹਨੇ ਕਿਹਾ ਨਾ ਫੜ, ਕੁਛ ਵੀ ਨਾ ਫੜ। ਉਹ ਰੇਜਾ ਇੱਕ ਇਹਨੂੰ ਫੜ ਲਿਆ ਸੀ। ਉਹ ਫਿਰ ਜਦੋਂ ਜੱਸੜ ਪਿੰਡ ਦੇ ਅਗਲੇ ਬੰਨੇ ਪੁੱਲ ਦੇ, ਉੱਥੇ ਫਿਰ ਆਣ ਕੇ ਉਹ ਪਾੜ ਕੇ ਨਾ 2-2 ਗਾਈ ਦੇ ਸਾਫੇ ਇਹਨਾਂ 4 ਭਰਾਵਾਂ ਨੇ ਤੇੜ ਕੀਤੇ। ਫਿਰ ਮੁੜ ਕੇ ਗੱਡੀ ਆਈ ਆ, ਉਹਦੇ 'ਚ ਗੱਡੀ 'ਚ ਬਹਿ ਕੇ ਲਾਹੌਰ ਆ ਗਏ। ਤੀਸਰੇ ਦਿਨ ਚੌਥੇ ਦਿਨ ਸਾਨੂੰ ਜੱਲੋ ਜਾ ਕੇ ਸਾਡੀ ਭੈਣ ਸੀ, ਉਹਦੇ ਕੋਲ ਰੋਟੀ ਦਾ ਨਸੀਬ ਹੋਈ ਆ। 3-4 ਦਿਨ ਸਾਨੂੰ ਰੋਟੀ। ਕੀ ਹਾਲਾਤ ਹਨ ਜਦੋਂ ਲਾਹੌਰ ਆਏ? ਲਾਹੌਰ ਦੇ ਵਿੱਚ ਵੀ ਇਸੇ ਤਰ੍ਹਾਂ ਖਲਕਰ ਦੇ ਨਹੀਂ, ਕੋਈ ਖੌਫ ਨਹੀਂ। ਖੌਫ ਕੋਈ ਨਹੀਂ ਸੀ। ਜਿਹੜੇ ਉਧਰੋਂ ਲੋਕ ਆਏ ਸੀ, ਉਹ ਤੇ ਵਿਚਾਰੇ ਉੱਥੇ ਧੱਕੇ ਧੁੱਕੇ ਖਾਂਦੇ ਫਿਰਦੇ। ਰੋਟੀਆਂ ਉਹਨਾਂ ਨੇ ਪਕਾ ਕੇ ਸੁੱਟਣੀਆਂ, ਉਹ ਕਿਸੇ ਦੇ ਹੱਥ ਚ ਆ ਜਣੀ, ਬਹੁਤੇ ਨੇ ਨਾ ਆਉਣੀ। ਅਸੀਂ ਫਿਰ ਉੱਥੇ ਪਰੇ ਜੱਲੋ ਚਲੇ ਗਏ। ਜੱਲੋ ਫਿਰ ਅਸੀਂ ਰਹੇ ਹਾਂ ਕੋਈ ਮਹੀਨਾ। ਕੈਂਪ ਚ ਨਹੀਂ ਗਏ? ਨਹੀਂ, ਕੈਂਪ ਚ ਨਹੀਂ ਗਏ। ਉਹ ਸਾਡੀ ਭੈਣ ਹੈਗੀ ਸੀ ਨਾ ਜੱਲੋ, ਉਹ ਅਸੀਂ ਉਹਦੇ ਕੋਲ ਚਲੇ ਗਏ। ਉਹਨ ਫਿਰ ਸਾਨੂੰ ਮੇਰੇ ਭਰਾਵਾਂ ਨੂੰ ਚਾਦਰਾਂ ਸੀ ਕੇ ਦਿੱਤੀਆਂ ਖੱਦਰ ਦੀਆਂ। ਅਸੀਂ ਫਿਰ ਉਹਦੇ ਕੋਲ ਰਹਿ ਮਹੀਨਾ ਸਾਰਾ। ਫਿਰ ਬਾਕੀ ਦੇ ਜੀ ਸਾਡੇ ਜਿਹੜੇ ਪਿਛਲੇ ਕਾਫਲੇ ਚ ਆਏ ਸੀ ਨਾ, ਉਹ ਇੱਥੇ ਮੁੱਲਾ ਭੋਏ ਵਾਲਾ ਆ ਗਏ, 9 ਚੱਕ, ਤੇ ਨਾਲ ਹੀ ਪਰੇ ਮੁੱਲਾਂਪੁਰ 52 ਚੱਕ। ਇੱਥੇ ਉਦੋਂ ਸਿੱਖ ਬੈਠੇ ਸੀ। ਇਹਨਾਂ ਕੋਲ ਫਿਰ ਅਸੀਂ 2 ਮੱਝਾਂ, ਇੱਕ ਮੇਰੇ ਤਾਏ ਨੇ ਖੜੀ, ਇੱਕ ਅਸਾਂ ਲਈ ਸੀ। ਤੇ ਉਹਨਾਂ ਸਾਨੂੰ ਪੁੱਛਿਆ, ਦੱਸਿਆ, ਇਹਨਾਂ ਕਿ ਵੀ ਸਾਡਾ ਮਾਲ ਮੂਲ ਕੋਈ ਸ਼ੈ ਨਹੀਂ ਆਈ। ਅੱਛਾ, ਸਿੱਖ ਅਜੇ ਬੈਠੇ ਸਨ ਸਾਡੇ ਪਿੰਡ ਚ ਮੁੱਲਾਂਪੁਰ ਚ ਸਿੱਖ ਹਾਲੇ ਬੈਠੇ ਜਿਹੜੇ ਤੁਹਾਡੇ ਪਿੰਡ ਦੇ ਹੈ ਸਨ? ਹਾਂ, ਅੱਛਾ, ਪਿੰਡ ਦੇ ਨਹੀਂ, ਉਹ ਪਰੇ ਉਹ ਢੋਟੀਆਂ ਦੇ ਲੋਕ ਵੀ ਆਏ ਸੀ, ਆਪਣੇ ਲਹਿਲਾਂ ਦੇ ਲੋਕ ਵੀ ਉੱਥੇ ਚਲੇ ਗਏ ਸੀ। ਇਹ 3-4 ਪਿੰਡਾਂ ਦੇ ਉੱਥੇ ਸਾਡੇ ਮੁੱਲਾਂਪੁਰ ਚ ਹੀ ਬੈਠੇ ਸੀ। ਅੱਛਾ, ਹੁਣ ਤੁਹਾਨੂੰ ਉੱਥੇ ਦਾ ਕੀ ਯਾਦ ਆਉਂਦਾ ਹੈ?
ਉੱਥੇ ਦੇ ਜਿਹੜੀਆਂ ਬੜੀਆਂ ਸ਼ੈਆਂ ਯਾਦ ਆਉਂਦੀਆਂ ਨੇ, ਦਿਲ ਬੜਾ ਫੁਰਕਦਾ ਪਜਾਵਾਂ। ਪਰ ਹੁਣ ਆਪਣੀ ਉੱਥੇ ਕਿਹਦੇ ਕੋਲ ਜਾਓ, ਕਿਹਨੂੰ ਮਿਲੋ, ਕੀ ਵੇਖਣਾ ਚਾਹੁੰਦੇ ਹੋ? ਜਿਹੜਾ ਇਹਨਾਂ ਚੌਧਰੀ ਸਾਹਿਬ ਉਹਨਾਂ ਨੇ ਪਿਛਲਾ ਸਾਡਾ ਇੰਟਰਵਿਊ ਲਿਆ ਸੀ ਨਾ ਪਿੰਡ ਜਾ ਕੇ, ਸਾਡੇ ਪਿੰਡ ਅੱਜ ਸਾਡੇ ਲਾਗੇ ਚੱਲਣ ਕੇ ਆ ਨਾ, ਇੱਥੇ ਦੇ ਸਿੱਖ ਬਰਾਦਰੀ ਬੈਠੀ ਹੈ। ਅੱਛਾ। ਉਹਨਾਂ ਨੇ ਪਹਿਲੇ ਹੱਥ ਮੈਨੂੰ ਜਦੋਂ ਮੇਰਾ ਇੰਟਰਵਿਊ ਇਹਨਾਂ ਨੈਟਵਰਕ ਤੇ ਚੜਾਇਆ ਨਾ, ਕੈਨੇਡਾ ਵਿੱਚ ਮੁੰਡਾ ਸਿੱਖਾਂ ਦਾ ਸੀ, ਉਹਨ ਟੀਵੀ ਖੋਲਿਆ ਤੇ ਉਹ ਮੇਰੀ ਫੋਟੋ ਤੇ ਮੇਰੀਆਂ ਗੱਲਾਂ ਸੁਣਨ ਲੱਗ ਪਿਆ। ਉਹਨ ਘੰਟਾ ਸਵਾ ਘੰਟਾ ਸਾਡੇ ਨਾਲ ਗੱਲਾਂ ਕੀਤੀਆਂ। ਅੱਛਾ ਅੱਛਾ। ਅਗਲਾ ਦਿਨ ਹੋਇਆ ਤੇ ਸਾਡੇ ਪਿੰਡੋਂ ਭੋਏ ਵਾਲੋਂ ਹੀ ਟੈਲੀਫੋਨ ਆ ਗਿਆ, ਇਹ ਸਾਡੇ ਲਾਗੇ ਚੱਲਣ ਕੇ ਆ, ਇਹ ਉੱਥੋਂ ਦੇ ਸਿੱਖ ਸੀਗੇ। ਉਹ ਹੁਣ ਮੈਨੂੰ ਬੜਾ ਜ਼ੋਰ ਲਾਉਂਦੇ ਨੇ ਤੇ ਤੂੰ ਆ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੇਰੀ ਜਿਸਮਾਨੀ ਹਾਲਤ ਜਿਹੜੀ ਆ ਨਾ, ਉਹ ਮੈਂ ਹੁਣ ਕੱਲਾ ਨਹੀਂ ਆ ਸਕਦਾ। ਉਹਨਾਂ ਆਖਿਆ ਮੇਰਾ ਬੱਚਾ ਵਾ, ਉਹਦਾ ਨਾਂ ਖਾਲਦ ਹੈ। ਉਹਨੇ ਖਾਲਦ ਨੂੰ ਨਾਲ ਲੈ, ਅੱਜ ਖਾਲਦ ਨੇ ਆਉਣਾ ਸੀ, ਉਹਨਾਂ ਦਾ ਮੈਚ ਸੀ ਪਰਾਂ ਚੰਗ ਵਿੱਚ, ਉਹ ਉੱਥੇ ਚਲੇ ਗਏ ਖੇਡਣ। ਖਾਲਦ ਨੂੰ ਨਾਲ ਲਿਆ। ਮੈਂ ਕਿਹਾ ਭਰਾ ਸਾਨੂੰ ਡਰ ਆਉਂਦਾ। ਹੁਣ ਤੁਸੀਂ ਸਮਝਦੇ ਹੋ ਕਿ ਇਹ ਜਿਹੜੀਆਂ ਸਾਂਝਾਂ ਨੇ ਪੰਜਾਬ ਦੀਆਂ, ਪੰਜਾਬੀਆਂ ਦੀਆਂ, ਇਹ ਜੋ ਤੁਹਾਡੀਆਂ ਪਹਿਲੇ ਹੈ ਸਨ, ਤੇ ਇਹ ਹੁਣ ਦਾ ਉਹ ਦਿਨ ਦਿਹਾੜ ਵੀ ਉਹਨਾਂ ਦੇ ਉਹੀ ਦਿਨ ਆ ਗਏ ਨੇ ਸੌਣ ਦੇ, ਤੇ ਉਹ ਸਾਲ ਬਾਅਦ 47 ਦਾ 14-15 ਅਗਸਤ ਵੀ ਆਉਂਦਾ। ਤੇ ਤੁਸੀਂ ਤੁਹਾਡੇ ਮਨ 'ਚ ਕੀ ਗੱਲਾਂ ਚੱਲਦੀਆਂ ਕਿ ਹੁਣ ਕਿਸ ਤਰ੍ਹਾਂ ਅੱਗੋਂ ਅਸੀਂ ਕਿਵੇਂ ਸਾਡੀ ਨਵੀਂ ਨਸਲ ਜਿਹੜੀ ਆ ਨਾ, ਨਵੀਂ ਨਸਲ ਜਿਹੜੀ ਆ, ਇਹਨਾਂ ਤੇ ਵੇਖਿਆ ਹੀ ਕੁਛ ਨਹੀਂ। ਉਹਨਾਂ ਨੂੰ ਪਤਾ ਹੀ ਕੁਛ ਨਹੀਂ, ਉਹਨਾਂ ਨੂੰ ਪਤਾ ਹੀ ਕਿਸੇ ਗੱਲ ਦਾ ਨਹੀਂ, ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਹੀ ਕਿਸੇ ਸ਼ਾਇਦ ਦਾ ਨਹੀਂ। ਇਹਨਾਂ ਕਦੋਂ ਉਹਨਾਂ ਨੂੰ ਮਿਲਣਾ, ਤੇ ਉਹਨਾਂ ਦੀ ਨਵੀਂ ਨਸਲ ਨੇ ਇਹਨਾਂ ਨੂੰ ਕਦੋਂ ਮਿਲਣਾ? ਇਹ ਉਮੀਦ ਆਸ ਤੇ ਲਾ ਸਕਦੇ ਹੋ, ਜਾਂ ਤੁਸੀਂ ਕਹਿ ਤੇ ਸਕਦੇ ਹੋ? ਹੁਣ ਕਹਿਆ ਤੇ ਅਸੀਂ ਦਈਏ, ਤੇ ਜੋ ਆਖਣ ਸਾਨੂੰ ਵੀ ਵਿਖਾ ਲੋ, ਤੇ ਕੀ ਵਿਖਾਈਏ? ਜਦੋਂ ਤੱਕ ਦੋਵਾਂ ਮੁਲਕਾਂ ਦੇ ਤਾਲੁਕਾਤ ਠੀਕ ਨਹੀਂ ਹੁੰਦੇ, ਜਿੰਨਾ ਚਿਰ ਸਾਡੇ ਉਧਰੋਂ ਦੀ ਤਾਲੁਕਾਤ ਸਹੀ ਨਹੀਂ ਹੁੰਦੇ, ਉਹ ਵੀਰ ਸਾਡੇ ਕੋਲ ਆਉਣ, ਅਸੀਂ ਉਹਨਾਂ ਕੋਲ ਜਾਈਏ, ਸਾਡੀ ਔਲਾਦ ਉਹਨਾਂ ਕੋਲ ਜਾਵੇ, ਉਹਨਾਂ ਦੀ ਔਲਾਦਾਂ ਸਾਡੇ ਕੋਲ ਆਉਣ, ਫਿਰ ਪਤਾ ਲੱਗੂ। ਹਾਏ ਬਜ਼ੁਰਗੋ, ਅਸਲ 'ਚ ਅਗਲਾ ਪ੍ਰੈਸ਼ਰ ਆ ਗਿਆ ਟਾਈਮ ਦਾ, ਤੇ ਤੁਹਾਡੇ ਨਾਲ ਗੱਲਾਂ ਫਿਰ ਯਕੀਨਨ ਹੋਣਗੀਆਂ। ਤੇ ਇਹ ਜਾਂਦਿਆਂ ਲਵਲੀ ਆਪ ਅਫਜ਼ਲ ਸਾਹਿਰ ਜੀ, ਬਹੁਤ ਮਿਹਰਬਾਨੀ ਤੁਹਾਡੀ, ਔਰ ਇੱਕ ਮਾਣ ਹੈ ਕਿ ਤੁਹਾਡੇ ਨਾਲ ਬਹਿ ਕੇ ਪਤਾ ਨਹੀਂ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਮਹਿਸੂਸ ਨਹੀਂ ਕਰਦੇ ਕਿ ਤੁਹਾਡੇ ਬਰਾਬਰ ਬਈਏ। ਸਾਡੇ ਲਈ ਬਹੁਤ ਮਾਣ, ਪੰਜਾਬੀ ਬੋਲੀ ਲਈ ਬਹੁਤ ਵੱਡਾ ਮਾਣ ਅਫਜ਼ਲ ਜੀ। ਔਰ ਜਦੋਂ ਦੁੱਖ ਵੀ ਹੁੰਦਾ ਹੈ, ਖੁਸ਼ੀ ਵੀ ਹੁੰਦੀ ਹੈ, ਇਹ ਮੇਰੇ ਨਾਂ ਦੇ ਨਾਲ ਇਹ ਵੰਡ ਦੀਆਂ ਕਹਾਣੀਆਂ ਕਿਵੇਂ ਜੁੜ ਗਈਆਂ, ਇਸ ਬਾਰੇ ਆਪਣੇ ਵੇਖਣ ਵਾਲਿਆਂ ਨਾਲ 1 ਮਿੰਟ ਲਈ ਸਾਂਝ ਪਾਣੀ ਚਾਹਾਂਗਾ। ਜਿਸ ਤਰ੍ਹਾਂ ਕਿ ਅਫਜ਼ਲ ਸਾਹਿਰ ਜੀ ਨੇ ਕਿਹਾ ਕਿ ਨਿੱਕੇ ਹੁੰਦਿਆਂ ਜਿਸ ਉਮਰ ਵਿੱਚ ਬਾਲ ਪਰੀਆਂ ਤੇ ਜਿਨ੍ਹਾਂ ਦੀ ਕਹਾਣੀਆਂ ਸੁਣਦੇ ਨੇ, ਅਸੀਂ ਆਪਣੀ ਨਾਨੀ ਦੀ ਝੋਲੀ ਵਿੱਚ ਬਹਿ ਕੇ ਵੰਡ ਦੀਆਂ, ਇਸ ਪੀੜ ਦੀਆਂ, ਇਸ ਦਰਦ ਦੀਆਂ, ਹੰਝੂਆਂ ਤੇ ਹਾਵਾਂ ਦੀਆਂ ਕਹਾਣੀਆਂ ਸੁਣੀਆਂ। ਮੇਰੀ ਨਾਨੀ ਆਪਣੇ ਸਾਰੇ ਜੀਆਂ ਜੰਤ ਵਿੱਚੋਂ ਕੱਲੀ ਸੀ ਜਿਹੜੀ ਬਚੀ ਸੀ ਘਰ ਵਿੱਚੋਂ, ਔਰ ਜੋ ਕਹਾਣੀਆਂ ਉਸਨੇ ਸੁਣਾਈਆਂ, ਔਰ ਅਸੀਂ ਉਹ ਕਹਾਣੀਆਂ ਸੁਣਦੇ ਸੁਣਦੇ ਵੱਡੇ ਹੋਏ, ਫਿਰ ਉਹ ਕਹਾਣੀਆਂ ਸਾਡੇ ਸਾਹਾਂ ਵਿੱਚ, ਸਾਡੀ ਰਗਾਂ ਵਿੱਚ ਸਮੋ ਗਈਆਂ। ਇਹ ਪੀੜ ਜਿਹੜੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਹਾਡੇ ਲਹਿਜੇ ਵਿੱਚ ਬੜਾ ਸੋਜ਼, ਬੜਾ ਦਰਦ ਹੁੰਦਾ ਹੈ, ਇਹ ਦਰਦ ਨਿੱਕੇ ਹੁੰਦਿਆਂ ਹੀ ਸਾਡੇ ਲਹਿਜੇ ਵਿੱਚ ਇਸ ਤਰ੍ਹਾਂ ਆ ਗਿਆ। ਔਰ ਅੱਜ ਜਦ ਵੀ ਕਿਸੇ ਬਜ਼ੁਰਗ ਕੋਲ ਬੈਠਨੇ ਆ, ਉਹਦੀ ਗੱਲਬਾਤ ਸੁਣਨੇ ਆ, ਤੇ ਇੰਜ ਲੱਗਦਾ ਜਿਵੇਂ ਸਾਡੇ ਆਪਣੇ ਘਰ ਦੀ ਕਹਾਣੀ ਹੋਵੇ। ਔਰ ਸਾਡਾ ਮਾਣ ਕਿ ਅੱਜ ਦੀ ਮਹਿਫਲ ਪੰਜਾਬੀ ਲਹਿਰ ਨੇ ਬੜਾ ਵੱਡਾ ਕੰਮ ਕੀਤਾ, ਬੜਾ ਵੱਡਾ ਉਪਰਾਲਾ ਹੈ। ਉਹਨਾਂ ਨੇ ਅੱਜ ਦੀ ਮਹਿਫਲ ਸਜਾਈ ਔਰ ਬਜ਼ੁਰਗਾਂ ਨੂੰ ਇੱਥੇ ਬੁਲਾਇਆ ਹੈ। ਵੱਡੀ ਵੱਡੀ ਹਸਤੀਆਂ ਸਾਡੇ ਲਈ ਬੜਾ ਮਾਣ ਨੇ, ਇਹ ਬਜ਼ੁਰਗ ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਸਮਝਦਾ ਕਿ ਅਗਰ ਅਸੀਂ ਕਿਸੇ ਕਾਬਲ ਹਾਂ ਜਾਂ ਕੋਈ ਗੱਲਬਾਤ ਕਰਦੇ ਹਾਂ, ਕੋਈ ਗੱਲ ਕਰਨ ਦੇ ਕਾਬਲ ਹਾਂ, ਤਾਂ ਪਿੱਛੇ ਇਹਨਾਂ ਬਜ਼ੁਰਗਾਂ ਦਾ ਬਹੁਤ ਵੱਡਾ ਰੋਲ ਹੈ ਜੀ। ਲਵਲੀ ਜੀ ਪਲੀਜ਼। ਸਾਡੇ ਨਾਲ ਸਭ ਤੋਂ ਪਹਿਲੇ ਤੇ ਮੈਂ ਖਿਆਮ ਚੌਹਾਨ ਜੀ ਦਾ ਔਰ ਸਾਜ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਸਾਡੇ ਇਸ ਪੰਜਾਬੀ ਲਹਿਰ ਦੇ ਅੱਜ ਦੇ ਪ੍ਰੋਗਰਾਮ ਤੇ ਆਏ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਚਾਰ ਚੰਦ ਲਾ ਦਿੱਤੇ, ਕਿਉਂਕਿ ਇਹ ਦੋਵੇਂ ਵੀਰ ਆਪਣੀ ਆਪਣੀ ਫੀਲਡ ਦੇ ਵਿੱਚ ਆਪਣਾ ਆਪਣਾ ਨਾਂ ਰੱਖਦੇ ਨੇ
ਤੇ ਮੈਂ ਇਹਨਾਂ ਦਾ ਧੰਨਵਾਦੀ ਹਾਂ। ਅਸੀਂ ਬਜ਼ੁਰਗਾਂ ਦੇ ਚੂੰਕਿ ਟਾਈਮ ਘੱਟ ਹੈ, ਅਸੀਂ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲੇ ਰਾਣਾ ਜਮੀਲ ਸਾਹਿਬ ਨੇ, ਵੇਣੀ ਪਿੰਡ ਹਾਫਜ਼ਾਬਾਦ ਇਹਨਾਂ ਦੇ ਪਿੰਡ ਅਸੀਂ ਗਏ ਵੀ ਸੀ, ਤੇ ਇਹਨਾਂ ਦੀ ਇੱਕ ਬਹੁਤ ਹੀ ਦੁੱਖ ਭਰੀ ਕਹਾਣੀ ਹੈ, ਲੇਕਿਨ ਅਸੀਂ ਚੂੰਕਿ ਅੱਜ ਦੇ ਵਿਸ਼ੇ ਦੇ ਮੁਤਾਬਿਕ ਗੱਲਬਾਤ ਕਰਾਂਗੇ। ਬਾਬਾ ਜੀ, ਜਦੋਂ ਤੁਸੀਂ 47 ਤੋਂ ਪਹਿਲੇ ਤੁਹਾਡੇ ਪਿੰਡ ਜਿੱਥੇ ਤੁਸੀਂ ਰਹਿੰਦੇ ਸੀ, ਉਸ ਪਿੰਡ ਦਾ ਕੀ ਨਾਂ ਸੀ? ਜੁੜੋਹਾ, ਚੜ੍ਹਦੇ ਪੰਜਾਬ 'ਚ। ਤੇ ਜਦੋਂ ਤੁਹਾਡਾ ਉੱਥੇ ਆਪਸ ਦੇ ਵਿੱਚ ਪ੍ਰੇਮ ਸੀ, ਉਹ ਕਿਸ ਤਰ੍ਹਾਂ ਦਾ ਸੀ? ਕੁਝ ਅਲਫਾਜ਼ ਉਸ ਬਾਰੇ ਦੱਸੋ। ਸਾਡਾ ਪ੍ਰੇਮ ਇਹ ਸੀ ਕਿ ਕੋਈ ਹਿੰਦੂ ਮੁਸਲਮਾਨ ਦਾ ਝਗੜਾ ਨਹੀਂ ਸੀ। ਅੱਛਾ। ਸਾਰਾ ਪਿੰਡ ਮੁਸਲਮਾਨਾਂ ਦਾ ਜੀ ਜੁੜਾ ਹਾਂ ਜੀ। ਇੱਕ ਘਰ ਤਰਖਾਣਾ ਦਾ ਸੀ ਜੀ। ਬਾਕੀ ਇੱਕ ਘਰ ਸੀ ਖੱਤਰੀਆਂ ਦਾ, ਜਿਹੜੀ ਦੁਕਾਨ ਸੀ ਉਹਨਾਂ ਦੀ ਪਾਈ। ਕੋਈ ਕਿਸੇ ਦਾ ਲੈਣ ਦੇਣ, ਬਾਹਰ ਅੰਦਰ ਚਾਰ ਸਪੇਰੇ ਜਿਹੜੇ ਪਿੰਡ ਸੀ ਨਾ, ਉਹਨਾਂ ਨਾਲ ਲੈਣ ਦੇਣ, ਆਉਣ ਜਾਣ ਸਭ ਸਾਂਝਾ ਸੀ। ਖੁਸ਼ੀ ਤੇ ਗਮੀ ਤੇ ਉਹਨਾਂ ਨਾਲ ਉਹ ਆਉਂਦੇ ਸੀ, ਖੁਸ਼ੀ ਗਮੀ ਤੇ ਅਸੀਂ ਜਾਂਦੇ ਸੀ। ਕੋਈ ਕਿਸੇ ਦਾ ਇਤਰਾਜ਼ ਹੀ ਨਹੀਂ ਸੀ। ਇਹ ਹਨੇਰੀ ਜਿਹੜੀ ਝੁੱਲੀ ਵੇ, ਇਹ ਸਿਆਸਤਦਾਨਾਂ ਨੇ ਝੁਲਾਈ। ਕੌਮ ਨੂੰ ਕੋਈ ਪਤਾ ਨਹੀਂ, ਬੇਇਲਮ ਕੌਮ ਸੀ, ਜ਼ਿਮੀਂਦਾਰ, ਪੜ੍ਹੇ ਨਹੀਂ ਸੀ। ਤੇ ਜੇ ਕਿਸੇ ਨੇ ਕਿਹਾ ਵੀ ਤੁਸੀਂ ਚਲੇ, ਉਹਨਾਂ ਕਿਹਾ ਵੀ ਜੱਦੀ ਪੁਸ਼ਤੀ ਬੈਠੇ ਅਸੀਂ ਜਾਣਾ ਨਹੀਂ, ਸਾਡੀ ਜੰਮਣ ਭੋਗ ਜ਼ਮੀਨ ਹੈ, ਅਸੀਂ ਨਹੀਂ ਜਾਣਾ। ਉਹ ਨਾ ਉੱਠੇ ਤੇ ਉਹਨਾਂ ਨੇ ਫਿਰ ਇੱਕ ਜਥੇਦਾਰ ਬਣਾ ਕੇ ਹਮਲਾ ਕਰ ਦਿਆ ਰਾਤ ਨੂੰ। ਅੱਛਾ। ਉਹ 'ਚ ਬਹੁਤ ਨੁਕਸਾਨ ਹੋਇਆ। ਕਮ ਸੇ ਕਮ 2 ਹਿੱਸੇ ਪਿੰਡ ਕਤਲ ਹੋ ਗਏ, ਬੀਬੀਆਂ, ਬੱਚੇ। ਜੜੋਹਾ ਪਿੰਡ ਦੀ ਗੱਲ ਕਰ ਰਹੇ ਹੋ? ਜਿਹੜਾ ਹੋਇਆ ਦੀ ਗੱਲ ਹੈ। ਜਿਹੜੇ ਬੱਚੇ, ਕੋਈ ਕਿਧਰੇ ਨੂੰ ਭੱਜ ਗਿਆ, ਕੋਈ ਕਿਧਰੇ ਨੂੰ ਭੱਜ ਗਿਆ, ਕੋਈ ਰਾਏਕੋਟ ਨੂੰ ਭੱਜ ਗਿਆ, ਕੋਈ ਰਿਆਸਤ ਮਲੇਰਕੋਟ ਨੂੰ ਭੱਜਿਆ। ਤੇ ਜਿਹੜੇ ਬੱਚੇ ਜੀ, ਉਹਨਾਂ ਨੂੰ ਸੁਬਾਹ ਕੱਢ ਕੇ ਉਹ ਲਿਜਾ ਕੇ ਉਹਨਾਂ ਕਿਹਾ ਵੀ ਸਾਨੂੰ ਜੇਵਰ ਦੇ ਦਿਓ, ਤੁਹਾਨੂੰ ਕੁਛ ਨਹੀਂ ਕਹਿੰਦੇ। ਬੀਬੀਆਂ ਇੱਕ ਅੰਦਰ ਇਕੱਠੀਆਂ ਕਰੀਆਂ ਜੀ, ਉਹ ਨਾਲ ਲੈ ਕੇ ਸੱਥ ਜੀ ਚਲੇ ਗਏ। ਉਹਨਾਂ ਨੇ ਮੰਗਿਆ, ਉਹਨੂੰ ਕੱਢ ਕੇ ਦੇਤਾ। ਉਹਨਾਂ ਇੱਕ ਪਾਸੇ ਚਾਂਦੀ, ਇੱਕ ਪਾਸੇ ਸੋਨਾ ਖੁਰਜੀ 'ਚ ਪਾਈ ਗਏ, ਜੋ ਲੈ ਲਿਆ, ਹਮਲਾ ਸ਼ੁਰੂ ਕਰਤਾ, ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ। ਅੱਛਾ। ਜਦੋਂ ਹਮਲਾ ਸ਼ੁਰੂ ਕਰਤਾ, ਫਿਰ ਉੱਥੇ ਬੇਸਾਬਾ ਕਤਲੇਆਮ ਬਾਹਰ ਸ਼ੁਰੂ ਸੀ ਉੱਤੇ। ਤੁਹਾਡੇ ਕੋਈ ਆਪਣੇ ਪਰਿਵਾਰ ਦੇ ਜੀ? ਹਾਂਜੀ। ਕੌਣ ਕੌਣ? ਮੇਰੀ ਹਮਸ਼ੀਰਾ, 2 ਭਾਈ, ਵਾਲਿਦ, ਇਹ ਕਤਲ ਹੋਏ ਨੇ ਉਸ ਅੱਛਾ ਕਹਾਣੀ। ਅੱਛਾ ਬਾਬਾ ਜੀ, ਸਾਨੂੰ ਇਹ ਦੱਸੋ, ਜਿਹੜਾ ਹਮਲਾ ਕਰਨ ਵਾਲੇ ਲੋਕੀ ਸੀ ਜੀ, ਉਸ ਪਿੰਡ ਦੇ ਸੀ, ਨਹੀਂ ਨਾਲ ਦੇ ਪਿੰਡਾਂ ਸੀ, ਜਾਂ ਦੂਰੋਂ ਆਏ ਸੀ? ਤੂੰ ਅੱਲਾ ਜਾਣੇ। ਉਹ ਇੱਕ ਜਥੇਦਾਰ ਹੁੰਦਾ ਸੀ ਉਹਨਾਂ ਦਾ ਬਣਾਇਆ। ਉਹਨੇ ਫਿਰ ਇਕੱਠੇ ਕਰਕੇ ਲਿਆ ਕੇ ਨਾ 200-400 ਜੀ ਇਕੱਠਾ ਹੋਣਾ, ਬਾਹਰੋਂ ਬੰਦੂਕਾਂ ਕੋਲ, ਸਾਡੇ ਕੋਲ ਡੰਡੇ ਸੋਟੇ ਦੇ ਬੱਚਿਆਂ ਕੋਲ। ਉਹ ਫਿਰ ਹਮਲਾ ਕਰਨਾ ਰਾਤ ਨੂੰ, ਪਹਿਲਾਂ ਲੜੀ ਜਾਣਾ, ਲੜੀ, ਉਸ ਤੋਂ ਬਾਅਦ ਤੰਗ ਹੋਣਾ ਤੇ ਉਹਨਾਂ ਨੇ ਫਤਹ ਹੋ ਜਾਣੀ। ਜਿਹੜੇ ਤੁਹਾਡੇ ਤੇ ਹਮਲਾਵਰ ਹੋਏ, ਯਾਨੀ ਤੁਹਾਡੇ ਪਿੰਡ ਦੇ ਲੋਕ ਨਹੀਂ ਸੀ? ਨਾ, ਸਾਡਾ ਪਿੰਡ ਦੇ ਸਾਰੇ ਮੁਸਲਮਾਨ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸੀ ਨੇ ਚੂੜੇ, ਚਮਾਰ, ਕਾਲੀਦਾਸ, ਇਹਨਾਂ ਦੇ ਗਰੋਹ ਬਣਾਏ ਸੀ। ਗਰੋਹਾਂ ਦੇ ਨਾਲ ਇੱਕ ਨਾਂ ਰੱਖਣਾ ਵੀ ਅੱਜ ਇਹ ਜਥੇਦਾਰ ਹੈ, ਇਹ ਪਿੰਡ ਤੇ ਹਮਲਾ ਕਰਨਾ, ਇਹ ਤੇ ਹਮਲਾ ਕਰਨਾ। ਬਿਲਕੁਲ ਠੀਕ ਹੈ, ਬਿਲਕੁਲ। ਇਸ ਤਰ੍ਹਾਂ ਕਰਦੇ। ਬਕਾਇਦਾ ਪਲੈਨਿੰਗ ਕੀਤੀ ਜਾਂਦੀ ਸੀ। ਤੇ ਅਗਰ ਉਹ ਕਹਿੰਦੇ ਵੀ ਚਲੇ ਜਾਓ ਉੱਠ ਕੇ, ਕੋਈ ਝਗੜਾ ਨਹੀਂ ਸੀ, ਉੱਠ ਕੇ ਚਲੇ ਜਾਂਦੇ। ਹਮਲਾ ਤੁਹਾਡੇ ਤੇ ਰਾਤ ਜਾਂ ਦਿਨ ਕਿੰਨੇ ਰਾਤ ਟਾਈਮ ਸੀ? ਨੂੰ 10 ਵਜੇ ਹਮਲਾ ਹੋਇਆ। ਠੀਕ ਹੈ। ਰਾਤੋਂ ਰਾਤ ਫਿਰ ਉਹ ਹਰ ਚੀਜ਼ ਫਨਾ ਹੋ ਗਈ। ਰਹਿ ਗਏ ਬੱਚੇ, ਔਰਤਾਂ, ਬੰਦੇ, ਕੁਝ ਮਰ ਗਏ। ਜਿਹੜੇ ਬਾਹਰ ਨਿਕਲ ਗਏ ਉਹ ਭੱਜ ਗਏ। ਜਦੋਂ ਘਰ ਛੱਡ ਕੇ ਭੱਜੇ ਸੀ, ਪਿੱਛੇ ਆਪਣੇ ਜੀਆ ਜੰਤ ਦਾ ਖਿਆਲ ਤੇ ਬੜਾ ਆਂਦਾ ਹੋਣਾ। ਹਰ ਚੀਜ਼ ਦਾ ਕੋਈ ਉੱਥੇ ਸੋਚਦੀ ਨਹੀਂ ਸੀ। ਕੋਲ ਹੁੰਦਿਆਂ ਮਤਲਬ ਕਤਲ ਹੁੰਦੇ ਸੀ। ਛੱਪੜ ਸੀ ਨਾਲ, ਜਿੰਨੀਆਂ ਬੀਬੀਆਂ ਬਚੀਆਂ ਨੇ ਉਹਨਾਂ ਨੇ ਛੱਪੜੇ 'ਚ ਡੁੱਬ ਗਈਆਂ ਜਾ ਕੇ, ਵੀ ਸਾਨੂੰ ਲੈ ਨਾ ਜਾਣ। ਮੇਰੇ ਜਦੋਂ ਮਾਰਿਆ ਨਾ ਵਰਸ਼ਾ, ਮੇਰੀ ਹਮਸ਼ੀਰਾ ਦੇ ਮੈਂ ਉੱਤੇ ਪਿਆ ਸੀ। ਉਹ ਨਾ ਨਿਕਲਿਆ ਤੇ ਫਿਰ ਉਹਨੇ ਪੈਰ ਦੇ ਕੇ ਜਿਹੜੇ ਕੱਢਿਆ, ਖਿੱਚਿਆ ਨਾ, ਉਹ ਖੂਨ ਫਿਰ ਇੰਜ ਗਿਆ ਜਿਵੇਂ ਲੋਟੇ ਦਾ ਪਾਣੀ ਨਿਕਲਦਾ। ਔਰ ਉਹ ਛਵੀਆਂ ਦੇ ਨਿਸ਼ਾਨ ਤੁਹਾਡੇ ਜਿਸਮ ਤੇ ਹੁਣ ਵੀ ਮੌਜੂਦ ਨੇ। ਹਾਂਜੀ ਲਵਲੀ ਜੀ, ਇੱਕ ਸਵਾਲ ਮੈਂ ਜਿਹੜਾ ਬਜ਼ੁਰਗਾਂ ਨੂੰ ਕਰਨਾ, ਖਾਸ ਤੌਰ ਤੇ ਜਿਨ੍ਹਾਂ ਦੇ ਤਨ ਮਨ ਤੇ ਫੱਟ ਲੱਗੇ ਨੇ। ਬਾਬਾ ਜੀ ਸਾਨੂੰ ਇਹ ਦੱਸੋ, ਇਹਨਾਂ ਫੱਟਾਂ ਦੀ ਪੀੜ ਜ਼ਿਆਦਾ ਸੀ ਜਾਂ ਘਰ ਛੱਡਣ ਦੀ ਪੀੜ ਜ਼ਿਆਦਾ ਸੀ? ਨਹੀਂ, ਇਹਨਾਂ ਫੱਟਾਂ ਦੀ ਪੀੜ ਨਹੀਂ ਸੀ, ਘਰ ਛੱਡਣ ਦੀ, ਮੁਲਕ ਛੱਡਣ ਦੀ ਪੀੜ ਸੀ।
ਸਾਡੀ ਜ਼ਮੀਨ, ਪਾਣੀ, ਆਬੋ ਹਵਾ ਸਾਂਝੀ ਸੀ। ਸਾਡਾ ਕਿਹੜਾ ਦੁੱਖ ਸੀ ਉਹਨਾਂ ਨਾਲ ਪੰਜਾਬ ਦਾ? ਬਾਕੀ ਜਿਹੜੇ ਉਵੇਂ ਬੈਠੇ ਪੰਜਾਬ ਜੀ ਸਭ ਕੁਝ ਹੋਇਆ। ਬਿਲਕੁਲ ਠੀਕ ਹੈ। ਪੰਜਾਬ ਤੋਂ ਬਾਹਰ ਤਾਂ ਕੋਈ ਸ਼ੈ ਨਹੀਂ, ਉਵੇਂ ਮੁਸਲਮਾਨ ਬੈਠੇ ਨੇ ਸਾਰੇ। ਇਹ ਪੰਜਾਬ ਤੱਕ ਹੀ ਹੱਦ ਸੀ। ਅੱਛਾ, ਤੁਹਾਡੇ ਘਰ ਦੇ ਜੀ ਮਰ ਗਏ, ਆਪਣੇ ਮਰ ਗਏ, ਆਪਣੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਮਰਦਿਆਂ ਦੇਖਿਆ, ਸਾਹਮਣੇ, ਫਿਰ ਵੀ ਪਿੰਡ ਯਾਦ ਆਉਂਦਾ? ਦੇਖੋ ਜੀ, ਉਹ ਜਿਸ ਵੇਲੇ ਰਾਤ ਨੂੰ ਸੌਂਈਦਾ ਨਾ, ਉਹ ਫਿਰ ਫਿਲਮ ਚੱਲਦੀ ਹੈ। ਹਾਏ ਹਾਏ ਹਾਏ। ਉਹ ਫਿਲਮ ਜਿਵੇਂ ਜਿਵੇਂ ਹੋਈ ਨਾ ਕਹਾਣੀ, ਸਾਰੀ ਰਾਤ ਮਤਲਬ ਚ ਗੁਜ਼ਰ ਜਾਂਦੀ ਹੈ। ਆ ਗਏ ਜਿਹਨੂੰ ਭੱਜ ਗਏ, ਲੁੱਕ ਗਏ, ਇਹ ਕਤਲ ਹੋ ਗਏ ਨੇ, ਇਹ ਚਲੇ ਗਏ ਨੇ, ਜਿਆਦਾ ਖੁੱਲ੍ਹਣੀ ਸੀ ਕੁਛ। ਹਿਜਰ ਤੇਰਾ ਜੇ ਪਾਣੀ ਮੰਗੇ, ਮੈਂ ਖੂਹ ਨੈਣਾ ਦੇ ਗੇੜਾਂ, ਜੀ ਕਰਦਾ ਤੈਨੂੰ ਕੋਲ ਬਿਠਾ ਕੇ, ਮੈਂ ਦਰਦ ਪੁਰਾਣੇ ਛੇੜਾਂ। ਔਰ ਇਹ ਖੁਸ਼ੀ ਕਰਦੇ ਨੇ ਜਦੋਂ 47 ਦੀ ਹੁਣ ਲੋਕ ਖੁਸ਼ੀ ਕਰਦੇ ਨੇ। ਉਹ ਜਿਨ੍ਹਾਂ ਨਾਲ ਗੁਜ਼ਰੀ ਹੈ, ਸਾਨੂੰ ਉਸ ਵੇਲੇ ਰੋਣਾ ਆਉਂਦਾ ਕਿ ਸਾਡੇ ਨੇ ਬੀਤੀ ਹੈ। ਇਹ ਖੁਸ਼ੀ ਮਨਾਉਂਦੀ ਹੈ ਆ ਨਵੀਂ ਪੌਦ। ਉਹ ਕਹਿੰਦੇ ਜੇ ਅਸੀਂ ਨਾ ਹੁੰਦੇ ਤੇ ਪਾਕਿਸਤਾਨ ਨਹੀਂ ਹੋਣਾ ਦਾ। ਉਧਰ ਕਹਿੰਦੇ ਜੇ ਇੰਡੀਆ 'ਚ ਹਿੰਦੂ ਨਾ ਹੁੰਦੇ, ਇਹ ਹਿੰਦੁਸਤਾਨ ਨਹੀਂ ਰਹਿਣਾ ਸੀ। ਉਹਨਾਂ ਲੋਕਾਂ ਨੇ ਇੱਕ ਸਿਆਸਤ ਖੇਲੀ ਹੋਈ ਹੈ ਪਬਲਿਕ ਨਾਲ। ਠੀਕ ਹੈ, ਠੀਕ ਹੈ। ਵਰਗ ਲਾਉਣਾ, ਵਿਗਾੜਨਾ, ਮੁਤਫਰ ਕਰਨਾ ਇੱਕ ਦੂਏ ਤੋਂ, ਕੋਈ ਸ਼ੈ ਨਹੀਂ, ਲੈਣ ਦੇਣ, ਆਉਣ ਜਾਣ। ਸਾਨੂੰ ਅਜੇ ਵੀ ਉਸ ਧਰਤੀ ਨਾਲ ਪਿਆਰ ਹੈ। ਬੜੀ ਗੱਲ ਹੈ ਜੀ, ਬੜੀ ਸੋਹਣੀ ਗੱਲ ਕੀਤੀ, ਬਲਕਿ ਸੋਨੇ ਦੇ ਪਾਣੀ ਨਾਲ ਲਿਖਣ ਵਾਲੀ ਗੱਲ ਕੀਤੀ ਕਿ ਧਰਤੀ ਨਾਲ ਦੁਸ਼ਮਣੀ ਨਹੀਂ ਹੁੰਦੀ। ਗੱਲਬਾਤ ਅੱਗੇ ਵਧਾਉਣ ਜੀ। ਬਾਬੇ ਹੁਣ ਤੁਸੀਂ ਦੱਸੋ ਕਿ ਹੁਣ ਇਹ ਸਾਡਾ ਆਪਸੀ ਜਿਹੜੀ ਸਾਂਝ, ਪਿਆਰ, ਵਿਹਾਰ ਅੱਗੋਂ ਹੁਣ ਕਿਵੇਂ ਅਸੀਂ, ਤੁਹਾਡਾ ਸੁਨੇਹਾ ਇਸ ਪੰਜਾਬੀ ਅੱਜ ਦੀ ਪੀੜ੍ਹੀ ਵਾਸਤੇ ਕੀ ਹੈ? ਤੁਹਾਡੇ ਆਪਣੇ ਜਿਹੜੇ ਤਜਰਬੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡਾ ਬਾਰਡਰ ਖੁੱਲ੍ਹਣਾ ਚਾਹੀਦਾ, ਇੱਕ ਦੂਏ ਨਾਲ ਚੀਜ਼ ਲੈਣ ਦੇਣ, ਆਪਣੇ ਕਾਨੂੰਨ ਨੂੰ ਜਾਰੀ ਰੱਖਣ। ਲੇਕਿਨ ਲੋਕ ਇੱਧਰ ਉੱਧਰ ਆਉਣ, ਇੱਧਰੋਂ ਉੱਧਰ ਜਾਣ, ਆਪਣੀ ਜ਼ਮੀਨ, ਆਪਣਾ ਮੁਲਕ, ਕੰਮਕਾਰ, ਕਾਰੋਬਾਰ ਮਿਲਣ ਇੱਕ ਦੂਏ ਨੂੰ, ਤਾਂ ਕਿ ਕਸ਼ਿਸ਼ ਹੋਵੇ ਮੁਹੱਬਤ ਦੀ। ਜਦ ਮਿਲਣਾ ਹੀ ਨਹੀਂ, ਦੇਖਣਾ ਹੀ ਨਹੀਂ, ਕਸ਼ਿਸ਼ ਕਾਹਦੀ ਹੋਣੀ ਹੈ? ਹਰ ਵੇਲੇ ਲੜਾਈ ਰੱਖਣੀ ਹੈ। ਜ਼ਮੀਨ ਰਿਸ਼ਤੇਦਾਰੀ ਮਿਲਦੀਆਂ ਨਹੀਂ। ਜਿਹਨੇ ਮਿਲਣਾ ਦੀ ਉਹਦੀ ਕਾਹਦੀ ਰਿਸ਼ਤੇ? ਨਾ ਜ਼ਮੀਨ ਹੈ ਨਾ ਰਿਸ਼ਤੇਦਾਰੀ ਹੈ। ਭਰਾ ਨੂੰ ਭਰਾ ਨਹੀਂ ਮਿਲਦਾ, 100 ਕੋ ਤੇ ਬੈਠਾ ਹੈ। ਅਗਰ ਮਿਲਦਾ, ਉਹਦੀ ਮੁਹੱਬਤ ਖਿੱਚ ਕੇ ਲਿਆਉਂਦੀ ਹੈ, ਉਹਦਾ ਖੂਨ ਤੜਫਦਾ ਹੈ। ਸਹੀ। ਲੇਕਿਨ ਇਹਨਾਂ ਲੋਕਾਂ ਨੇ ਸਿਆਸਤ ਵਿੱਚ ਲਿਆ ਕੇ ਇਹਨਾਂ ਗਮਰਾਹ ਕੀਤਾ ਪਾਰਟੀਆਂ ਨੇ। ਅਸੀਂ ਤਾਂ ਚਾਹੁੰਦੇ ਹਾਂ ਕਿ ਮੁਲਕ ਜਿਹੜਾ ਅਜੇ ਵੀ ਨਾ ਸਾਂਝ ਹੋਣਾ ਚਾਹੀਦਾ। ਅੱਛਾ, ਯਾਨੀ ਮੌਕਾ ਮਿਲੇ ਤੇ ਤੁਸੀਂ ਆਪਣਾ ਪਿੰਡ ਵੇਖਣ ਜਾਓਗੇ। ਲੇਕਿਨ ਦੋ ਦਫਾ ਗਿਆ ਮੈਂ। ਅੱਛਾ, ਮੇਰੀ ਸ਼ਾਦੀ ਰਿਆਸਤ ਮਲੇਰਕੋਟਲੇ ਹੋਈ ਹੈ। ਵਾਹ ਜੀ ਵਾਹ। ਅੱਛਾ, ਤੁਹਾਡੀ ਜੰਜ ਗਈ ਸੀ ਬਾਅਦ ਚ? ਹਾਂਜੀ। ਅੱਛਾ, ਉਹ ਜਿਹੜਾ ਪਹਿਲੇ ਭਾਈ ਤੁਹਾਡੇ ਨਾਲ ਗੱਲ ਹੋਈ। ਹਾਂਜੀ। ਅੱਛਾ। ਤੇ ਬੜਾ ਭਰਾ, ਉਹਦੀ ਸ਼ਾਦੀ ਸੀ ਉੱਥੇ। ਅੱਛਾ, ਤੇ ਹੁਣ ਵੀ ਆਉਣ ਜਾਣ ਹੈ? ਹੁਣ ਤੇ ਮੇਰੇ ਖਿਆਲ 15-20 ਸਾਲ ਹੋ ਗਏ। ਉਹ ਆਉਂਦੇ ਨੇ, ਅਸੀਂ ਨਹੀਂ ਗਏ। ਅੱਛਾ। ਇਹਨਾਂ ਕੋਈ ਮੁਸ਼ਕਿਲ ਕੀਤੀ ਹੈ ਬੀਜੇ ਵਾਸਤੇ। ਹਾਂ, ਜਿਹੜੇ ਉਧਰੋਂ ਬੈਠੇ ਨੇ ਇੱਧਰ, ਇਹ ਮੁਸ਼ਕਿਲ ਬੀਜਾ ਦਿੰਦੇ ਨੇ। ਮਜ਼ਹਬ ਤੇ ਮੁਸਲਮਾਨ ਹੀ ਨੇ ਮਲੇਰਕੋਟਲੇ ਸਾਰੇ। ਹਾਂ, ਉਧਰ ਮੁਸਲਮਾਨ ਨੇ, ਰਿਆਸਤ ਮਲੇਰਕੋਟਲਾ ਬੈਠੇ। ਹਾਂਜੀ। ਹਾਂ, ਬਜ਼ੁਰਗੋ ਤੁਹਾਡੇ ਨਾਲ ਗੱਲ ਕਰਨੀ ਅਸੀਂ ਥੋੜੀ। ਅੱਛਾ, ਕਰੋ। ਵੈਸੇ ਅਫਜ਼ਲ ਜੀ, ਬੜਾ ਵੱਡਾ ਜ਼ੁਲਮ ਕੇ ਬਾਬਿਆਂ ਇਹ ਤੁਹਾਡੇ ਮੁਹੰਮਦ ਸਦੀਕ ਸਾਹਿਬ? ਹਾਂਜੀ। ਤੁਸੀਂ ਆਪਣੇ ਬਾਰੇ ਕੁਝ ਦੱਸੋ। ਆਪਣਾ ਜਨਮ ਤੁਹਾਡਾ ਕਿੱਥੇ ਹੋਇਆ, ਪਿੰਡ ਕਿਹੜਾ ਸੀ? ਜ਼ਿਲ੍ਹਾ ਜਲੰਧਰ ਜਨਾਬ ਮੇਰਾ। ਹਾਂ। ਤਹਿਸੀਲ ਫਗਵਾੜਾ, ਸ਼ਹਿਰ ਦੇ ਰਹਿਣ ਵਾਲਾ। ਸ਼ਹਿਰ 'ਚ? ਸ਼ਹਿਰ ਦੇ ਵਿੱਚ ਇੱਕ ਲੰਘੀ ਤਰਫ ਹਲਕੀ ਆਬਾਦੀ, ਮਾਈਕ ਨੇੜੇ ਕਰੋ। ਹਾਂ, ਹਲਕੀ ਆਬਾਦੀ ਸੀ, ਉਸ ਦੇ ਵਿੱਚ ਰਹਿਣ ਵਾਲਾ। ਅੱਛਾ, ਕੀ ਨਾਂ ਸੀ ਆਬਾਦੀ ਦਾ? ਫਗਵਾੜਾ ਹੀ ਵੱਜਦਾ ਸੀ, ਸ਼ਹਿਰ ਫਗਵਾੜੇ ਦੇ ਨਾਲ ਹੀ ਸੀ। ਮੁਹੱਲੇ ਦਾ ਨਾਂ ਕੋਈ? ਮਹੱਲੇ ਦਾ ਆਪਣਾ, ਜਿਵੇਂ ਪੱਤੀਆਂ ਹੁੰਦੀਆਂ ਨੇ। ਬਾਂਸਾਂ ਵਾਲਾ ਆਪਣਾ ਵੱਜਦਾ ਸੀ। ਅੱਛਾ। ਜਿਸ ਦੇ ਵਿੱਚੋਂ ਇਹ ਆਪਣਾ ਇੱਕ ਰਾਤ ਦਾ ਵਾਕਿਆ, ਕੁੱਤੇ ਰੋ ਰਹੇ ਨੇ, ਬਿੱਲੀਆਂ ਰੋ ਰਹੀਆਂ ਨੇ। ਮੈਂ ਕਿਹਾ ਮਾਂ ਕੁੱਤੇ ਦਾ ਰੋਏ, ਕੋ ਫੌਟ ਕੀ ਹੋ ਗਈ, ਬਿੱਲੀਆਂ ਕਿਉਂ ਰੋਂਦੀਆਂ ਨੇ? ਉਸ ਕਿਹਾ ਬੱਚਾ ਕਿ ਸੁਣਿਆ ਕਿ ਰੱਡੋ ਬਦਲ ਹੋਣੀ ਆ,
ਇਹ ਪਤਾ ਨਹੀਂ ਕਦੋਂ ਹੋਣੀ ਹੈਗੀ ਆ। ਸੁਬਹ ਦਾ ਵਾਕਿਆ ਹੋਇਆ, ਉਹਨਾਂ ਐਲਾਨ ਕਰਤਾ ਕਿ ਲਾਲਾ ਰਾਮ ਦਾ ਹਸਪਤਾਲ ਆ ਨਜ਼ਦੀਕ, ਇਹ ਮੁਸਲਮਾਨੋ ਉੱਥੇ ਚਲੇ ਜਾਓ ਅਗਰ ਤੁਹਾਨੂੰ ਆਪਣੀ ਜਾਨ ਦੀ ਜ਼ਰੂਰਤ ਹੈਗੀ ਆ, ਜਿਹਨੂੰ ਨਹੀਂ ਜਾਨ ਦੀ ਜ਼ਰੂਰਤ ਇੱਥੇ ਕਤਲ ਹੋ ਜਾਓਗੇ। ਅੱਛਾ, ਅਸੀਂ ਘਰ ਦਰਵਾਜ਼ਾ ਛੱਡਿਆ, ਲਾਲਾ ਰਾਮ ਦੇ ਹਸਪਤਾਲ ਦੇ ਵਿੱਚ ਚਲੇ ਗਿਆ, ਖੁੱਲਾ ਮੈਦਾਨ ਸੀਗਾ, ਉੱਥੇ ਅਸੀਂ 2 ਦਿਨ ਵਾਸਤੇ ਰਹੇ। ਅੱਛਾ, ਫਿਰ ਕੋਈ ਫੌਜਦਾਰੀ ਮਿਲਟਰੀ ਉਹਨਾਂ ਐਲਾਨ ਕੀਤਾ, ਭਾਈ ਜੀ ਇਕੱਠੇ ਹੋ ਜਾਓ ਇੱਕ ਜਗ੍ਹਾ ਤੇ, ਤੁਹਾਨੂੰ ਅਸੀਂ ਅਪੜਾ ਦੇਣਾ ਬਾਰਡਰ ਤੇ। ਉੱਥੋਂ ਜਨਾਬ ਅਸੀਂ ਜਦੋਂ ਵਾਲਦਾ ਮੇਰੀ ਆਖਿਆ ਭਈ ਅਸੀਂ ਥੋੜੀਆਂ ਰੋਟੀਆਂ ਪਕਾ ਲਈਏ, ਨਜ਼ਦੀਕ ਸੀ ਸਾਡੇ ਕੋਲ ਲਾਲਾ ਰਾਮ ਦਾ ਹਸਪਤਾਲ, ਬਾਰਿਸ਼ ਪੈ ਰਹੀ ਸੀ, ਮੈਂ ਆਪਣੀ ਵਾਲਦਾ ਦੇ ਨਾਲ ਆਇਆ, ਮਾਂ ਪੁੱਤਰ ਅਸੀਂ ਦੋਨੋਂ ਆ ਗਏ ਆ ਕਿ ਇਸ ਤਰ੍ਹਾਂ ਖੁੱਲਾ ਮੈਦਾਨ ਸੀ, ਕੋਈ ਛੋਟ ਛੋਟੀਆਂ ਝਾੜੀਆਂ ਟਿੱਬੇ ਸੀਗੇ, ਸਾਡੇ ਕੋਲ ਜੋ 2 ਆਪਣਾ ਸਿੱਖ ਕਿਰਪਾਨਾਂ ਪਾਈਆਂ ਹੋਈਆਂ, ਉਹਨਾਂ ਨੇ ਆਪਣੀ ਵਰਦੀ ਪਾਈ ਹੋਈ ਆ। ਇੱਕ ਉਸ ਵਕਤ ਦੇ ਵਿੱਚ 15-16 ਸਾਲ ਦਾ ਜਵਾਨ, ਜਦੋਂ ਜਵਾਨ ਸੀਗਾ, ਉਹਨਾਂ ਦੇਖ ਕੇ, ਸੜਕ ਸੀ ਵਿੱਚ ਦੀ, ਉਹਨਾਂ ਦੇਖ ਕੇ ਉਹ ਲੰਮਾ ਪੈ ਗਿਆ ਤੇ ਮੈਨੂੰ ਇਹ ਦੇਖਣ ਨਾ ਤਾਂ ਕਿ ਮੇਰੀ ਜਾਨ ਬਚ ਜਾਵੇ। ਬਾਰਿਸ਼ ਪੈ ਰਹੀ ਸੀ, ਜਦੋਂ ਉਹਦੇ ਕੋਲ ਦੀ ਗੁਜ਼ਰ ਗਏ ਤੇ ਉਹ ਬੰਦਾ ਅੱਲਾ ਦਾ ਉਹਨਾਂ ਵੱਲ ਦੇਖਣ ਲੱਗਾ, ਸਿਰੀ ਚੁੱਕੀ ਬਾਹਰ ਨੂੰ, ਇੱਕ ਦੀ ਝਾਟੀ ਪੈ ਗਈ। ਉਸਨੂੰ ਦੂਸਰੇ ਨੇ ਆਵਾਜ਼ ਮਾਰੀ ਕਿ ਇੱਥੇ ਬੰਦਾ ਮੁਛਲਾ। ਉਹ ਜਨਾਬ ਦੋਨੋਂ ਵਾਪਸ ਆਏ। ਉਹ ਮੁਸਲਮਾਨ शाहजोर जवान बहादुर बंदा अल्लाह पाक दा उठ के खड़ा हो गया, कहंदा इधर आया साडे कोल। और नजदीक चले गया, उसने हाथ बड्डे, कह के मैनू ना मारो, मैनू खुदा दे वास्ते जान दे। उन्हें कहा कि बावां अपनियां बाजू इस तरह कर, तेन कुछ नहीं कवांगे। मैं सामने बारी विच दी उसनू देख रहा, मेरी माई भी नाल देख रही है। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? मेरी उम्र 8-9 साल की उम्र है। ਅੱਛਾ, ਤੇ ठीक ਤੁਸੀਂ ਵੇਖ है। ਰਹੇ और मैं टुर के आया जनाब, जरा अखी वेख्या हवाला वो मैं तुहानू दसदा। जरा दूर दराज होया वो लोगों ने सुनी सुनाई दी केड़ी बात आ, जड़ी अखी वेखी वो करने। एक वो अगे हो गया, एक पिछे हो गया, बारिश पै रही है। उन्हें 1-2-3 करके एक ने खब्बे बाजू से एक ने सज्जे बाजू से, दोनों बाजू ओदे कलम कर दिते। रोटियां नहीं साडे कोल पक्कियां। मेरी वालदा रोना लग गई। असीं हस्पताल में दाखिल हो गए। वो बच्चा तड़फिया तानू, इन्हां सिद्धियां बलमा उन्हें मार के उन्हें खत्म कर दिता। लिहाजा दूसरे दिन असीं तैयार हो गए। काफिला जो सिगा साडा ब्यासा दरिया दे उत्ते आन के अटार गया। ब्यासे दरिया च जिस वक्त असीं उतरे ते असीं खब्बे तरफ झाटी मारी आ ते कोई लाशां दा अंत नहीं, कितने के ढेर लगे हुए आ। चढ़दी देखा ते लाशां दा कोई अंत नहीं, कितने के ढेर लगे हुए आ। ठीक आ। फिर उस तो बाद साडा काफिला उतों दरिया ब्यासा दे विचों रवान हो गया। ब्यासा दरिया हजे थोड़ा चल रहा सी, बारिश पई आ, अबूर होया, फिर लाशां उत्ते रुड़ गईयां। 15-16 मील का चढ़ा दरिया ब्यासा का, जिहदे विच पहाड़ी किकर वाना बुच करीर जंगल वेला। वो असीं थोड़ा जिहा सफर अबूर किया। सानू उत्थे आन के जसा जड़ा पिछों लुटन वाला वो लै गया, पै गया। सानू साडे काफिले नूं पै गया। कुछ नस गए। मेरे निचे बड़े एक 12 साल का मेरा भाई, एक 14 साल का मेरा भाई, उन्होंने उत्थे शहीद कर दिते। उन्होंने लाशां दे बयान पाए। 11 साल की मेरी भैन जवान वो उठा के लै गए। वक्त का वाकया वो भुलन वाला नहीं, वो जगह भी वाकया भुलन वाली नहीं हैगी। लेकिन उन्होंने विच कोई रहन का हज तो है नहीं। उन्होंने मिलापना
ਕੀ ਸਾਡਾ ਉਹਨਾਂ ਨੇ ਸਾਡਾ ਕੀਤਾ ਤੇ ਕੀ ਕਰਦਾਰ ਅਸੀਂ ਮਿਲਾਪ ਕਰੀਏ ਕਿਆ ਕਰੀਏ ਇਹ ਗਲਤ ਆ ਭਲਾ ਹੋਵੇ अल्लाह पाक जन्नत अता करे बाबा क्या आजम मोहम्मद अली जना लियाकत अली खान अलामा अकबाल साहब मोहम्मद अली पीर जमात अली सरकार पीर मेर अली सरकार पर अच्छा तानू पता सी ये सारा जिसले तारे बुजुर्ग की करते सन ਅਸੀਂ ਆਟਾ ਚੱਕੀ ਲਾਈ ਹੋਈ ਸੀ ਜੀ ਦਾਣੇ ਪੀਣ ਵਾਲੀ ਠੀਕ ਆ ਉਹ ਅਸੀਂ ਆਪਣਾ ਕਾਰੋਬਾਰ ਕਰਦੇ ਸੀ ਅੱਛਾ ਇਹ ਬਜ਼ੁਰਗ ਤੁਹਾਡੇ ਕੀ ਕਰਦੇ ਸਨ ਇਹ ਬਜ਼ੁਰਗ ਕੋਈ ਸਿਆਸਤ ਦੇ ਵਿੱਚ ਹੈ ਸਨ ਉਹਨਾਂ ਨਹੀਂ ਕੋਈ ਸਿਆਸਤ ਤੁਹਾਨੂੰ ਨਹੀਂ ਸੀ ਨਾ ਪਤਾ ਕਿ ਕੀ ਹੋ ਗਿਆ ਨਹੀਂ ਕੋਈ ਤੁਹਾਨੂੰ ਇਹ ਵੀ ਪਤਾ ਕਿ ਦੋਵੇਂ ਪਾਸੇ ਹੋਇਆ ਹਾਂ ਇਹ ਨਹੀਂ ਮੁਸਲਮਾਨਾਂ ਹਿੰਦੂਆਂ ਸਿੱਖਾਂ ਸਾਰਿਆਂ ਨੇ ਇੱਕ ਦੂਜੇ ਨੂੰ ਵੱਢਿਆ ਇਹ ਇੱਧਰ ਦੇ ਪਾਸੇ ਦਾ ਸਾਨੂੰ ਇੱਧਰ ਆਣ ਕੇ ਪਤਾ ਲੱਗਾ ਸਾਨੂੰ ਆਪਣਾ ਪਤਾ ਜੀ ਅਸੀਂ ਇਸ ਪੰਜਾਬ ਦਾ ਦੁੱਖ ਦਰਦ ਉਹ ਵੰਡੀਏ ਜਿਹੜੀਆਂ ਸਾਡੀਆਂ ਸਦੀਆਂ ਹਜ਼ਾਰਾਂ ਸਾਲ ਦੇਖੋ ਅਸੀਂ ਪਾਕਿਸਤਾਨੀ ਤਾਂ ਹੈਗੇ 17 ਸਾਲਾਂ ਤੋਂ ਪੰਜਾਬੀ ਅਸੀਂ 5000 ਸਾਲਾਂ ਤੋਂ ਸਾਡੇ ਗੁਰਪੁਰਖ ਸਾਡੇ ਫਕੀਰ ਦਰਵੇਸ਼ ਅੱਲਾ ਲੋਕ ਰਿਸ਼ੀ ਮੁਨੀ ਸਾਧੂ ਫਕੀਰ ਸਭ ਸਾਂਝੇ ਸਾਡੇ ਸੂਰਮੇ ਸਾਂਝੇ ਸਾਡੀਆਂ ਕਥਾਵਾਂ ਸਾਡੀਆਂ ਸਾਡਾ ਵਿਰਸਾ ਸਾਂਝਾ ਸਾਡੀਆਂ ਤੇ ਸਦੀਆਂ ਵਰਗੀਆਂ ਸਾਂਝਾਂ ਨੇ ਉਹ ਸਾਂਝ ਟੁੱਟੀ ਹੈ ਦੋ ਮੱਝਾਂ ਉਹਨਾਂ ਨੇ ਸੰਗਲ ਖੋਲੇ ਅਜੇ ਤੱਕ ਅੱਖਾਂ ਦੇ ਸਾਹਮਣੇ ਮੇਰੀਆਂ ਅੱਖਾਂ ਵੀ ਭਿੱਜ ਗਈਆਂ ਸੁਣ ਕੇ ਤੇ ਦਰਵਾਜ਼ਾ ਖੋਲਿਆ ਮਕਾਨ ਦਾ ਤਾਲਾ ਖੁੱਲਾ ਅਜੇ ਅੱਖਾਂ ਦੇ ਸਾਹਮਣੇ ਬੱਕਰੀਆਂ ਛੱਡੀਆਂ ਵਿਹੜੇ 'ਚ ਫਿਰਦੀਆਂ ਅੱਖਾਂ ਦੇ ਸਾਹਮਣੇ ਬਾਕੀ ਵੱਲਾ ਆਲਮ ਹੁਣ ਉੱਥੇ ਕੋਈ ਸ਼ੈ ਹੈਗੀ ਉਸ ਬੱਕਰੀ ਸਾਡੇ ਵਕਤ ਹੈਗੀ ਜਾਂ ਨਹੀਂ ਹੈਗੀ ਬਹੁਤ ਸ਼ੁਕਰੀਆ ਬਜ਼ੁਰਗੋ ਹੁਣ ਮੁਖਤਾਰ ਅਹਿਮਦ ਜੀ ਪਨਵਾ ਸਗਰਾ ਤਹਿਸੀਲ ਦਸੂਹਾ ਹੁਸ਼ਿਆਰਪੁਰ ਤੋਂ ਤੇ ਇਸਲਾਮ ਨਗਰ ਚਾਂਦਨੀ ਚੌਕ ਅੱਜ ਕੱਲ ਵਸਦੇ ਨੇ ਦੋਵੇਂ ਮੁਖਤਾਰ ਅਹਿਮਦ ਨੇ ਇੱਕ ਸ਼ਾਹਕੋਟ ਨਨਕਾਣਾ ਸਾਹਿਬ ਜ਼ਿਲ੍ਹੇ ਚ ਆਉਂਦੇ ਨੇ ਅੱਜ ਕੱਲ ਪਿੱਛੋਂ ਸ਼ਫੀਪੁਰ ਜਲੰਧਰ ਦੇ ਨੇ ਅੱਜ ਖਿਆਮ ਚੌਹਾਨ ਸਾਹਿਬ ਤੇ ਤਾਹਿਰ ਸਾਹਿਬ ਵੈਸੇ ਕਿਆ ਹੀ ਕਮਾਲ ਦੇ ਲੋਕ ਨੇ ਔਰ ਕਿਆ ਹੀ ਇਹਨਾਂ ਦਾ ਜਿਗਰਾ ਹੈ ਕਿ ਆਪਣੇ ਪਿੰਡੇ ਤੇ ਵੀ ਸੱਟਾਂ ਝੇਲੀਆਂ ਵਰਸ਼ੀਆਂ ਖਾਦੀਆਂ ਮਾਵਾਂ ਚਲੀ ਗਈਆਂ ਪਿਓ ਚਲੇ ਗਏ ਪਿੰਡ ਚਲੇ ਗਏ ਲੇਕਿਨ ਇਹਦੇ ਬਾਵਜੂਦ ਹੁਣ ਵੀ ਵੇਖਿਆ ਤੁਸੀਂ ਕਿ ਉਹਨਾਂ ਨੇ ਪਿਆਰ ਤੇ ਅਮਨ ਦਾ ਹੀ ਸੁਨੇਹਾ ਦਿੱਤਾ ਸਹੀ ਗੱਲ ਉਹਨਾਂ ਨੇ ਇਹੀ ਕਿਹਾ ਕਿ ਹੁਣ ਵੀ ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਮਹੱਲੇ 'ਚ ਜੇ ਪਿੰਡ 'ਚ ਅਸੀਂ ਇਸ ਦੇਸ਼ 'ਚ ਵਸਦੇ ਹਾਂ ਅਸੀਂ ਆਪਣੇ ਗੁਆਂਢੀਆਂ ਨਾਲ ਚਲੋ ਹੁਣ ਅਸੀਂ ਸਾਡਾ ਹੀ ਸੀ ਵਤਨ ਸਾਡੇ ਬਜ਼ੁਰਗਾਂ ਦਾ ਦੇਸ਼ ਸੀ ਹੁਣ ਉਹ ਪ੍ਰਦੇਸ਼ ਹੋ ਗਿਆ ਪਰ ਦੇਸਾਂ ਦੇ ਨਾਲ ਸਾਂਝ ਤੇ ਹੈ ਕੰਧਾਂ ਹੋ ਜਾਣਾ ਜੀ ਵੱਡੀ ਗੱਲ ਨਹੀਂ ਕੰਧਾਂ 'ਚ ਬੂਹੇ ਤੇ ਬਾਰੀਆਂ ਰੱਖੀਆਂ ਜਾ ਹਵਾ ਆਵੇ ਜਾਵੇ ਲੋਕ ਆਣ ਜਾਣ ਉਹ ਬਹੁਤ ਅੱਛੀ ਗੱਲ ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ ਜੀ ਮੁਖਤਾਰ ਸਾਹਿਬ ਤੁਸੀਂ ਆਪਣੇ ਬਾਰੇ ਜ਼ਰਾ ਦੱਸੋ ਆਪਣਾ ਜਨਮ ਬਾਰੇ ਮੇਰਾ ਨਾਮ ਹੈ ਮੁਖਤਾਰ ਅਹਿਮਦ ਜੀ ਮੇਰੇ ਬਾਪ ਦਾ ਨਾਮ ਹੈ ਜਮਾਲਦੀਨ ਜੀ ਮੇਰੇ ਬਾਬੇ ਨਾਮ ਖਰੇਤੀ ਅੱਛਾ ਪਿੰਡ ਸਾਡਾ ਪਨਮਾ ਸਗਰਾਂ ਸਿੱਖਾਂ ਦੀਆਂ ਨਾਨਕੇ ਪਿੰਡ ਸਾਡਾ ਬਨਿਆਲ ਅੱਛਾ ਸਕੂਲ ਸਾਡਾ ਸੀ ਮੀਰਪੁਰ ਬਨਿਆਲ ਵੀ ਉਸੇ ਜ਼ਿਲ੍ਹੇ 'ਚ ਬਨਿਆਲ ਜੀ ਤਹਿਸੀਲ ਦਸੂਹੇ ਜੀ ਸੀ ਹੁਸ਼ਿਆਰਪੁਰ ਚ ਠੀਕ ਤਹਿਸੀਲ ਦਸੂਹੇ ਦੇ ਨਾਲ ਹੀ ਸੀ 2 ਦਿਨ ਮਿਲਦੇ ਸਾਡਾ ਇਲਾਕਾ ਸੀ ਡੋਗਰਾਂ ਦਾ ਜ਼ਿਆਦਾ ਚੁਜ਼ਾਈ ਪਿੰਡ ਡੋਗਰਾਂ ਦੇ ਚੁਜ਼ਾਈ ਪਿੰਡ ਵਾਣਾ ਦੇ ਸੀ ਅੱਛਾ ਤੇ ਜਿਹੜਾ ਇਧਰਲੇ ਪਾਸੇ ਚੜ੍ਹਦੇ ਪਾਸੇ ਸੀ ਉਹ ਸਾਰੇ ਸਿੱਖਾਂ ਦੇ ਪਿੰਡ ਸੀ ਜਿੱਥੇ ਸਾਡੇ ਦਾਦਕਿਆਂ ਦਾ ਪਿੰਡ ਵੀ ਸੀ ਜਲੋਟੇ ਸੀ ਗੰਗੀਆਂ ਸੀ ਬੇਰਸ਼ਾਹ ਸੀ ਪਨਵਾ ਸਗਰਾਂ ਸੀ ਮਾਲਪੁਰ ਗਿਆ ਇਸ ਨਾਲ ਮਾਲਪੁਰ ਪਰਾਂ ਚੱਲ ਜਾਂਦਾ ਸੀ ਅੱਗੇ ਹਰਿਆਣੇ ਨੂੰ ਜਾਂਦੀ ਸੜਕ ਇਹ ਹਰਿਆਣੇ ਨੂੰ ਜਾਂਦੀ ਸੜਕ ਅੱਛਾ ਅੱਛਾ ਜਿਸ ਦੀ ਉਹ ਬੀਬੀ ਤੁਹਾਡੇ ਨਾਲ ਹੈ ਅੱਛਾ 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 ਹਰਿਆਣੇ ਇਹ ਹਰਿਆਣੇ ਨੂੰ ਜਾਂਦੀ ਸੜਕ ਇਹ ਸੜਕ ਤੋਂ 5 ਕਮੀ ਲੱਗੇ ਸੀ ਹਰਿਆਣਾ ਅੱਛਾ ਤੁਹਾਡਾ ਪਿੰਡ ਹੈ ਸੀ ਮੇਰੇ ਨਾਨਕਾ ਪਿੰਡ ਜਿਹੜਾ ਸੀ ਉਹ ਬਨਿਆਲ ਸੀ ਡਾਕੂਆਂ ਦਾ ਵੀ ਸੁਣਾਉਂਦਾ ਸੀ ਡੋਗਰਾਂ ਦਾ ਵੀ ਸੁਣਾਉਂਦਾ ਸੀ ਜਿਹੜਾ ਨਾਨਕੇ ਪਿੰਡ ਸੀ ਉਹ ਪਨਮਾ ਸਗਰਾਂ ਸਿੱਖਾਂ ਦੀਆਂ ਅੱਛਾ ਅੱਛਾ ਬਾਪ ਮੇਰਾ ਸੂਬੇਦਾਰ ਸੀ ਗਵਰਨਮੈਂਟ ਬਰਤਾਨੀਆ ਦੇ ਜ਼ਮਾਨੇ 'ਚ ਅੱਛਾ ਮੈਂ ਉਹਨਾਂ ਨੇ ਕੋਈ ਜੰਗ ਵੀ ਲੜੀ ਸੀ ਹਾਂਜੀ ਜੰਗ ਲੜ ਕੇ 47 ਦੀ ਪੈਨਸ਼ਨ ਹੋ ਕੇ ਆਏ ਸੀ 47 ਚ 47 ਚ ਪੈਨਸ਼ਨ ਹੋ ਕੇ ਆਏ ਸੀ 46 ਚ 39 ਤੋਂ 45 ਦੀ ਜੰਗ ਉਹਦੇ ਪੁਰਾਣੇ ਬਜ਼ੁਰਗ ਤੁਹਾਡੇ ਤੇ ਉਹ ਸਨ 14 ਦੇ ਭਰਤੀ ਹੋਏ ਸੀ ਉਹ ਤਕਰੀਬਨ ਤੇ ਉਹ ਸੂਬੇਦਾਰ ਸੀ ਗਵਰਨਮੈਂਟ ਬਰਤਾਨੀਆ ਜ਼ਮਾਨੇ 'ਚ ਜਲੰਧਰ ਹੋਏ ਸੀ ਰਿਕਰੂਟਿੰਗ ਅਫੀਸਰ ਲੱਗੇ ਸੀ ਜਲੰਧਰ ਅੱਛਾ ਤੁਹਾਡਾ ਕਿਹੜੇ ਸਾਲ ਦਾ ਜਨਮ ਮੈਂ ਕੋਈ ਤਕਰੀਬਨ 17 ਕੁ ਸਾਲ ਦਾ ਸੀ ਜਦੋਂ ਮੈਂ ਅੱਛਾ ਬੜੀ ਸੇਧ ਮਾਸ਼ਾਅੱਲਾ ਜੀ ਬਾਬਾ ਜੀ ਨੇ ਆਪਣੇ ਵਜੂਦ ਨੂੰ ਸੰਭਾਲਿਆ ਆਪਣੇ ਆਪ ਨੂੰ ਕਾਇਮ ਰੱਖਿਆ ਇੰਨੀ ਹਿੰਮਤ ਇਹਨਾਂ ਦੀ ਇਹਨਾਂ ਵਾਸਤੇ ਜ਼ਰਾ ਤਾੜੀਆਂ ਮਾਰੋ ਮੈਨੂੰ ਖੁਸ਼ ਹੋ ਗਿਆ ਮੈਂ
ਦਿਲ ਸਿਹਤ ਤਾਂ ਖੁਸ਼ ਹੋ ਬਹੁਤ ਚੰਗੀ ਹੋਣੀ, ਤਾਂ ਫਾਲਜ ਹੋ ਗਿਆ, ਫਾਲਜ ਦੀ ਵਜ੍ਹਾ ਨਾਲ ਤਕਲੀਫ ਹੋ ਗਈ ਆ, ਛੋਟੀ ਫੜੀ ਆ, ਨਹੀਂ ਸਿਹਤ ਤਾਂ ਬਹੁਤ ਚੰਗੀ ਸੀ। ਨਹੀਂ ਅੱਲਾ ਖੈਰ, ਅੱਲਾ ਖੈਰ, ਹੁਣ ਵੀ ਬਹੁਤ ਤੁਸੀਂ ਵਧੀਆ ਚੰਗੇ ਹੋ। ਅੱਛਾ, ਫਿਰ ਤੁਸੀਂ ਪੜ੍ਹਾਈ ਆਪਣੀ ਦੱਸੋ। ਪੜ੍ਹਾਈ ਮੈਂ ਚੌਥੀ 'ਚ ਹੋਇਆ ਸੀ ਤੇ ਪਾਰਟੀਸ਼ਨ ਹੋ ਗਿਆ। ਉਹ ਸਨ 47 'ਚ ਬਾਪ ਸਾਡਾ ਪੈਨਸ਼ਨ ਹੋ ਗਿਆ ਤੇ ਉਸੇ ਬਣਾਇਆ, ਮਕਾਨ ਬਣਾਇਆ ਸੀ, ਉਹਦੇ 'ਚ ਰਹੇ ਨਹੀਂ। ਅੱਛਾ, ਅਸੀਂ ਦਾਦਕਿਆਂ ਦੇ ਨਾਨਕਿਆਂ ਦੇ ਪਿੰਡ ਸੀਗੇ, ਉਧਰੋਂ ਛੋਟੀ ਈਦ ਸੀ, ਐਲਾਨ ਹੋ ਗਿਆ ਵੀ ਇਹ ਪਿੰਡ ਨੂੰ ਖਾਲੀ ਕਰ ਦਿਓ, ਜੱਸਾ ਪੈਣ ਵਾਲਾ। ਸਾਡੇ ਪਿੰਡ ਕੱਲੋਵਾਲ ਸੀ, ਚੰਡੀਦਾਸ ਸੀ, ਆਸੇ ਪਾਸੇ ਸਿੱਖ ਇਕੱਠੇ ਹੋਏ 10 ਪਿੰਡਾਂ ਦੇ, ਉਹਨਾਂ ਨੇ ਹਮਲਾ ਕਰਤਾ। ਅਸੀਂ ਉਹ ਈਦ ਪੜ੍ਹ ਕੇ ਅਸੀਂ ਆਪਣਾ ਫਾਰਗ ਹੋ ਕੇ ਆਏ, ਅਸੀਂ ਸ਼ੱਕਰਗੜ੍ਹ ਨੂੰ, ਬਿਆਸਾ ਨੂੰ ਆਏ, ਅਸੀਂ ਮਕੇਰੀਆਂ ਵਾਲੇ ਪਾਸੇ ਨੂੰ ਵੀ ਇੱਥੋਂ ਹੀ ਲੰਘ ਜੀ ਦਰਿਆ। ਜਿਹੜੇ ਅਸੀਂ ਮਕੇਰੀਆਂ ਕੋਲ ਬਿਆਸਾ ਤੇ ਆਏ ਆ ਤੇ ਉਦੋਂ ਪਤਾ ਲੱਗਾ ਵੀ ਅੱਗੇ ਸਿੱਖ ਵੱਢਦੇ ਪਏ ਨੇ, ਜਿਹੜਾ ਜਾਂਦਾ ਉਹਨੂੰ ਮਾਰੀ ਜਾਂਦੇ। ਅਸੀਂ ਉੱਥੋਂ ਨਿਕਲੇ ਆ ਖਾਨਪੁਰ ਨੂੰ, ਖਾਨਪੁਰੋਂ ਆਏ ਆ ਦਸੂਏ ਕੰਪ ਲੱਗਾ ਸਾ ਪੜਾਅ 'ਚ। ਅੱਛਾ, ਉੱਥੇ ਰਹੇ ਅਸੀਂ 1 ਮਹੀਨਾ। ਉਸ ਵੇਲੇ ਸਾਡਾ ਕੰਪ ਉਠਾਇਆ ਡੋਗਰਿਆਂ ਨੇ, ਡੋਗਰੇ ਮਿਲਟਰੀ ਸੀ। ਅਸੀਂ ਫਿਰ ਲਾਵਲਪੁਰ ਧੋਗੜੀ ਗਏ ਆ ਤੇ ਰਾਹ 'ਚ ਸਾਨੂੰ ਮੂਣਕੀ ਜੱਸਾ ਪੈ ਗਿਆ। ਜੱਥਾ ਕਿਹੜਾ? ਜੱਸਾ ਪੈ ਗਿਆ ਸਿੱਖਾਂ ਦਾ। ਠੀਕ ਹੈ, ਹਮਲਾ ਹੋ ਗਿਆ। ਕਿਹੜੀ ਥਾਂ? ਮੂਣਕਾ ਸੀ ਉਹ ਪਿੰਡ ਦਾ ਨਾਮ। ਅੱਛਾ, ਲੈਣ ਦੇ ਨਾਲ ਸੀ, ਲੈਣ 4 ਮੀਲ ਉੱਚੀ ਸੀ, 4 ਫੁੱਟ ਕੀ ਸੀ, ਉਹ ਲਾਗੇ ਦੀ ਸੜਕ ਸੀ, ਇੱਧਰ ਸੀ ਮੂਣਕਾ ਤੇ ਸਾਰੇ ਕਮਾਰ ਸੀ। ਅੱਛਾ, ਉਦੋਂ ਬਾਰਿਸ਼ਾਂ ਹੁੰਦੀਆਂ, 8-8 ਦਿਨ ਦੀਆਂ ਬਾਰਿਸ਼ਾਂ ਹੁੰਦੀਆਂ ਸੀ। ਮਾਈਕ ਸਾਹਮਣੇ ਦੇ 8-8 ਦਿਨ ਦੀਆਂ ਬਾਰਿਸ਼ਾਂ ਹੁੰਦੀਆਂ ਜੀ, ਪਤਾ ਨਹੀਂ ਸੀ ਲੱਗਦਾ ਕੋਈ ਵੀ ਕਿੰਨੀ ਬਾਰਿਸ਼ ਹੋਣੀ ਆ, ਕੀ ਹੋਣਾ ਕੀ ਨਹੀਂ ਹੋਣਾ। ਉੱਥੇ ਮੇਰੇ ਨਾਨੀ ਮਾਰੀ ਗਈ। ਅੱਛਾ, ਮੇਰਾ ਮਾਸੜ ਵੱਢਿਆ ਗਿਆ ਉੱਥੇ। ਹੋਰ ਵੀ 2 ਆਦਮੀ ਜਿਹੜੇ ਸੀ ਉਹ ਆਪਣੀ ਆਈ ਨਾਲ ਫੌਤ ਹੋ ਗਏ ਕੰਪ 'ਚ। ਤੇ ਤੁਹਾਡਾ ਕਿਹੜਾ ਗੋਤ ਕਬੀਲਾ ਕਿਹੜਾ? ਅਸੀਂ ਅਨਸਾਰੀ ਬਰਾਦਰੀ ਤਲਕ ਰੱਖਦੇ ਹਾਂ। ਤੇ ਤੁਸੀਂ ਫਿਰ ਉਸ ਤੋਂ ਇੱਧਰ ਕਿਵੇਂ ਪਹੁੰਚੇ? ਅਸੀਂ ਪਹੁੰਚੇ ਜਿਹੜੇ ਅਸੀਂ ਐਸੇ ਲਾਵਲਪੁਰ ਧੋਗੜੀ ਪਹੁੰਚੇ ਆ ਨਾ, ਉੱਥੇ ਫਿਰ ਸਾਡਾ 15 ਦਿਨ ਕੰਪ ਲੱਗਾ। ਉੱਥੇ ਹੈਜ਼ੇ ਦੀ ਬਿਮਾਰੀ ਆਮ ਹੋ ਗਈ। ਜਿਹੜੇ ਹੈਜ਼ੇ ਦੀ ਬਿਮਾਰੀ ਆਮ ਹੋਈ, ਇਹਨਾਂ ਨੇ ਅੱਧਾ ਕੰਪ ਨੂੰ ਉਠਾ ਲਿਆ ਸਾਡਾ। ਬਿਆਸਾ ਨੂੰ ਇਹਨਾਂ ਨੇ ਤੋੜ ਦਿੱਤਾ ਸੀ। ਜਿਹੜੇ ਬਿਆਸਾ ਪਹੁੰਚੇ ਤਾਂ ਕੰਪ ਰੁੜਿਆ ਸੀ। ਅੱਗੇ ਜਿਹੜਾ ਭਾਈ ਹੁਣੀ ਗੱਲ ਕਰਦੇ ਸੀ ਲਾਸ਼ਾਂ ਵੱਡੀਆਂ ਸੀ, ਉਹਨਾਂ ਨੇ ਮਿੱਟੀਆਂ ਪਾਈਆਂ ਸੀ ਤੇ ਲਾਸ਼ਾਂ ਰੁੜੀਆਂ। ਸਾਡਾ ਉੱਥੇ 4 ਦਿਨ ਕੰਪ ਰਿਹਾ। ਫਿਰ ਸਾਨੂੰ ਬਲੋਚ ਰੈਜੀਮੈਂਟ ਚਲ ਗਈ, ਉੱਥੇ 6 ਆਦਮੀ ਬਲੋਚ ਰੈਜੀਮੈਂਟ ਦੇ, ਉਹਨਾਂ ਨੇ ਸਾਨੂੰ ਪਹੁੰਚਾਇਆ ਇੱਥੇ ਲਾਹੌਰ ਟਰੱਕਾਂ ਦੇ ਸਾਨੂੰ। ਅੱਛਾ ਅੱਛਾ, ਇਹ ਸਾਡਾ ਵਾਕਿਆ ਹੋਇਆ। ਹੁਣ ਅਸੀਂ ਚਾਹੁੰਦੇ ਹਾਂ ਵੀ ਆਪਣੀ ਜਮਨ ਭੂ ਇੱਕ ਵਾਰੀ ਜ਼ਿੰਦਗੀ 'ਚ ਦੇਖ ਆਈਏ, ਪਰ ਉਹ ਸਾਡੀਆਂ ਹਕੂਮਤਾਂ ਜਿਹੜੀਆਂ। ਤੁਹਾਡਾ ਪਾਸਪੋਰਟ ਬਣਿਆ ਹੋਇਆ? ਪਾਸਪੋਰਟ ਬਣਿਆ ਸਭ ਕੁਝ। ਹੋਰ ਕਿਸੇ ਮੁਲਕ 'ਚ ਗਏ ਹੋ? ਮੈਂ ਸੁਧਿਆ ਗਿਆ, ਹੋਰ ਨਹੀਂ ਕਿਤੇ ਗਿਆ। ਅੱਛਾ, ਤੇ ਉਹਦੀ ਉਹ ਅਸੀਂ ਹੁਣ ਸਬਬ ਬਣਦੇ ਨੇ ਪਾਕਿਸਤਾਨ ਨਾਮਾ ਬਣਿਆ। ਪੰਨਵਾ ਸਕਣਾ ਲੋ ਜੀ, ਪੰਨਵਾ ਵਾਲਿਓ, ਸਾਰੇ ਵੀਰਾਂ ਨੂੰ, ਉੱਥੇ ਦੇ ਨੰਬਰਦਾਰਾਂ ਨੂੰ ਪੰਜਾਬੀ ਲਹਿਰ ਵੱਲੋਂ ਔਰ ਪੂਰਨ ਸਿੰਘ ਨੰਬਰਦਾਰ ਦਾ ਨਾਮ ਸੀ। ਤੁਹਾਡੇ ਉੱਥੇ ਯਾਰ, ਉਹਨਾਂ ਦਾ ਨਾਂ ਤੇ ਲਓ। ਮੇਰੇ ਯਾਰ ਸੀ ਗੋਪਾਲ ਸੀ, ਮੋਹਨ ਲਾਲ ਸੀ, ਸੋਹਨ ਲਾਲ ਸੀ, ਇੱਕ ਪ੍ਰਕਾਸ਼ ਸੀ। ਇਹਨਾਂ ਦਾ ਚਮਾਰਾਂ ਦਾ ਮੁੰਡਾ, ਉਦੋਂ ਚਮਾਰ ਕੌਮ ਸੀ, ਹੁਣ ਤਾਂ ਚਮਾਰ ਰਹੇ ਨਹੀਂ। ਹੁਣ ਤਾਂ ਹੋਰ ਕੌਮ ਦਾ ਨਾਮ ਲੱਗਦਾ। ਇੱਕ ਅਜੀਤ ਸਿੰਘ ਹੁੰਦਾ ਸੀ ਲੋਹਾਰਾਂ ਦਾ ਮੁੰਡਾ, ਉਹ ਮੇਰੇ ਨਾਲ ਪੜ੍ਹਦਾ ਸੀ, ਉਹ ਮੇਰਾ ਕਲਾਸ ਫੈਲੋ ਸੀ। ਬਾਕੀ ਡੋਗਰਾਂ ਦੇ ਮੁੰਡੇ ਸੀ, ਕੋਈ ਇੱਥੇ ਚੀਚਾ ਵਤਨੀ ਬੈਠੇ ਆ ਅਖਬਾਰੀ ਜੇ, ਕੋਈ ਆ ਬੈਠੇ ਜੇ ਇੱਥੇ 29-30 ਜੇ, ਕੁਛ ਬੈਠੇ ਰਸਾਲੇ। ਇਹ ਸਾਰੇ ਡੋਗਰੇ ਸੇ ਆ ਕੇ ਆਬਾਦ ਹੋ ਗਏ ਨੇ ਸਾਡੇ ਇਲਾਕੇ ਦੇ। ਦਿਲ ਦਾ ਕਰਦਾ ਵੀ ਹੁਣ ਵੀ ਜਾਈਏ, ਪਰ ਸਾਡੀ ਸੁਲ੍ਹਾ ਹੋ ਜਾਏ, ਸਾਡੇ ਮੁਲਕ ਦੋਨੋਂ ਸੁਲ੍ਹਾ ਕਰ ਲੈਣ, ਸਾਨੂੰ ਆਉਣ ਜਾਣ ਦੀ ਇਜਾਜ਼ਤ ਹੋਵੇ, ਅਸੀਂ ਜਾ ਕੇ ਆਪਣਾ ਜੰਮਣ ਭੂ ਦੇਖ ਆਈਏ। ਹੱਦ ਵੀ ਸਾਨੂੰ ਕਹਿ ਦੇਣਾ ਵੀ ਚਲੇ ਜਾਓ, ਤਾਂ ਅਸੀਂ ਆਪਣੇ ਘਰ ਹੀ ਜਾਵਾਂਗੇ ਸਿੱਧੇ। ਸਾਡਾ ਮਕਾਨ ਹੈਗਾ ਤੇ ਡੱਠਾ ਨਹੀਂ। ਅੱਛਾ, ਇਹ ਸਾਨੂੰ ਪਤਾ ਲੱਗਾ ਵੀ ਡੱਠਾ ਨਹੀਂ, ਹਾਲੇ ਮਕਾਨ ਤੁਹਾਡਾ ਕਾਇਮ ਹੈ। ਤੇ ਤੁਹਾਨੂੰ ਇਹ ਸਿਆਸਤ ਦਾ ਕੀ ਇਲਮ ਸੀ? ਉਸ ਤੇ ਕਿਹੋ ਜਿਹੀ ਸਿਆਸਤ ਹੋ ਰਹੀ ਸੀ? ਸਿਆਸਤ ਵੀ ਸਾਡੇ ਇਲਾਕੇ ਚੌਧਰੀ ਅਜੀਕਪੁਰ ਕੈਪਟਨ ਸਾਹਿਬ ਦਾ ਪਿਓ ਜਿਹੜਾ ਇੱਥੇ ਫੈਸਲਾਬਾਦ ਦਾ, ਇਹ ਖਲੋਤਾ ਸੀ ਮੁਸਲਿਮ ਲੀਗ 'ਚ। ਅੱਛਾ, ਤੇ ਇਹ ਉਦੋਂ ਕਾਮਯਾਬ ਹੋ ਗਿਆ 46 ਦੇ ਇਲੈਕਸ਼ਨ 'ਚ। ਮੈਂ ਇਹਦਾ ਬੋਲਣ ਜਨ ਸੀ ਦਸੂਏ। ਅੱਛਾ, ਇਧਰ ਅੰਮ੍ਰਿਤਸਰ ਆਇਓ, ਤੁਹਾਡੇ ਕੰਮ ਦੀਆਂ ਗੱਲਾਂ ਨੇ। ਅੱਛਾ, ਤੇ ਇਹ ਵਾਇਸਰਾ ਆਇਆ ਅੰਗਰੇਜ਼, ਉਦੋਂ ਕਮਿਸ਼ਨਰ ਨਹੀਂ ਸੀ, ਵਾਇਸਰਾ ਹੁੰਦੇ ਸੀ ਅੰਗਰੇਜ਼ ਜਿਹੜੇ ਹੁੰਦੇ ਸੀ। ਉਹ ਛੋਟੀ ਪੋਸਟ ਛੋਟਿਆਂ ਮੁਸਲਮਾਨਾਂ ਨੂੰ ਰੱਖਦੇ ਸੀ, ਵੱਡੀ ਪੋਸਟ ਉਹ ਆਪਣੇ ਕੋਲ ਰੱਖਦੇ ਸੀ। ਐਸਪੀ ਦੀ ਪੋਸਟ ਹੋ ਗਈ, ਕਮਿਸ਼ਨਰ ਦੀ ਪੋਸਟ ਹੋ ਗਈ, ਵਾਇਸਰਾ ਉਹਨੂੰ ਸੱਦਦੇ ਸੀ, ਵਾਇਸਰਾ ਦੀ ਪੋਸਟ ਹੋ ਗਈ। ਇਹ ਸਾਰੇ ਉਹ ਆਪਣੇ ਕੋਲ ਰੱਖਦੇ ਸੀ। ਮੈਂ ਉਹਨੂੰ ਅੰਗਰੇਜ਼ ਨੂੰ ਅੰਦਰ ਨਹੀਂ ਜਾਣ ਦਿੱਤਾ। ਅੱਛਾ, ਮੈਂ ਕਿਹਾ ਮੇਰਾ ਸਾਹਿਬ ਬੌਸ ਆਏਗਾ ਫੇਰ ਤੂੰ ਅੰਦਰ ਜਾਏਗਾ, ਨਹੀਂ ਜਾਏਗਾ। ਟਹਿਲਦਾ ਰਿਹਾ ਬਾਹਰ। ਦੂਸਰੀ ਪਾਰਟੀ ਕਿਹੜੀ ਸੀ? ਦੂਸਰਾ ਕੈਂਡੀਡੇਟ ਕੌਣ ਸੀ? ਦੂਸਰਾ ਕੈਂਡੀਡੇਟ ਕਾਂਗਰਸ ਦਾ ਸੀ। ਉਹਦਾ ਕੀ ਨਾਮ ਸੀ? ਉਹ ਹਿੰਦੂ ਸੀ, ਰਾਮਚੰਦ। ਰਾਮਚੰਦ, ਤੇ ਅੱਛਾ, ਯੂਨੀਅਨਿਸਟ ਪਾਰਟੀ ਦੇ ਪਹਿਲੇ ਹੋ ਗਈ ਸੀ। ਹਾਂਜੀ,
ਇਹ ਮੁਸਲਿਮ ਲੀਗ ਵੱਲੋਂ ਸੀ, ਉਹ ਕਾਂਗਰਸ ਵੱਲੋਂ ਸੀ। ਜਿੱਤੇ ਕੌਣ ਇਹਨਾਂ ਚੋਂ? ਹਾਂਜੀ, ਚੌਧਰੀ ਅਲੀ ਜਕਬਰ ਆ ਕੈਪਟਨ ਸਾਹਿਬ ਦਾ ਪਿਓ, ਜਿਹੜਾ ਫੈਸਲਾਬਾਦ ਇਹਨਾਂ ਪਿੰਡ 'ਚ ਕੂੜੀਆਂ, ਤੇ ਉਹ ਇਹਨਾਂ ਹੀ ਵਾਕਿਆ ਸੀ। ਉਸ ਤੋਂ ਬਾਅਦ ਇਲੈਕਸ਼ਨ ਹੋ ਗਿਆ, ਸਭ ਕੁਝ ਹੋ ਗਿਆ। ਮੈਂ ਫਿਰ ਇੱਥੇ ਆ ਗਿਆ, ਇੱਥੇ ਆ ਕੇ ਮੁਲਾਜ਼ਮ ਹੋਇਆ, ਮਿਲਟਰੀ 'ਚ ਚਲਾ ਗਿਆ, ਫਿਰ ਪੁਲਿਸ 'ਚ ਚਲਾ ਗਿਆ, ਫਿਰ ਇਨਕਮ ਟੈਕਸ 'ਚ ਪੈਨਸ਼ਨ ਲਈ ਆ। ਹੁਣ ਮੇਰੇ ਦੋਨੋਂ ਮੁਲਾਜ਼ਮ ਨੇ ਇਨਕਮ ਟੈਕਸ। ਤੇ ਹੁਣ ਅਗਲੀ ਹੁਣ ਦੇਖੋ ਅੱਜ 14 ਅਗਸਤ 15 ਅਗਸਤ ਹੈ। ਹਾਂਜੀ, ਤੇ ਹੁਣ ਇਹ ਦੋਵਾਂ ਦੇਸ਼ਾਂ ਦੇ ਤਾਲੁਕਾਤ, ਸਾਂਝ, ਮੁਹੱਬਤ ਜਾਂ ਪਿਆਰ, ਇਹਦੇ ਉੱਤੇ ਤੁਸੀਂ ਕੀ ਕਹਿੰਦੇ ਹੋ? ਕੀ ਲੋੜ ਹੈ? ਵੀ ਸਾਡੇ ਮੁਲਕ ਦੀ, ਦੋਨਾਂ ਮੁਲਕਾਂ ਦੀ ਸੁਲ੍ਹਾ ਹੋ ਜਾਏ। ਹਾਂ, ਇਹ ਇੱਕ ਪਾਸੇ ਆਉਣ ਜਾਣ ਲੱਗ ਪਈਏ, ਆਪਣੇ ਜੰਮਣ ਭੋਗ ਦਾ ਦੇਖ ਆਈਏ, ਚਲੋ ਹੋਰ ਦਾ ਕੁਝ ਨਹੀਂ। ਮਾਲ ਤੇ ਉਹ ਜਿਹੜਾ ਰੁੜ ਗਿਆ, ਕੰਮ ਉਹ ਸੀ ਜਿਹੜਾ ਚਲਾ ਗਿਆ, ਭਾਣਾ ਹੋਣੀ ਜਿਹੜੀ ਹੋ ਗਈ, ਜੋ ਹੋਣਾ ਸੀ ਉਹ ਹੋ ਗਈ ਹੈ। ਲੇਕਿਨ ਮੈਨੂੰ ਇੱਕ ਮੈਂ ਬੇਨਤੀ ਕਰਦਾ, ਪੂਰਨ ਸਿੰਘ ਨੰਬਰਦਾਰ ਦੀ ਪਰਿਵਾਰ ਚੋਂ ਅਗਰ ਕੋਈ ਆਦਮੀ ਹੋਵੇ ਤੇ ਮੇਰੇ ਬਾਪ ਦਾ ਫੋਟੋ ਵੀ ਜ਼ਰੂਰ ਪਹੁੰਚਾ ਦੇ। ਅੱਛਾ, ਉਹ ਤੁਹਾਡੇ ਫੋਟੋ ਬਜ਼ੁਰਗਾਂ ਦੇ ਹੈ ਸਨ? ਹੈ ਜੀ। ਹਾਏ ਹਾਏ, ਲਓ ਜੀ, ਇੱਕ ਅਸੀਂ ਪੂਰਨ ਸਿੰਘ ਲੰਬੜਦਾਰ, ਪਿੰਡ ਪਨਵਾ ਸਗਰਾ, ਪਨਵਾ ਸਗਰਾ, ਉੱਥੇ ਦੇ ਜੇ ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਹਾਂ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜੇ ਕੋਈ ਬਜ਼ੁਰਗ ਉਸ ਪਿੰਡ ਦੇ ਨੇ, ਜ਼ਾਹਰ ਬਜ਼ੁਰਗ ਹੀ ਪਛਾਣਨਗੇ ਜਾਂ ਕੋਈ ਦੋਸਤ ਵੀ, ਤੇ ਉਹ ਲੰਬੜਦਾਰ ਉਹਨਾਂ ਕੋਲ ਪੂਰਨ ਸਿੰਘ ਬਕਸਾ ਸੀ, ਛਾਪ ਉਹਨਾਂ ਨੂੰ ਦਿਆ ਸੀ, ਸਾਰਾ ਸਮਾਨ ਉਹਦੇ ਵਿੱਚ ਸੀ। ਉਹਨਾਂ ਨੇ ਆਖਿਆ ਯਾਰ ਤੁਸੀਂ ਇਹਦੇ ਉਜੜ ਤਾਂ ਜਾਣਾ ਹੀ ਆ, ਤੁਸੀਂ ਸਮਾਨ ਤੁਹਾਡਾ ਕੋਈ ਲੈ ਜਾਏਗਾ, ਤੁਸੀਂ ਚੁਕਾਓ ਸਾਨੂੰ। ਅਸੀਂ ਨੰਬਰਦਾਰ ਦੇ ਸਪੁਰਦ ਕਰਦਾ। ਉਹਨੇ ਕਿਹਾ ਦਿਹਾੜੀ ਅਮਾਨਤ ਹੈ, ਤੇ ਇਹ ਸਮਾਨ ਨੂੰ ਤੁਸੀਂ ਜਦੋਂ ਵੀ ਆਓਗੇ ਉਦੋਂ ਦਿਨ ਮਿਲ ਜਾਏਗਾ। ਤੇ ਇਹਦੀ ਮੈਨੂੰ ਕੋਈ ਗਵਾਹੀ ਹੈ, ਮੈਂ ਵੀ ਚੱਬੇਵਾਲ ਆਪਣਾ ਮਾਲਪੁਰ ਕੋਲ ਆਪਣੇ ਮਾਪਿਓ ਦੀਆਂ ਅਮਾਨਤਾਂ ਸਾਰੀਆਂ ਵੇਖ ਕੇ ਆਇਆ ਸੀ, ਜਿਹੜੀਆਂ ਬਜ਼ੁਰਗਾਂ ਨੇ ਰਖਵਾਈਆਂ ਸੀ। ਉਹ ਯਕੀਨਨ ਅਗਰ ਉਹ ਜਿਉਂਦੇ ਹੋਏ ਤੇ ਉਹ ਜੋ ਨਹੀਂ ਉਸ ਪਰਿਵਾਰ ਹੋਵੇ, ਹੋਰ ਤਾਂ ਸਾਨੂੰ ਕੁਝ ਨਹੀਂ ਚਾਹੀਦਾ। ਅੱਲਾ ਦਾ ਬਹੁਤ ਕੁਛ ਹੈਗਾ ਦਿੱਤਾ, ਰੋਟੀ ਹੜੀ ਇੱਜ਼ਤ ਹੀ ਦਿੰਦਾ। ਅਸੀਂ ਤਾਂ ਸਿਰਫ ਆਪਣਾ ਬਾਪ ਦਾ ਫੋਟੋ ਚਾਹੁੰਦੇ ਵੀ ਚੱਲ ਮਿਲ ਜਾਵੇ। ਅਗਰ ਉਹਨਾਂ ਕੋਲ ਹੋਵੇ ਤਾਂ ਉਹ ਕਸਮ ਪਰੇਡ ਦਾ ਫੋਟੋ ਸੀ ਗਵਰਨਮੈਂਟ ਬਰਤਾਨੀਆ ਦਾ, ਉਹ ਫੋਟੋ ਦਾ ਹੋਣਾ। ਉਹ ਵੀ ਫੌਜੀ ਆਦਮੀ ਸੀ ਜਿਹੜਾ ਪੂਰਨ ਸਿੰਘ ਨੰਬਰਦਾਰ ਸੀ। ਇਹ ਬਾਪ ਮੇਰਾ ਵੀ ਸੂਬੇਦਾਰ ਸੀ, ਉਹ ਨੈਬ ਸੂਬੇਦਾਰ ਸੀ। ਤੁਹਾਡੇ ਨਾਲ ਬੜੀਆਂ ਲੰਬੀਆਂ ਗੱਲਾਂ ਦੀ ਲੋੜ ਹੈ, ਤੇ ਉਹਦੇ ਲਈ ਅਲੱਗ ਸਮਾਂ ਮੈਂ ਜ਼ਰੂਰ ਕੱਢਾਂਗਾ, ਔਰ ਅਸੀਂ ਰਲ ਬੈਠਾਂਗੇ, ਲਾਹੌਰ ਵੀ ਹੋ ਸਕਿਆ ਤੇ ਮੇਲਾ ਲਾਵਾਂਗੇ। ਅਸੀਂ ਹੁਣ ਅਗਲੇ ਸਾਡੇ ਬਜ਼ੁਰਗ ਮੁਖਤਾਰ ਅਹਿਮਦ ਸਾਹਿਬ, ਇਹਨਾਂ ਨਾਲ ਗੱਲ ਕਰਾਂਗੇ। ਬਜ਼ੁਰਗੋ, ਹੁਣ ਤੁਸੀਂ ਆਪਣੀ ਕਹਾਣੀ ਦੱਸੋ, ਕਿੱਥੋਂ ਦਾ ਤੁਹਾਡਾ ਜਨਮ, ਉਹਦੇ ਬਾਰੇ ਕੁਝ। ਮੇਰਾ ਨਾਮ ਮੁਖਤਾਰ ਅਹਿਮਦ, ਮੇਰੇ ਬਾਪ ਦਾ ਨਾਂ ਨਿਆਜ਼ਦੀਨ, ਮੇਰੇ ਦਾਦੇ ਨਾਂ ਉਮਰਦੀਨ, ਮੇਰੇ ਪੜਦਾਦੇ ਨਾਂ ਹੈਗਾ ਸ਼ਾਦੀ ਖਾਂ, ਉਹ ਤੋਂ ਉੱਤੇ ਜਿਹੜਾ ਮੁਬਾਰਕ ਖਾਂ। ਇਹ 4 ਪੀੜ੍ਹੀਆਂ ਦੇ ਨਾਂ ਤਾਂ ਮੈਂ ਜਾਣਦਾ। ਅੱਛਾ ਅੱਛਾ ਅੱਛਾ, ਹੁਣ ਮੈਂ ਆਪਣਾ ਪਿੰਡ ਜਿਹੜਾ ਨਾ ਸ਼ਫੀਪੁਰ ਆ, ਜਲੰਧਰ ਦੇ 6 ਮੀਲ ਦੇ ਫਾਸਲੇ ਸੀ ਲਹਿੰਦੇ ਪਾਸੇ। ਉਸ ਪਿੰਡ ਦੇ ਵਿੱਚ ਹੁਣ ਗੋਈਆ ਹੰਸ ਰਹਿੰਦਾ। ਅੱਛਾ, ਉਦੋਂ ਮੈਂ ਉਹਦੇ ਬਾਪ ਜਿਹੜਾ ਉਹਦਾ ਦਾਦਾ, ਬੁੱਲਾਂ ਦੇ ਕੋਲ ਰੱਖੋ ਮਾਈਕ। ਉਹਦਾ ਦਾਦਾ ਜਿਹੜਾ ਮੇਰਾ ਦੋਸਤ ਸੀ, ਤੇ ਉਸ ਵੇਲੇ ਹਜ਼ਾਤ ਸੀ। ਹੁਣ ਇਹ ਹੰਸਰਾਜ ਹੁਣੀ ਜਿਹੜੇ ਆ ਨਾ, ਉਹਦੇ ਪੋਤਰੇ ਆ। ਇਹ ਜਿਹੜੇ ਗਾਉਂਦੇ ਨੇ, ਸਿੰਗਰ ਨੇ, ਹੰਸਰਾਜ ਜੀ। ਹਾਂਜੀ, ਉਹਦਾ ਇੱਕ ਭਰਾ ਹੈਗਾ ਪਰਮਜੀਤ ਹੰਸ, ਉਹ ਕੈਨੇਡਾ ਹੁੰਦਾ। ਅੱਛਾ, ਬਾਕੀ ਇਹ ਜਿਹੜੇ ਇਹਦੇ ਪੋਤਰੇ ਜਿਹੜੇ ਨਾ, ਹੰਸਰਾਜ ਦੇ ਪੁੱਤ ਮਾਈਕ ਨੇੜੇ ਕਰੋ। ਯੁਵਰਾਜ ਹੰਸ ਤੇ ਇੱਕ ਹੋਰ, ਉਹ ਫਿਲਮਾਂ 'ਚ ਸਾਰੀ ਫੈਮਿਲੀ ਫਿਲਮਾਂ 'ਚ ਕੰਮ ਕਰਦੀ ਆ। ਅੱਛਾ, ਹਾਂ, ਤੇ ਮੇਰਾ ਪਿੰਡ ਹੈ ਸ਼ਫੀਪੁਰ। ਉਹਦੇ ਆਲੇ ਪਿੰਡ ਜਿਹੜੇ ਸੀ ਨਾ ਇਰਦ ਗਿਰਦ, ਉਹ ਇੱਕ ਸੀ ਝੰਗੀ, ਚਗਾਵਾਂ, ਗਾਖਲਾਂ, ਤੇ ਯਾਰ ਤੁਹਾਡੇ। ਹਾਂ, ਉਹ ਜਿਹੜਾ ਨਾ ਸਾਡੇ ਦੋਸਤ ਸੀ। ਗਾਖਲਾਂ ਸਿੱਖਾਂ ਦਾ ਪਿੰਡ ਸੀ। ਉੱਥੇ ਜਿਹੜੇ ਸਾਡੇ ਜ਼ਮੀਨ ਪਾਉਂਦੇ ਸੀ ਮਜ਼ਾਰੇ ਸਿੱਖ, ਉਹਦਾ ਨਾਂ ਸੀ ਭਾਨ ਸਿੰਘ। ਉਹ ਸਾਡੇ ਨਾਲ ਉਹਦਾ ਬੜਾ ਤਾਲੁਕ ਰਿਹਾ। ਜਦੋਂ ਕੈਂਪ ਵਿੱਚ ਅਸੀਂ ਸੀ ਨਾ, ਉਹ ਉੱਥੇ ਸਾਨੂੰ ਰਾਸ਼ਨ ਵੀ ਦੇ ਕੇ ਆਉਂਦਾ ਰਿਹਾ। ਉਹਦੇ ਮੁੰਡੇ ਹੁਣ ਪਤਾ ਲੱਗਾ ਕਿ ਉਹ ਹੈਗੇ ਆ ਜਲੰਧਰ ਚਲੇਗਾ। ਤੇ ਬਾਕੀ ਹੋਰ ਜਿਹੜੇ ਨਾ, ਮਤਲਬ ਸਾਡੇ ਪਿੰਡ ਵਿੱਚ ਇਹਦੀ ਬਰਾਦਰੀ ਹੰਸਰਾਜ ਦੀ ਸੀ, ਜਾਂ ਸਿੱਖਾਂ ਦੇ 2 ਘਰ ਸੀ। ਕਰਤਾਰ ਸਿੰਘ ਉਹ ਲੁਹਾਰ ਸਨ। ਅੱਛਾ, ਤੁਸੀਂ ਹੁਣ ਕੀ ਅੱਗੋਂ ਉੱਥੇ ਜਾਣ ਨੂੰ ਜੀ ਕਰਦਾ? ਕੋਈ ਯਾਦਾਂ ਕੀ ਨੇ ਤੁਹਾਡੀਆਂ? ਜਦੋਂ ਮੇਰੀ ਇੱਕ ਵੀਡੀਓ ਬਣੀ, ਇਹਨਾਂ ਨੇ ਬਣਾਈ ਆ, ਮੈਂ ਪਾਸਪੋਰਟ ਵੀ ਬਣਾਇਆ ਮੈਂ। ਅੱਛਾ, ਤੇ ਉਹਦੀ ਪਾਸਪੋਰਟ ਵੀ ਕੱਢਿਆ। ਉਹ ਜਿਹੜਾ ਇੱਕ ਨੇੜੇ ਕਰੋ ਮਾਈਕ। ਤੁਹਾਡੇ ਪਿੰਡ ਵਾਲੇ ਤੁਹਾਡੀ ਗੱਲ ਤਾਂ ਦੀ ਸੁਣਨਗੇ ਜੇ ਮਾਈਕ ਨੇੜੇ ਹੋਵੇ। ਹਾਂ, ਅੱਛਾ, ਉਹ ਜਨਾਬੇ ਵਾਲੀ ਪਾਸਪੋਰਟ ਵੀ ਬਣਾਇਆ। ਉਹ ਫਿਰ ਇੰਡੀਆ ਵਿੱਚ ਖਰੇ ਗਿਆ ਕਿ ਨਹੀਂ ਗਿਆ,
ਉਹ ਫਿਰ ਹੁਣ ਅਸੀਂ ਉਸ ਪਿੰਡ ਦੇ ਵਾਸੀ ਹਾਂ। ਖਰੇ ਸਦੀਆਂ ਤੋਂ ਉਸ ਪਿੰਡ ਵਿੱਚ ਅਸੀਂ ਰਹਿੰਦੇ ਸੀ। ਹੁਣ ਅਸੀਂ ਛੱਡ ਕੇ ਉਹਨਾਂ ਨੇ ਦੇਖ ਕੇ ਆਏ। ਉਹ ਉਸ ਵੇਲੇ ਜਿਹੜੇ ਨਾ ਹੰਸਰਾਜ ਹੋਣੇ, ਉਹ ਮਤਲਬ ਕੁਝ ਵੀ ਨਹੀਂ ਸੀ। ਹੁਣ ਸਟੇਡੀਅਮ ਬਣਿਆ, ਉੱਥੇ ਨਾਂ ਲਿਖਿਆ ਮੋਦੀ ਦਾ। ਫਿਰ ਉਹਨਾਂ ਦੇ ਭੱਠੇ ਆ, ਉਹਨਾਂ ਦੇ ਮਤਲਬ ਕਈ ਕਾਰੋਬਾਰ। ਅੱਲਾ ਉਹਨੂੰ ਇਹ ਤੋਂ ਵੀ ਜ਼ਿਆਦਾ ਦੇ। ਪਰ ਇਹ ਆ ਕਿ ਅਸੀਂ ਵੀ ਹੱਕ ਰੱਖਦੇ ਉਸ ਧਰਤੀ ਤੇ ਜਾਣ ਦਾ। ਅਸੀਂ ਉੱਥੇ ਜਾ ਕੇ ਨਾ ਆਪਣੇ ਬਜ਼ੁਰਗਾਂ ਦੀ ਜਿਹੜੀ ਹੈ ਨਾ ਮਿੱਟੀ ਦੀ ਖੁਸ਼ਬੂ ਸੁੰਘੀਏ। ਔਰ ਉੱਥੇ ਉਹ ਜਿਹੜੇ ਸਾਡੇ, ਉਹ ਆਪ ਤਾਂ ਬੜਾ ਗਜ਼ਲ ਕਾਫੀਆਂ ਗਾਉਂਦਾ। ਕਈ ਬੰਦੇ ਇਹ ਕਹਿ ਦਿੰਦੇ ਆ ਕਿ ਉਹ ਤੇ ਉਹਦਾ ਦਿਲ ਜਿਹੜਾ ਨਾ ਮੋਮੋ ਹੋ ਗਿਆ, ਉਹ ਮੁਸਲਮਾਨ ਹੋ ਗਿਆ। ਮੈਂ ਕਿਹਾ ਉਹ ਅੱਲਾ ਜਾਣਦਾ ਮੁਸਲਮਾਨ ਹੋ ਗਿਆ ਜਾਂ ਨਹੀਂ ਹੋਇਆ। ਕਾਫੀਆਂ ਬਹੁਤ ਸੋਹਣੀਆਂ ਗਾਉਂਦਾ। ਉਹ ਕਹਿੰਦਾ ਕਿ ਤੂੰ ਮੁੜ ਮੁੜ ਕੇ ਮਸਜਿਦ ਵਿੱਚ ਵੜਦਾ ਤਾਂ ਆਪਣੇ ਦਿਲ ਨੂੰ ਤਾਂ ਸਾਫ਼ ਕਰ ਲੈ। ਇੱਥੇ ਸਾਬਤ ਲੋਕੀ ਕਰ ਲੈਂਦੇ ਕਿ ਉਹ ਮੁਸਲਮਾਨ ਹੋ ਗਿਆ। ਉਹ ਅੱਲਾ ਹੀ ਜਾਣਦਾ। ਨਹੀਂ ਮੈਂ ਮਿਲਿਆ ਕਈ ਵਾਰੀ। ਉਹ ਮਤਲਬ ਗਾਉਂਦੇ ਨੇ, ਬਹੁਤ ਸੋਹਣੇ ਫਕੀਰ ਤਬਾ ਲੋਕ ਨੇ। ਤੁਸੀਂ ਇਹ ਦੱਸੋ ਕਿ ਹੁਣ ਅਸੀਂ ਅੱਜ 14 ਅਗਸਤ ਹੈ, ਹੁਣ ਦੋਵਾਂ ਦੇਸ਼ਾਂ ਦੇ ਤਾਲੁਕ, ਪੰਜਾਬ ਦੇ ਦੋਵੇਂ ਪਾਸੇ ਆਉਣ ਜਾਣ ਵਾਲੇ ਮਾਮਲੇ, ਇਹ ਕੀ ਸੁਣਿਆ ਤੁਹਾਡਾ? ਦੇਖੋ ਜੀ, ਗੱਲ ਇਹ ਆ, ਇੱਕ ਬੰਦਾ ਉਹ ਮਤਲਬ ਆਇਆ ਕਿਸੇ ਬੰਦੇ ਕੋ, ਉਹਨੇ ਪਗੜੀ ਬੱਧੀ ਤੇ ਉਹਨੂੰ ਕਹਿਣ ਲੱਗਾ ਖਤ ਮੇਰਾ ਪੜ੍ਹ ਦੇ। ਉਹਨੇ ਕਿਹਾ ਕਿ ਮੈਂ ਤਾਂ ਅਨਪੜ੍ਹ। ਉਹਨੇ ਕਿਹਾ ਜੇ ਤੂੰ ਅਨਪੜ੍ਹ ਤੇ ਪਗੜੀ ਬੱਧੀ ਇਹ ਕਿਉਂ ਬੱਧੀ ਆ? ਉਹਨੇ ਕਹਿੰਦਾ ਪਗੜੀ ਤੂੰ ਰੱਖ ਲੈ, ਹੁਣ ਪੜ੍ਹ ਖਾਤਾ। ਹੁਣ ਇਹ ਹਕੂਮਤਾਂ ਪਗੜੀਆਂ ਛਾਲਦੇ ਆ। ਅੱਜ ਪਗੜੀ ਨਵਾਜ਼ ਸ਼ਰੀਫ ਕੋ, ਹੁਣ ਇੱਧਰ ਪਗੜੀ ਆ ਗਈ। ਇਹ ਪਗੜੀਆਂ ਛਾਲ ਰਹੇ। ਇਹ ਗਾਂ ਲੀਡਰ ਕਹਿ ਦਿਆ ਕਿ ਮੁਹੰਮਦ ਅਲੀ ਜਨਾਹ ਤੇ ਲਿਆਕਤ ਅਲੀ ਤੋਂ ਬਹੁਤ ਹੋ ਗਿਆ। ਉਸ ਤੋਂ ਬਾਅਦ ਕਿਆਦਤ ਸਹੀ ਨਹੀਂ ਮਿਲੀ। ਹਾਲਾਂਕਿ ਸਾਡਾ ਅੱਜ ਤੁਸੀਂ ਵੀ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਨਾ, ਇਹਦੀ ਦੇਰ ਕਰ ਦਿੱਤੀ। ਬਿਲਕੁਲ, ਮੈਨੂੰ ਕਈ ਵਾਰੀ 70 ਸਾਲ ਹੋ ਗਏ ਆ ਪਾਕਿਸਤਾਨ ਬਣੇ ਤੇ ਅੱਜ 70 ਸਾਲਾਂ ਬਾਅਦ ਆ ਤੁਸੀਂ ਆ ਲੋਕਾਂ ਦੇ ਵੀਡੀਓ ਬਣਾਉਣੇ ਜਿਹਦੇ ਵਿੱਚ ਅੱਧੇ ਲੋਕ ਤਾਂ ਮਰ ਗਏ। ਉਹ ਹੀਰੇ ਲਾਲ ਜਿਹੜੇ ਸੀ ਆਏ, ਉਹ ਐਵੇਂ ਬੇਕਾਰੀ ਗਏ। ਹੁਣ ਚੰਦ ਲੋਕ ਰਹਿ ਗਏ ਆ ਜਿਨ੍ਹਾਂ ਦੇ ਉੱਤੇ ਤੁਸੀਂ ਮਤਲਬ ਆ ਵੀਡੀਓ ਬਣਾਉਂਦੇ ਆ। ਤੇ ਚਲੋ ਠੀਕ ਹੈ, ਜੋ ਕੋਈ ਅੱਲਾ ਕਰਦਾ। ਵਕਤ ਸਹੀ ਜਦੋਂ ਵੀ ਹੋਸ਼ ਆ ਜਾਏ ਉਦੋਂ ਹੀ ਅੱਲਾ। ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਹਾਡਾ ਆਪਣੇ ਪਿੰਡ ਨਾਲ ਰਾਬਤਾ ਹੋਵੇ, ਉੱਥੇ ਦੇ ਮਿੱਤਰਾਂ ਨਾਲ ਉੱਥੇ ਤੁਹਾਡਾ ਆਉਣ ਜਾਣ ਬਣੇ। ਉਹਦੇ ਲਈ ਪੰਜਾਬੀ ਲਹਿਰ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਪੰਜਾਬੀ ਹੈ ਜਾਂ ਤੁਹਾਡੇ ਪਿੰਡ ਦੇ ਜਾਂ ਨੇੜੇ ਤੇੜੇ ਦੇ ਜੀ ਜਿਹੜੇ ਨੇ, ਜਿਹੜੇ ਵੀ ਸੁਣਦੇ ਨੇ, ਉਹ ਇਹਨਾਂ ਬਜ਼ੁਰਗਾਂ ਨਾਲ ਪੰਜਾਬੀ ਲਹਿਰ ਨਾਲ ਰਾਬਤਾ ਕਰ ਸਕਦੇ ਨੇ। ਸੋ ਅੱਜ ਓਵਰਆਲ ਸਾਡੀ ਬਹੁਤ ਵਧੀਆ ਗੁਫ਼ਤਗੂ ਰਹੀ ਸਾਰੇ ਬਜ਼ੁਰਗਾਂ ਨਾਲ। ਸਭ ਬਜ਼ੁਰਗਾਂ ਦਾ ਬੜਾ ਮੈਂ ਪੰਜਾਬੀ ਲਹਿਰ ਵੱਲੋਂ, ਕੁਕਨਸ ਵੱਲੋਂ, ਜਿਨੇ ਦੋਸਤ ਜਿਨ੍ਹਾਂ ਨੇ ਇੰਤਜ਼ਾਮ ਕੀਤਾ, ਖਾਸ ਤੌਰ ਤੇ ਨਾਸਿਰ ਢਿੱਲੋਂ ਜੀ ਔਰ ਲਵਲੀ ਜੀ, ਭੁਪਿੰਦਰ ਲਵਲੀ ਜੀ ਔਰ ਖੁਰਮ ਚੌਹਾਨ ਜੀ, ਖਿਆਮ ਚੌਹਾਨ ਜੀ, ਸਭ ਦਾ ਸ਼ੁਕਰੀਆ। BBC ਲੰਡਨ ਵਾਲੀ, BBC ਪੰਜਾਬੀ ਵਾਲੀ ਮੋਨਾ ਰਾਣਾ ਜੀ ਵੀ ਸਾਡੇ ਕੋਲ ਆਏ ਹੋਏ ਨੇ। ਇਹਨਾਂ ਨੇ ਵੀ ਸਾਰੇ ਇਵੈਂਟ ਨੂੰ ਕਵਰ ਕੀਤਾ ਹੈ, ਰਿਪੋਰਟ ਬਣਾਈ ਹੈ, ਉਹ ਵੀ ਚੱਲੇਗੀ। ਸਭ ਬਜ਼ੁਰਗਾਂ ਨਾਲ ਵੱਖਰੀਆਂ ਵੱਖਰੀਆਂ ਗੱਲਾਂ ਹੋਈਆਂ। ਤੋਹੀਦ ਚੱਠਾ ਸਿੰਘ, ਇਜਾਜ਼ ਹੈ ਜਾਂ ਅਮਰ ਭੱਟ ਹੈ, ਅਮਰ ਰਿਆਜ਼ ਸਾਹਿਬ ਸਾਡੇ ਨਾਲ ਹੈ। ਸਭ ਦੋਸਤਾਂ ਦਾ ਬਹੁਤ ਸ਼ੁਕਰੀਆ। ਇਹਨਾਂ ਨੇ ਖਾਣੇ ਦਾ ਵੀ ਸਾਡੇ ਲਈ ਇੰਤਜ਼ਾਮ ਕੀਤਾ। ਲੇਕਿਨ ਇਹਨਾਂ ਬਜ਼ੁਰਗਾਂ ਦਾ ਦਮ ਗਨੀਮਤ ਹੈ। ਮੇਰੇ ਮਨ 'ਚ ਹੈ ਕਿ ਇਹਨਾਂ ਬਜ਼ੁਰਗਾਂ ਤੋਂ ਵੀ ਜਿੰਨੀਆਂ ਵੱਧ ਤੋਂ ਵੱਧ ਗੱਲਾਂ ਅਸੀਂ ਹਿਸਟਰੀ ਦੀ ਸਿਹਤ ਵਾਸਤੇ ਇਹਨਾਂ ਦੇ ਕੋਲੋਂ ਲਈਏ, ਸੁਣੀਏ, ਸਾਂਭੀਏ। ਇਹਨਾਂ ਦੇ ਲਈ ਜੋ ਵੀ ਇਹਨਾਂ ਦੇ ਸੁਪਨੇ ਨੇ, ਖਾਬ ਨੇ ਜਾਂ ਖਾਹਿਸ਼ਾਂ ਨੇ, ਜਿਹੜੀਆਂ ਆਪਣੇ ਵਤਨ ਨੂੰ, ਆਪਣੀ ਮਿੱਟੀ ਨੂੰ ਵੇਖਣ ਦੀਆਂ, ਉਹਨੂੰ ਪੂਰਾ ਕਰਨ ਵਾਸਤੇ ਅਸੀਂ ਸਾਰੇ ਪੰਜਾਬ ਤੋਂ, ਉਧਰੋਂ ਇਧਰੋਂ, ਸਭ ਨੂੰ ਮੈਂ ਕਹਾਂਗਾ ਕਿ ਇਹ ਸਾਂਝਾਂ ਵਧਾਈਏ ਤਾਂ ਜੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਉਸ ਮਿੱਟੀ ਦੀ ਖੁਸ਼ਬੂ ਉਹ ਤੱਕ ਪਹੁੰਚਾ ਸਕੀਏ। ਔਰ ਇਹ ਸਾਂਝ ਜਿਹੜੀ ਹੈ ਇਹ ਸਾਡੇ ਅਗਲੇ ਵੇਲੇ ਦੇ ਵਿੱਚ ਸਾਡੀ ਤਰੱਕੀ ਦਾ, ਖੁਸ਼ੀ ਦਾ, ਮੁਹੱਬਤ ਦਾ ਸਬਬ ਬਣੇ। ਮੈਂ ਇੱਕ ਦੋਸਤਾਂ ਦੇ ਅੱਗੇ ਇੱਕ ਅਰਜ਼ ਕਰਦਾ ਛੋਟੀ ਜਿਹੀ। ਅੱਲਾਹ ਤਾਲਾ ਤੁਹਾਨੂੰ ਆਬਾਦ ਰੱਖੇ, ਸ਼ਾਦ ਰੱਖੇ, ਤੁਹਾਡੇ ਪ੍ਰੋਗਰਾਮ ਨੂੰ ਚਲਾਏ
ਤੇ ਤੁਸੀਂ ਕਾਇਮ ਦੈਮ ਰਹੋ ਜੀ, ਅਸੀਂ ਵੀ ਆਉਂਦੇ ਜੀ, ਤੁਸੀਂ ਵੀ ਆਉਂਦੇ ਰਹੋ। ਬਹੁਤ ਜੀ, ਮੈਂ ਤੁਹਾਡੇ ਨਾਲ ਤੁਹਾਨੂੰ ਲਾਹੌਰ ਵੀ ਬੁਲਾਵਾਂਗੇ ਇਨਸ਼ਾਅੱਲਾ। ਤੇ ਇਹ ਸਾਡੇ ਵੱਲੋਂ ਤੁਹਾਡੇ ਬਾਣੇ ਨੇ, 2 ਸੂਟ ਨੇ। ਇਹ ਬਜ਼ੁਰਗੋ ਫੜਿਓ ਉਧਰ ਤਸਵੀਰ, ਫੋਟੋ ਇੱਧਰ ਵੇਖੋ ਸਾਹਮਣੇ, ਉਧਰ ਵੇਖੋ। ਜੀ ਅੱਜ ਅਸੀਂ 47 ਦੀ ਵੰਡ, 47 ਦੇ ਸੰਤਾਪ, ਉਹ ਸਿੱਕੜ ਦੁੱਕੜ, ਉਸ ਉਖਾੜ ਪਛਾੜ ਤੇ ਉਜਾੜੇ ਦੀ ਕਹਾਣੀ ਨੂੰ ਲੈ ਕੇ ਬੈਠੇ ਆ। ਔਰ ਇਸ ਸਿਲਸਿਲੇ ਵਿੱਚ ਪੰਜਾਬੀ ਲਹਿਰ ਜਾਂ ਸਾਡੇ ਪੰਜਾਬ ਵਿੱਚ, ਲਹਿੰਦੇ ਪੰਜਾਬ ਵਿੱਚ ਕੁਝ ਮਿੱਤਰ ਜਿਹੜੇ ਨੇ ਉਹ ਮੁxtਲਿਫ ਵੀਡੀਓਜ਼ ਰਾਹੀਂ, ਮੁxtਲਿਫ ਆਪਣੇ ਚੈਨਲਸ ਰਾਹੀਂ ਜਿਹੜਾ ਉਹ ਬਹੁਤ ਸੋਹਣਾ ਕੰਮ ਕਰ ਰਹੇ ਨੇ। ਔਰ ਇਸ ਸਾਂਝ ਵਿੱਚ ਚੁੱਕੇ ਜਿਹੜੀ 47 ਦਾ ਜਿਹੜਾ ਗੁਲੂਕਾਰਾ ਹੈ, ਪੰਜਾਬ ਦਾ ਸਾਂਝਾ ਗੁਲੂਕਾਰਾ ਹੈ। ਔਰ ਇਹ ਸਾਡੀ ਧਰਤੀ ਦੀ ਹਿੱਕ ਤੇ ਖਿੱਚੀ ਹੋਈ ਲਕੀਰ ਹੀ ਨਹੀਂ, ਸਗੋਂ ਸਾਡੇ ਜ਼ਿਹਨਾਂ, ਸਾਡੇ ਰਿਸ਼ਤਿਆਂ ਔਰ ਸਾਡੀ ਜਿਹੜੀਆਂ ਸਾਡੇ ਪੁਰਖ ਨੇ ਉਹਨਾਂ ਦੀਆਂ ਪਿੰਡਿਆਂ ਦੇ ਉੱਤੇ ਖਿੱਚੀ ਹੋਈ ਲਕੀਰ ਹੈ। ਤੇ ਇਸ ਲਕੀਰ ਦੇ ਹਵਾਲੇ ਨਾਲ ਔਰ ਇਸ ਦੁਕਾਨ ਦੇ ਹਵਾਲੇ ਨਾਲ ਅਸੀਂ ਇੱਕ ਅੱਜ ਤੋਂ 2-3 ਸਾਲ ਪਹਿਲਾਂ ਇੱਕ ਜਿਹੜਾ ਸਿਲਸਿਲਾ ਆਪਣਾ ਸ਼ੁਰੂ ਕੀਤਾ ਸੀ। ਉਸ ਸਿਲਸਿਲੇ ਨੂੰ ਹੀ ਅਗਾਂਹ ਵਧਾਇਆ ਤੇ ਉਹਦੇ ਲਈ ਅੱਜ ਅਸੀਂ ਫਿਰ ਮਿਲ ਬੈਠੇ ਹਾਂ। ਤੇ ਮੈਂ ਇਸ ਦੌਰਾਨ ਆਪਣੇ ਜਿਹੜੇ ਸਾਡੇ ਸੱਜਣ ਮਿੱਤਰ ਮੇਰੇ ਨਾਲ ਬੈਠੇ ਨੇ ਉਹਨਾਂ ਕੋਲ ਇੱਕ ਇੱਕ ਕਰਕੇ ਸਵਾਲ ਪੁੱਛਾਂਗਾ ਕਿ ਜਿਹੜਾ ਅਸੀਂ ਪੰਜਾਬੀ ਲਹਿਰ ਦੇ ਨਾਂ ਤੋਂ ਜਿਹੜੇ ਇੰਟਰਵਿਊਜ਼ ਕੀਤੇ ਔਰ ਪੂਰੀ ਦੁਨੀਆ ਵਿੱਚ ਵੇਖੇ ਗਏ, ਉਸ ਤੇ ਸਾਨੂੰ ਬਹੁਤ ਸਾਰਾ ਰਿਐਕਸ਼ਨ ਵੀ ਲੋਕਾਂ ਦਾ ਵੇਖਣ ਨੂੰ ਮਿਲਿਆ। ਤੇ ਮੈਂ ਉਹਨਾਂ ਦੇ ਜਿਹੜੇ ਆਗੂ ਨੇ ਨਾਸਰ ਢਿੱਲੋਂ ਸਾਹਿਬ, ਉਹਨਾਂ ਨੂੰ ਪੁੱਛਾਂਗਾ ਕਿ ਉਹਨਾਂ ਦਾ ਇਸ ਪਿੱਛੇ ਮਕਸਦ ਕੀ ਸੀ ਔਰ ਉਹਨਾਂ ਨੂੰ ਇਹ ਹਲਾਸ਼ੇਰੀ ਕਿੱਥੋਂ ਮਿਲੀ ਔਰ ਉਹ ਕਿਵੇਂ ਇਸ ਪਾਸੇ ਆਏ ਔਰ ਉਹਨਾਂ ਨੇ ਪੰਜਾਬ ਦੇ ਇਸ ਸਾਂਝੇ ਦੁੱਖ ਨੂੰ ਆਪਣਾ ਦੁੱਖ ਜਾਣਿਆ ਔਰ ਉਹਨਾਂ ਬੁੱਢੀਆਂ ਰੂਹਾਂ ਨੂੰ, ਉਹਨਾਂ ਪੁਰਖਾਂ ਨੂੰ ਸਾਡੇ ਸਾਹਮਣੇ ਆਂਦਾ ਜਿਹੜੇ ਸਾਡੇ ਜਿਹੜੀ ਲੋਕ ਬਿਆਨੀਆਂ, ਸਾਡੀ ਤਵਾਰੀਖ ਜਿਹੜੀ ਹੈ ਆਪਣੇ ਸੀਨਿਆਂ ਵਿੱਚ ਸਾਂਭੀ ਬੈਠੇ ਨੇ। ਜੀ ਨਾਸਰ ਢਿੱਲੋਂ ਜੀ। ਜੀ ਇਜਾਜ਼ ਭਾਈ, ਇਹ ਕੋਈ ਅੱਜ ਤੋਂ 2-3 ਸਾਲ ਪਹਿਲੇ ਆਪਾਂ ਪਹਿਲੇ ਮੋਬਾਈਲ ਦੇ ਰਾਹੀਂ ਫੇਸਬੁੱਕ ਤੇ ਕੰਮ ਸਟਾਰਟ ਕੀਤਾ। ਇਹ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਰਿਕਾਰਡ ਕਰਕੇ ਤੇ ਸਾਰਿਆਂ ਦੇ ਰੂਬਰੂ ਕਰਨ ਦੀ ਇੱਕ ਜਿਹੜੀ ਰੀਤ ਚਲਾਈ। ਫਿਰ ਉਸ ਤੋਂ ਬਾਅਦ ਸਾਡੇ ਬੜੇ ਮਿੱਤਰ ਪਿਆਰੇ ਖਿਆਮ ਚੌਹਾਨ ਸਾਹਿਬ, ਦੇਸੀ ਇਨਫੋਟੇਨਰ ਦੇ ਨਾਂ ਤੋਂ ਇਹਨਾਂ ਦਾ ਬੜਾ ਵਧੀਆ ਚੈਨਲ ਚੱਲ ਰਿਹਾ, ਉਹਨੂੰ ਵੇਖਦੇ ਆ। ਫਿਰ ਅਸੀਂ ਵੀ 1.5 ਸਾਲ ਪਹਿਲੇ YouTube ਤੇ ਜਿਹੜਾ ਆਪਣੀ ਵੀਡੀਓਜ਼ ਪਾਉਣੀਆਂ ਸਟਾਰਟ ਕਰ ਦਿੱਤੀਆਂ। ਉਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਵੀ ਇਹ ਸ਼ੌਕ ਕਿੱਥੋਂ ਪਿਆ, ਕਿਉਂ ਤੁਸੀਂ ਇਸ ਪਾਸੇ ਆਏ, ਕਿਉਂ ਤੁਹਾਨੂੰ ਇਹ ਲੱਗਾ ਕਿ ਇਹ ਜਿਹੜੀਆਂ ਸਟੋਰੀਜ਼ ਨੇ, ਬਜ਼ੁਰਗ ਨੇ ਕਿਉਂ ਏਡੇ ਅਹਿਮ ਨੇ, ਤੇ ਉਹ ਮੈਂ ਦੱਸਾਂ। ਮੈਂ ਅਕਸਰ ਦੱਸਦਾ ਹੁੰਦਾ ਕਿ ਆਪਣੇ ਇਹ ਸਟੋਰੀਜ਼ ਜਾਂ ਕਹਾਣੀਆਂ ਜਾਂ ਇਸ ਦਾ ਸ਼ੌਕ ਸਾਨੂੰ ਆਪਣੇ ਵੱਡਕਿਆਂ ਤੋਂ ਮਿਲਿਆ। ਤੇ ਅਸੀਂ, ਮੈਂ ਜੇ ਆਪਣੀ ਗੱਲ ਕਰਾਂ ਤੇ ਆਪਣੇ ਦਾਦਾ ਜੀ ਕੋ ਮੈਂ ਸ਼ਾਮ ਨੂੰ ਮਰਿਆਰ ਨੰਬਰਦਾਰ ਸਾਹਿਬ, ਉਹਨਾਂ ਦਾ ਜਨਰਲ ਸੀ ਬਾਰੇ ਡੈਥ ਹੋ ਗਈ, ਉਹਨਾਂ ਕੋਲ ਰਾਤ ਨੂੰ ਬਹਿਣਾ, ਉਹਨਾਂ ਨੇ ਬੜੀਆਂ ਗੱਲਾਂ ਦੱਸਣੀਆਂ, ਮੈਂ ਘੰਟਾ ਡੇਢ ਉਹਨਾਂ ਕੋਲ ਲਾਜ਼ਮੀ ਸਪੈਂਡ ਕਰਨਾ। ਫਿਰ ਅੱਬਾ ਜੀ ਦੇ ਕੋਲੋਂ, ਚਾਚਾ ਜੀ ਹੁਣੀ ਵੀ ਹੁਣ 2007 ਵੀ ਉਧਰੋਂ ਹੋ ਕੇ ਆਏ ਵੀ ਉਹਨਾਂ ਕਹਾਣੀਆਂ ਦੱਸਣੀਆਂ ਅਸੀਂ ਕਿਵੇਂ ਰਹਿੰਦੇ ਹਾਂ। ਅਸੀਂ 1893 ਚ ਇੱਧਰ ਆ ਗਏ ਜਦੋਂ 12 ਵਜੀਆਂ, ਤੇ ਆਲੇ ਦੁਆਲੇ ਦੇ ਜਿਹੜੇ ਬੰਦੇ ਸਨ ਉਹਨਾਂ ਦੇ ਨਾਂ ਦੱਸਣੇ, ਉਹ ਫਲਾਣਿਆਂ ਨਾਲ ਬੜਾ ਆਪਣਾ ਤਲਕ ਸੀ, ਉਧਰ ਬੜਾ ਆਪਣਾ ਹਿਸਾਬ ਕਿਤਾਬ ਸੀ, ਪੁਰਾਣਾ ਪਿੰਡ ਆਪਣਾ। ਉਹ ਫਿਰ ਇੱਕ ਤਾਂਗ ਜੀ, ਇੱਕ ਖਿੱਚ ਜੀ ਪੈਦਾ ਹੋ ਗਈ। ਠੀਕ, ਉਹ ਉਸੇ ਹੀ ਖਿੱਚ ਨੂੰ ਫਿਰ ਪਿਆਰ ਸੀ ਥੋੜਾ ਜਿਹਾ ਨਾ ਚੜ੍ਹਦੇ ਪੰਜਾਬ ਦੇ ਨਾਲ ਤੇ ਆਪਣੇ ਪੰਜਾਬੀਅਤ ਨਾਲ, ਪੰਜਾਬ ਨਾਲ, ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ। ਤੇ ਅਸੀਂ ਕਿਹਾ ਕਿਉਂ ਨਾ ਇਹਨੂੰ ਫਿਜ਼ੀਕਲੀ ਕੀਤਾ ਜਾਵੇ, ਕਿਉਂਕਿ ਲਿਖਣ ਵਾਲੇ ਲਿਖਾਰੀ ਜਾਂ ਰਾਈਟਰਾਂ ਤੇ ਬਹੁਤ ਸਾਰਿਆਂ ਨੇ ਲਿਖਿਆ, ਲੇਕਿਨ ਹੁਣ ਅਗਲਾ ਦੌਰ ਜਿਹੜਾ ਆ ਰਿਹਾ ਉਹ ਕੁਝ ਇਸ ਤਰ੍ਹਾਂ ਦਾ ਆ ਰਿਹਾ ਕਿ ਲੋਕ ਜਿਹੜਾ ਇਹਨਾਂ ਨੂੰ ਡਿਜੀਟਲਾਈਜ਼ ਹੋ ਗਿਆ, ਕਹ ਲਓ ਤੁਸੀਂ, ਇਹ ਆਪਣੇ ਟੀਵੀ ਚੈਨਲਾਂ ਤੇ ਜਾਂ ਮੋਬਾਈਲ ਜਿਹੜਾ ਵਾ ਸਾਰਿਆਂ ਦੇ ਕੋਲ, ਐਂਡਰੋਇਡ ਆ ਗਿਆ, ਸਮਾਰਟਫੋਨ ਆ ਗਏ, ਉਹਨਾਂ ਤੇ ਵੇਖਦੇ ਆ। ਤੇ ਅਸੀਂ ਫਿਰ ਇਹ ਪ੍ਰੋਗਰਾਮਸ ਜਿਹੜੇ ਆ ਸਟਾਰਟ ਕਰ ਦਿੱਤੇ। ਉਹ ਜਿਵੇਂ ਚੌਹਾਨ ਸਾਹਿਬ ਬੈਠੇ ਆ, ਮੈਂ ਗੱਲ ਦੱਸਾਂ ਕਿ ਇਹਨਾਂ ਦਾ ਇੱਕ ਪ੍ਰੋਗਰਾਮ ਸੀ, ਉਹਦੇ ਵਿੱਚ 4 ਸਾਲ ਦਾ ਬੱਚਾ ਸੀ, ਉਹ ਆਪਣੇ ਪਿਓ ਦੇ ਮੋਢਿਆਂ ਤੇ ਬੈਠਾ ਸੀ, ਉਹਨੂੰ ਕਿਸੇ ਨੇ ਚਾਕੂ ਜਾਂ ਕੋਈ ਚੀਜ਼ ਮਾਰੀ ਤੇ ਉਹਦਾ ਪਿਓ ਜ਼ਖਮੀ ਹੋ ਗਿਆ ਤੇ ਉਹ ਡਿੱਗ ਪਿਆ ਬੱਚਾ ਜਿਹੜਾ, ਤੇ ਉਹ ਮਰ ਗਿਆ ਜਾਂ ਗੁੰਮ ਹੋ ਗਿਆ, ਇਹਦਾ ਨਹੀਂ ਆਈਡੀਆ। ਤੇ ਉਹ ਬੱਚਾ ਜਿਹੜਾ ਨਾ ਬਾਅਦ 'ਚ ਉਹ ਜੁਦਾ ਹੋ ਗਿਆ ਆਪਣੇ ਮਾਂ-ਬਾਪ ਤੋਂ, ਪਿਓ ਤੋਂ। ਤੇ ਉਹ ਇੱਕ ਨਾ ਜਾਂਦਾ ਸੀ ਟਰੱਕ, ਚੌਹਾਨ ਸਾਹਿਬ ਨੇ ਵੀਡੀਓ ਰਿਕਾਰਡ ਕੀਤੀ ਵੀ ਟਰੱਕ ਜਾਵੇ ਤੇ ਬੱਚਾ 4 ਸਾਲ ਦਾ ਉਹਦੇ ਨਾ ਮਗਰ ਭੱਜੇ ਵੀ ਮੈਨੂੰ ਵੀ ਲੈ ਜਾਓ। ਤੇ ਮੇਰਾ ਆਪਣਾ ਪੁੱਤ ਹੁਣ 4 ਸਾਲ ਦਾ, ਤੇ ਮੈਨੂੰ ਐਂ ਲੱਗਦਾ ਵੀ ਜਿਵੇਂ ਉਹਦੇ ਪਿੱਛੇ ਮੇਰਾ ਪੁੱਤ ਦੌੜਨ ਡਿਆ, ਇਵੇਂ ਦਾ ਦਰਦ ਮਹਿਸੂਸ ਹੁੰਦਾ। ਫਿਰ ਅਸੀਂ ਇਹਦੇ ਵਿੱਚ ਜਿਹੜੀ ਇਹਦੀ ਤੇ ਅਖਰਾਜਾਤ ਹੁੰਦੇ, ਕੰਟਰੀਬਿਊਸ਼ਨ ਹੁੰਦੀ, ਉਹ ਮੈਂ ਤੇ ਭੁਪਿੰਦਰ ਸਿੰਘ ਲਵਲੀ ਅਸੀਂ ਪਾਰਟਨਰ ਹਾਂ। ਅਸੀਂ ਬਿਜ਼ਨਸ ਸਾਡਾ ਛੋਟਾ ਜਿਹਾ,
ਉਹਦੇ ਚੋਂ ਹੀ ਕੱਢ ਕੇ ਖਰਚਾ ਤੇ ਆਪਾਂ ਵੀਡੀਓਜ਼ ਰਿਕਾਰਡ ਕਰੀਦੀਆਂ ਤੇ ਕੋਸ਼ਿਸ਼ ਇਹ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਉਹਨਾਂ ਨੂੰ ਰਿਕਾਰਡ ਕਰਕੇ ਉਹਨਾਂ ਦੀ ਹਕੀਕਤ, ਉਹਨਾਂ ਦੀ ਆਪ ਬੀਤੀ ਹੈ ਲੋਕਾਂ ਤੱਕ ਰੱਖੀ ਜਾਏ ਕਿ ਅਸੀਂ ਪਹਿਲਾਂ ਬੜੇ ਅੱਛੇ ਤਰੀਕੇ ਨਾਲ ਪਿਆਰ ਮੁਹੱਬਤ ਨਾਲ, ਇੱਕ ਨਾਲ ਮੋਹ ਪਿਆਰ ਸੀ ਸਾਰਿਆਂ ਨਾਲ, ਉਸ ਨਾਲ ਵਸਦੇ ਸਾਂ। ਤੇ ਅਸੀਂ ਕਿਉਂ ਨਹੀਂ ਹੁਣ ਦੋ ਮੁਲਕ ਜੇ ਬਣ ਵੀ ਗਏ ਤੇ ਕੋਈ ਗੱਲ ਨਹੀਂ, ਲੇਕਿਨ ਅਸੀਂ ਅੱਛੇ ਗਵਾਂਢੀਆਂ ਤਰ੍ਹਾਂ ਤੇ ਵਸ ਸਕਦੇ ਹਾਂ। ਤੇ ਇਹਨਾਂ ਹੀ ਗੱਲਾਂ ਤੋਂ ਇਨਸਪਾਇਰ ਹੋ ਕੇ ਤੇ ਚੌਹਾਨ ਸਾਹਿਬ ਦੀਆਂ ਵੀਡੀਓਜ਼ ਜਾਂ ਦੂਸਰੀਆਂ ਇਸ ਤਰ੍ਹਾਂ ਦਾ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਦਾ ਕਰਕੇ ਇਸ ਪਾਸੇ ਨੂੰ ਤੁਰ ਪਏ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਆਰਗੇਨਾਈਜ਼ ਕਰਵਾਇਆ ਸੀ, ਜਿਨ੍ਹਾਂ ਬਜ਼ੁਰਗਾਂ ਦੇ ਇੰਟਰਵਿਊਜ਼ ਕੀਤੇ ਸੀ, ਉਹਨਾਂ ਦੀ ਦਿਲਜੋਈ ਵਾਸਤੇ, ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਕੁਛ ਅਸੀਂ ਇੱਕ ਖਾਣੇ ਦਾ ਅਰੇਂਜ ਕੀਤਾ, ਸਾਰਿਆਂ ਨੂੰ ਇਕੱਠੇ ਕੀਤਾ, ਫਿਰ ਉਹਨਾਂ ਨੂੰ ਕੁਝ ਤੋਹਫੇ ਤਹਾਇਫ ਦਿੱਤੇ ਕਿ ਕਿਉਂ ਨਾ 14 ਅਗਸਤ ਆਉਂਦੀ ਹੈ ਤੇ ਕਿਉਂ ਅਸੀਂ ਦੂਜੇ ਅਖਰਾਜਾਤ ਖਰਚੇ ਕਰਦੇ ਹਾਂ ਤੇ ਕਿਉਂ ਨਾ ਅਸੀਂ ਇਹਨਾਂ ਬਜ਼ੁਰਗਾਂ ਤੇ ਅਸੀਂ ਕਿਉਂ ਨਹੀਂ ਖਰਚਾ ਕਰ ਸਕਦੇ। ਇਹਨਾਂ ਦੀ ਦਿਲਜੋਈ ਵੀ ਖੁਸ਼ ਹੋਣ ਵੀ ਅਸੀਂ ਇੰਨਾ ਕੁਝ ਗਵਾਇਆ ਆ 47 ਦੇ ਵਿੱਚ, ਤੇ ਹੁਣ ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਸਪੋਰਟ ਕਰਦੀਆਂ, ਸਾਡੀ ਹੌਸਲਾ ਅਫਜ਼ਾਈ ਕਰਦੀਆਂ। ਬਸ ਇਹ ਦਿਲ 'ਚ ਗੱਲ ਸੀ ਜਿਹਦਾ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕਰਾਇਆ। ਬਹੁਤ ਬਹੁਤ ਜੀ ਤਾਰੀਖ ਨੂੰ ਸਾਂਭਣ ਦਾ ਵੀ ਇਹਦੇ ਵਿੱਚ ਇੱਕ ਬੜਾ ਅੱਛਾ ਉਪਰਾਲਾ ਹੈ ਕਿ ਅਸੀਂ ਉਸ ਤਾਰੀਖ ਨੂੰ, ਉਸ ਵਾਪਰੀ ਨੂੰ, ਜਿਹੜਾ ਲੋਕਾਂ ਤੇ ਕਥਾ ਵਾਪਰੀ ਹੈ, ਉਹਨੂੰ ਅਸੀਂ ਜਿਹੜਾ ਹੈ ਉਹ ਬੜੇ ਅੱਛੇ ਤਰੀਕੇ ਨਾਲ ਪੰਜਾਬੀ ਲਹਿਰ ਜਿਹੜੀ ਉਹ ਸਾਂਭ ਰਹੀ ਹੈ। ਇਸ ਦੇ ਨਾਲ ਨਾਲ ਕੁਝ ਹੋਰ ਵੀ ਦੋਸਤ ਜਿਹੜੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਵਿੱਚ, ਲਹਿੰਦੇ ਪੰਜਾਬ ਵਿੱਚ, ਚੜ੍ਹਦੇ ਪੰਜਾਬ ਵਿੱਚ ਵੀ ਉਹਨਾਂ ਦੀ ਵੇਖਾ ਵੇਖੀ ਇਹ ਕੰਮ ਜਿਹੜਾ ਹੈ ਉਹ ਜਾਰੀ ਹੋਇਆ ਔਰ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਦਾਸਤਾਨਾਂ ਨੇ ਉਹ ਸਾਡੇ ਸਾਹਮਣੇ ਆਈਆਂ ਔਰ ਲੋਕਾਂ ਦੇ ਵਿਚਾਰ ਸਾਹਮਣੇ ਆਏ, ਮੁਖਤਲਿਫ ਤਰੀਕਿਆਂ ਦੇ ਵਿਚਾਰ ਸਾਹਮਣੇ ਆਏ ਕਿ ਉਸ ਵਿੱਚ ਜਿਹੜੀ ਉਹਨਾਂ ਦਾ ਪਿਆਰ ਭਰਪਣ ਸੀ, ਭਾਈਚਾਰਾ ਸੀ, ਉਸ ਨੂੰ ਕਿਵੇਂ ਢਾਲ ਲੱਗੀ। ਤੇ ਸਾਡੇ ਨਾਲ ਇਸ ਵੇਲੇ ਖਿਆਮ ਚੌਹਾਨ ਜੀ ਹੋਰੀ ਨੇ, ਅਸੀਂ ਉਹਨਾਂ ਕੋਲੋਂ ਵੀ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਹ ਪ੍ਰੇਰਨਾ ਕਿੱਥੋਂ ਮਿਲੀ, ਕਿਉਂਕਿ ਪੰਜਾਬੀ ਲਹਿਰ ਤੋਂ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਬੜਾ ਭਰਵੇਂ ਤਰੀਕੇ ਨਾਲ ਸਾਡੇ ਸਾਹਮਣੇ ਆਇਆ। ਇਹ ਵੀ ਪਿੰਡ ਪਿੰਡ ਜਾ ਕੇ ਉਹਨਾਂ ਬੁੱਢੀਆਂ ਰੂਹਾਂ ਨੂੰ ਮਿਲ ਕੇ ਤੇ ਉਹਨਾਂ ਦੇ ਜਿਹੜੇ ਵਿਚਾਰ ਜਿਹੜੇ ਨੇ ਰਿਕਾਰਡ ਕਰਦੇ ਰਹੇ ਨੇ ਤੇ ਅਸੀਂ ਇਹਨਾਂ ਕੋ ਵੀ ਇਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇਹ ਪ੍ਰੇਰਨਾ ਕਿੱਥੋਂ ਮਿਲੀ ਤੇ ਇਹ ਕੀ ਸਮਝਦੇ ਨੇ ਕਿ ਇੰਜ ਅਸੀਂ ਆਪਣੇ ਪੰਜਾਬੀ ਲੋਕਾਂ ਨੂੰ ਨਜ਼ਦੀਕ ਲਿਆ ਸਕਦੇ ਹਾਂ, ਉਹਨਾਂ ਰਿਸ਼ਤਿਆਂ ਨੂੰ ਮੁੜ ਕੇ ਉਜਾਗਰ ਕਰ ਸਕਦੇ ਹਾਂ। ਜੀ ਚੌਹਾਨ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਕਿ ਤੁਸੀਂ ਇਸ ਫੋਰਮ ਉੱਤੇ ਸਾਨੂੰ ਇਹ ਮੌਕਾ ਦਿੱਤਾ ਕਿ ਆਪਣੇ ਦਿਲ ਵਿੱਚ ਲੁਕੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਜਿਹੜੇ ਅਸੀਂ ਪਹਿਲੇ ਕੈਮਰੇ ਦੇ ਪਿੱਛੇ ਬਹਿ ਕੇ, ਮੇਰੀ ਆਦਤ ਹੈ ਕਿ ਹਮੇਸ਼ਾ ਮੈਂ ਕੈਮਰੇ ਦੇ ਪਿੱਛੇ ਬਹਿ ਕੇ ਰਿਕਾਰਡ ਕਰਦਾ, ਮੈਂ ਇਹ ਸਮਝਦਾ ਕਿ ਸ਼ਾਇਦ ਮੇਰੀ ਜ਼ਾਤ ਉਨੀ ਇੰਪੋਰਟੈਂਟ ਨਹੀਂ ਹੈ ਜਿੰਨੀ ਉਹ ਗੱਲ ਅਹਿਮ ਹੈ, ਜਿੰਨੀ ਉਹ ਗੱਲ ਭਾਰ ਰੱਖਣ ਵਾਲੀ ਹੈ ਜਾਂ ਹਸਤੀ ਭਾਰ ਰੱਖਣ ਵਾਲੀ ਹੈ ਜਿਹੜੀ ਮੇਰੇ ਸਾਹਮਣੇ ਬੈਠੀ ਹੈ। ਜਿਵੇਂ ਕਿ ਨਾਸਰ ਢਿੱਲੋਂ ਸਾਹਿਬ ਨੇ ਕਿਹਾ ਕਿ ਬਚਪਨ ਦੇ ਵਿੱਚ ਸਾਨੂੰ ਤਾਂ ਕਹਾਣੀਆਂ ਹੀ ਸੁਣਨ ਨੂੰ ਮਿਲੀਆਂ, ਨਾਨੀ ਦਾਦੀ ਕੋਲੋਂ ਜਿਨ੍ਹਾਂ ਪਰੀਆਂ ਦੀਆਂ ਕਹਾਣੀਆਂ ਅਸੀਂ ਬਚਪਨ 'ਚ ਨਿੱਕੇ ਹੁੰਦਿਆਂ ਨਹੀਂ ਸੁਣੀਆਂ। ਅਸੀਂ ਪੀੜਾਂ ਦੀਆਂ, ਹੌਕਿਆਂ ਦੀਆਂ, ਹਾਵਾਂ ਦੀਆਂ, ਹੰਝੂਆਂ ਦੀ ਕਹਾਣੀਆਂ ਸੁਣੀਆਂ, ਪਿੰਡ ਛੱਡਣ ਦੀਆਂ ਕਹਾਣੀਆਂ। ਔਰ ਜਦੋਂ ਨਾਨੀ ਦਾਦੀ ਆਪਣੇ ਪਿੰਡ ਦੀ ਗੱਲ ਸੁਣਾਉਂਦੀਆਂ ਸੀ, ਮੈਨੂੰ ਉਸ ਪਿੰਡ ਨਾਲ ਪਿਆਰ ਹੋ ਗਿਆ ਸੀ। ਮੈਂ ਬਹਿ ਕੇ ਕੱਚੀ ਪੈਨਸਲ ਲੈ ਕੇ ਕਾਗਜ਼ ਉੱਤੇ ਨਕਸ਼ੇ ਬਣਾਈ ਰੱਖਣੇ ਉਸ ਪਿੰਡ ਦੇ, ਫਿਰ ਦਾਦੀ ਨੂੰ ਪੁੱਛਣਾ, ਨਾਨੀ ਨੂੰ ਪੁੱਛਣਾ ਕਿ ਇਹ ਵੇਖੋ ਹੁਣ ਨਕਸ਼ਾ ਤੁਹਾਡੇ ਪਿੰਡ ਦਾ ਠੀਕ ਬਣਿਆ। ਕਦੇ ਕਦੇ ਉਹਨਾਂ ਨੇ ਕਹਿਣਾ, ਨਹੀਂ ਇਹ ਇੱਕ ਘਰ ਤਾਂ ਤੂੰ ਬਣਾਇਆ ਹੀ ਨਹੀਂ ਗੁੱਠ ਤੇ, ਇਹ ਤਾਂ ਫਲਾਣੇ ਦਾ ਘਰ ਤੂੰ ਨਹੀਂ ਬਣਾਇਆ, ਇਹ ਗਲੀ ਜਿਹੜੀ ਇਹਨੂੰ ਜਾਂਦੀ ਸੀ ਦੱਖਣ ਵਾਲੇ ਪਾਸੇ ਇਹ ਤੂੰ ਡਿੰਗੀ ਕਰਤੀ ਹੈ, ਇਹ ਕੁਤਬ ਵਾਲੇ ਪਾਸੇ ਜਿਹੜੀ ਜਾਂਦੀ ਹੈ ਇਹ ਹੁਣ ਤੂੰ ਸਹੀ ਨਹੀਂ ਬਣਾਈ। ਤੇ ਕਦੇ ਕਦੇ ਉਹਨਾਂ ਨੇ ਬਹੁਤ ਪਿਆਰ ਵੀ ਕਰਨਾ, ਯਾਨੀ ਉਹਨਾਂ ਦੇ ਪਿੰਡ ਦੀਆਂ ਕਹਾਣੀਆਂ ਸੁਣ ਕੇ ਉਸ ਪਿੰਡ ਨਾਲ ਪਿਆਰ ਹੋਇਆ। ਦਿਲ ਕਰਦਾ ਸੀ ਉਹ ਇਲਾਕਾ ਜਾ ਕੇ ਦੇਖਿਆ ਜਾਏ। ਜਦੋਂ ਇਹ ਖੋਜ ਲਾਣ ਪਰ ਉਹ ਇੰਟਰਨੈਟ ਤੇ ਸਰਚ ਕਰਨਾ ਸ਼ੁਰੂ ਕੀਤਾ ਉਸ ਪਾਰਟੀਸ਼ਨ ਬਾਰੇ, ਉਸ ਵੰਡ ਬਾਰੇ, ਤੇ ਮੈਨੂੰ ਇੱਕ ਹੋਰ ਚੀਜ਼ ਦਾ ਪਤਾ ਲੱਗਿਆ ਕਿ ਜਿਹੜਾ ਦੂਸਰਾ ਪਾਸਾ ਹੈ ਉਸੇ ਹੋਰ ਬਿਆਨੀਆਂ ਦੱਸਿਆ ਜਾ ਰਿਹਾ, ਸਾਡੇ ਲੋਕਾਂ ਨੂੰ ਹੋਰ ਦੱਸਿਆ ਜਾ ਰਿਹਾ। ਉਧਰ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਸਾਰੇ ਜ਼ੁਲਮ ਮੁਸਲਮਾਨਾਂ ਨੇ ਹੀ ਕੀਤੇ, ਇੱਧਰ ਇਹ ਦੱਸਿਆ ਜਾ ਰਿਹਾ ਕਿ ਸਾਰੇ ਜ਼ੁਲਮ ਸਿੱਖਾਂ ਨੇ ਕੀਤੇ। ਮੈਂ ਉਸ ਵੇਲੇ ਇਹ ਸੋਚਿਆ ਕਿ ਕਿਉਂ ਨਾ ਇੱਕ ਦੂਜੇ ਨੂੰ, ਇੱਕ ਦੂਜੇ ਦੀਆਂ ਪੀੜਾਂ ਦੱਸੀਆਂ ਜਾਣ, ਕਿਉਂਕਿ ਪੀੜਾਂ ਦੀ ਸਾਂਝ ਜਿਹੜੀ ਹੈ ਨਾ ਦੁਨੀਆ ਦੀ ਸਭ ਤੋਂ ਵੱਡੀ ਸਾਂਝ ਹੈ। ਜਦੋਂ ਸਾਨੂੰ ਇੱਕ ਦੂਜੇ ਨੂੰ ਪਤਾ ਲੱਗੇਗਾ ਕਿ ਦੂਜੇ ਦੇ ਕੀ ਦੁੱਖ ਨੇ ਤੇ ਸ਼ਾਇਦ ਸਾਨੂੰ ਇੱਕ ਦੂਜੇ ਨੂੰ ਸਮਝਣ ਦਾ ਬਿਹਤਰ ਮੌਕਾ ਮਿਲੇਗਾ। ਮੈਨੂੰ ਸ਼ੇਖ ਸਾਦੀ ਰਹਿਮਤੁल्लाह अलैह ਦੀ ਇੱਕ ਹਕਾਇਤ ਯਾਦ ਆਉਂਦੀ ਹੈ। ਉਹ ਕਹਿੰਦੇ ਨੇ ਕਿ ਮੈਂ ਇੱਕ ਜੰਗਲ ਵਿੱਚੋਂ ਲੰਘਦਾ ਹੁੰਦਾ ਸੀ, ਜੰਗਲ ਬੀਆਬਾਨ ਚੋਂ। ਉੱਥੇ ਦੋ ਅਲੱਗ-ਅਲੱਗ ਨਸਲਾਂ ਦੇ ਜਾਨਵਰ, ਪਰਿੰਦੇ ਜਿਹੜੇ ਨੇ, ਇੱਕ ਸਮਝ ਲਓ ਕਿ ਤੋਤਾ, ਇੱਕ ਮੰਨ ਕੇ ਚੱਲੀਏ ਕਿ ਘੁੱਗੀ, ਉਹ ਆਪਸ 'ਚ ਇਕੱਠੇ ਬੈਠੇ ਹੁੰਦੇ ਸੀ। ਔਰ ਮੈਂ ਹੈਰਾਨ ਹੁੰਦਾ ਸੀ ਵੀ ਦੋ ਨਸਲਾਂ, ਦੋ ਅਲੱਗ-ਅਲੱਗ ਰੰਗ ਨੇ, ਦੋ ਅਲੱਗ-ਅਲੱਗ ਬੋਲੀਆਂ ਨੇ, ਲੇਕਿਨ ਇਹ ਇਕੱਠੇ ਕਿਉਂ ਬਹਿੰਦੇ ਆ? ਬੜੇ ਅਰਸੇ ਤੋਂ ਬਾਅਦ ਜਦੋਂ ਮੈਂ ਕੋਲ ਜਾ ਕੇ ਦੇਖਿਆ ਤੇ ਮੈਂ ਦੇਖਿਆ ਕਿ ਦੋਨੋਂ ਇੱਕ ਇੱਕ ਪੈਰ ਤੋਂ ਡੁੱਡੇ ਆ, ਇੱਕ ਇੱਕ ਪੈਰ ਉਹਨਾਂ ਦਾ ਨਹੀਂ।
ਲੰਗੜੇ ਆ ਦੋਨੋਂ ਇੱਕ ਇੱਕ ਪੈਰ ਤੋਂ। ਯਾਨੀ ਇੱਕੋ ਜੀਆਂ ਪੀੜਾਂ, ਇੱਕੋ ਜਿਹੇ ਦੁੱਖ, ਇੱਕੋ ਜਿਹੇ ਰੋਗ ਵੀ ਲੋਕਾਂ ਨੂੰ ਕਰੀਬ ਲੈ ਆਉਂਦੇ ਆ। ਤੇ ਸਾਡੀ ਬੋਲੀ ਸਾਂਝੀ, ਸਾਡਾ ਕਲਚਰ ਸਾਂਝਾ, ਫਿਰ ਦੁਸ਼ਮਣੀ ਕਾਦੀ? ਹੱਦਾਂ ਕਾਇਮ ਰਹਿਣ, ਮੁਲਕ ਵਸਣ, ਕੰਧਾਂ ਰਹਿਣ, ਲੇਕਿਨ ਕੰਧਾਂ ਵਿੱਚ ਬਾਰੀਆਂ ਤੇ ਬੂਹੇ ਤੇ ਬਣਾਏ ਜਾ ਸਕਦੇ ਨੇ। ਇੱਕ ਦੂਜੇ ਨਾਲ ਅੱਛਾ ਲੈਣ ਦੇਣ ਤੇ ਰੱਖਿਆ ਜਾ ਸਕਦਾ। ਇਹ ਗੱਲ ਸੀ, ਔਰ ਇਹ ਲੈ ਕੇ ਮੈਂ ਆਪਣੇ ਦੁੱਖ, ਬਜ਼ੁਰਗਾਂ ਦੇ ਦੁੱਖ ਦਰਦ ਰਿਕਾਰਡ ਕਰਨੇ ਸ਼ੁਰੂ ਕੀਤੇ, ਔਰ ਫਿਰ ਇਹ ਦੁੱਖ ਦਰਦ ਵਾਕਈ ਪਹੁੰਚੇ ਔਰ ਪੂਰੀ ਦੁਨੀਆ 'ਚ ਪਹੁੰਚੇ, ਔਰ ਸਾਰੇ ਲੋਕਾਂ ਨੂੰ ਪਤਾ ਵੀ ਲੱਗਿਆ ਕਿ ਦੁੱਖ ਦਰਦ ਦੋਹਾਂ ਘਰਾਂ ਦੇ ਸਾਂਝੇ ਨੇ। ਇਹ ਗੱਲ ਸੀ ਜੀ। ਜੀ ਚੌਹਾਨ ਸਾਹਿਬ, ਬਹੁਤ ਸੋਹਣੀ ਗੱਲ ਕੀਤੀ ਤੁਸੀਂ ਕਿ ਇਹ ਕੰਧਾਂ ਵੀ ਬਰਕਰਾਰ ਰਹਿਣ, ਇਹ ਹੱਦਾਂ ਸਰਹੱਦਾਂ, ਇਹ ਵਲਗਣਾ ਵੀ ਬਰਕਰਾਰ ਰਹਿਣ, ਇਹ ਪਰ ਉਹਨਾਂ ਵਿੱਚ ਇੱਕ ਬਾਰੀ ਵੀ ਖੁੱਲ੍ਹਣੀ ਚਾਹੀਦੀ ਹੈ, ਔਰ ਐਸੀ ਬਾਰੀ ਜਿਸ 'ਚੋਂ ਤਾਜ਼ਾ ਹਵਾ ਹੈ, ਜਿਹਦੇ 'ਚੋਂ ਪਿਆਰ ਭਰੋਪਣ ਮੁਹੱਬਤ ਦੀ ਜਿਹੜੀ ਹੈ ਖੁਸ਼ਬੂ ਆਵੇ। ਅਸੀਂ ਅੱਜ ਇਹ ਸਾਡੀ ਜਿਹੜੀ ਨੌਜਵਾਨ ਨਸਲ ਹੈ, ਇਹਦੇ ਤੇ ਕੋਈ ਡਾਇਰੈਕਟ ਅਸਰ ਨਹੀਂ ਪਿਆ ਤਕਸੀਮੇ ਹਿੰਦ ਦਾ ਜਾਂ ਤਕਸੀਮੇ ਪੰਜਾਬ ਦਾ। ਮੈਂ ਇਹਨੂੰ ਤਕਸੀਮੇ ਪੰਜਾਬ ਹੀ ਕਹਾਂਗਾ, ਚੂँਕਿ ਇਹਦੇ ਵਿੱਚ ਜਿਹੜੀ ਵੰਡ ਹੋਈ, ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਪੰਜਾਬ ਦਾ ਹੀ ਸੀਨਾ ਚੀਰਿਆ ਗਿਆ, ਪੰਜਾਬ ਨੂੰ ਹੀ ਦੋ ਟੋਟੇ ਕੀਤੇ ਗਏ। ਤੇ ਇਸ ਦਾ ਸਾਡੇ ਉੱਤੇ ਜਾਂ ਸਾਡੇ ਤੋਂ ਪਹਿਲੀਆਂ ਜਿਹੜੀਆਂ ਦੋ ਜਨਰੇਸ਼ਨਾਂ ਨੇ ਜਿਨ੍ਹਾਂ ਨੇ ਪਾਕਿਸਤਾਨ ਚਾਣ ਕੇ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ ਤੇ ਡਾਇਰੈਕਟ ਕੋਈ ਅਸਰ ਨਹੀਂ, ਲੇਕਿਨ ਇਨਡਾਇਰੈਕਟ ਉਹਨਾਂ ਕੋਲ ਅੰਮ੍ਰਿਤਸਰ ਦੀ ਜਾਂ ਗੁਰਦਾਸਪੁਰ ਦੀ ਆਬੋ ਹਵਾ, ਉੱਥੋਂ ਦੇ ਘਰਾਂ ਦੇ ਨਕਸ਼ੇ, ਉੱਥੋਂ ਦੇ ਰਾਹਾਂ ਦੇ, ਉੱਥੋਂ ਦੀਆਂ ਉਹ ਜਿਹੜੀਆਂ ਰਾਹਾਂ ਨੇ, ਉੱਥੋਂ ਦੀ ਹਵਾ ਦੀ ਖੁਸ਼ਬੂ ਜਿਹੜੀ ਹੈ, ਉਹ ਸਾਰੀ ਦੀ ਸਾਰੀ ਆਬੋ ਹਵਾ ਸਾਡੇ ਪੁਰਖਾਂ ਰਹੀ ਆਪਣੀ। ਤੇ ਸਾਡੇ ਨਾਲ ਸਾਡੇ ਸ਼ਹਿਰ ਦੇ ਲੈਲਪੁਰ ਸ਼ਹਿਰ ਦੇ ਬੜੇ ਅੱਛੇ ਸੂਝਵਾਨ ਔਰ ਸਾਡੇ ਬਹੁਤ ਮਿਹਰਬਾਨ ਪੰਜਾਬੀ ਅਦਬ ਨਾਲ, ਪੰਜਾਬੀ ਲੋਕਾਂ ਨਾਲ ਪਿਆਰ ਕਰਨ ਵਾਲੇ ਚੌਧਰੀ ਅਹਿਮਦ ਹੋਰੀ ਵੀ ਮੌਜੂਦ ਨੇ। ਮੈਂ ਉਹਨਾਂ ਕੋਲੋਂ ਵੀ ਤਕਸੀਮ ਬਾਰੇ, ਇਹ ਜਿਹੜੀ ਵੰਡ ਹੈ, ਇਹ ਜਿਹੜਾ ਬਟਵਾਰਾ ਹੈ, ਇਹਦੇ ਬਾਰੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗਾ। ਜੀ ਚੌਧਰੀ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ। ਜੱਜ ਸਾਹਿਬ, ਤੁਸੀਂ ਹੁਣੇ ਆਖਿਆ ਸੀ ਕਿ ਇਹ ਜਿਹੜੀ ਵੰਡ ਹੈ ਪੰਜਾਬ ਦੀ ਵੰਡ ਹੋਈ ਹੈ, ਪਾਕਿਸਤਾਨ ਦੀ ਜਾਂ ਹਿੰਦੁਸਤਾਨ ਦੀ ਨਹੀਂ ਵੰਡ ਹੋਈ ਸੀ। ਪਾਕਿਸਤਾਨ ਤਾਂ ਖੈਰ ਨਹੀਂ ਸੀ, ਹਿੰਦੁਸਤਾਨ ਦੀ ਵੰਡ ਨਹੀਂ ਸੀ ਹੋਈ, ਇਹ ਪੰਜਾਬ ਦੀ ਵੰਡ ਹੋਈ ਹੈ। ਤੇ ਜਿਸ ਵਕਤ ਚੌਹਾਨ ਸਾਹਿਬ ਨੇ ਤੇ ਢਿੱਲੋਂ ਸਾਹਿਬ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ, ਇਹ ਅੱਜ ਦੇ ਪ੍ਰਾਹੁਣਿਆਂ ਦੀਆਂ ਗੱਲਾਂ 'ਚ ਵੀ ਲੱਗਾ ਕਿ ਉਹਨਾਂ ਨੇ ਕਿਹਾ ਜੀ ਬੜਾ ਲੇਟ ਕੀਤਾ ਹੈ, ਤੇ ਲੇਕਿਨ ਜੋ ਵੀ ਕੀਤਾ ਹੈ ਬਹੁਤ ਚੰਗਾ ਕੀਤਾ ਹੈ। ਅਸੀਂ ਜਿਸ ਵੇਲੇ ਇਹਨਾਂ ਦੀਆਂ ਯਾਦਾਂ ਸੁਣਦੇ ਹਾਂ ਤੇ ਅਸੀਂ ਪੁਰਾਣੀਆਂ ਯਾਦਾਂ ਲੈਂਦੇ ਸੁਣ ਕੇ ਉੱਥੇ ਪਹੁੰਚ ਜਾਂਦੇ ਹਾਂ, ਆਪਣੇ ਆਪ ਨੂੰ ਇਹੋ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਪਿੰਡਾਂ 'ਚ, ਉਹਨਾਂ ਲੋਕਾਂ 'ਚ ਫਿਰਦੇ ਪਏ ਹਾਂ, ਤੇ ਉਹੀ ਪੇ ਗੱਲਾਂ ਕਰਦੇ ਹਾਂ ਉਹਨਾਂ ਦੀਆਂ ਜਿਹੜੀਆਂ ਸੁਣਦੇ ਹਾਂ। ਤੇ ਇਹ ਬੜਾ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਢਿੱਲੋਂ ਸਾਹਿਬ ਨੇ, ਤੇ ਬੜੇ ਮੋਤਬਰ ਪ੍ਰਾਹੁਣੇ ਇਕੱਠੇ ਕਰਦੇ ਨੇ, ਤੇ ਇਕੱਠੇ ਕਰਕੇ ਤੇ ਉਹਨਾਂ ਨੇ ਫਿਰ ਉਹਨਾਂ ਦੀਆਂ ਗੱਲਾਂ ਤੇ ਯਾਦਾਂ ਤੇ ਉਹਨਾਂ ਦੇ ਦੁੱਖ ਦਰਦ ਉਹ ਸਾਰੇ ਸੁਣ ਕੇ ਤੇ ਪਤਾ ਲੱਗਦਾ ਹੈ ਕਿ ਵਾਕਈ ਜੋ ਹਕੀਕਤ ਹੈ ਉਹ ਕੀ ਸੀ ਤੇ ਕੀ ਹੁੰਦਾ ਹੈ। ਤੇ ਧਰਮੀ ਵੰਡਾਂ ਦੇ ਨਾਲ ਫੜ ਕੇ ਸਾਨੂੰ ਕੁਝ ਲੋਕਾਂ ਨੇ ਅੱਜ ਤੱਕ ਬਿਲਕੁਲ ਜਿਹੜਾ ਨਾ ਸਾਡੇ ਵਿੱਚ ਇੱਕ ਧਰਮੀ ਵੰਡਾਂ ਦੇ ਨਾਲ ਇੱਕ ਵੰਡ ਹੋਰ ਨਵੀਂ ਪਾ ਛੱਡੀ। ਹਾਲਾਂਕਿ ਧਰਮੀ ਵੰਡ ਹੈ ਕੋਈ ਵੀ ਨਹੀਂ ਸੀ, ਜੋ ਸੁਣਦੇ ਹਾਂ ਅਸੀਂ ਇਹਨਾਂ ਵੱਡਿਆਂ ਕੋਲੋਂ, ਆਪਣਿਆਂ ਕੋਲੋਂ, ਜੋ ਅੱਜ ਵੀ ਬਾਬੇ ਆਏ ਸਨ ਉਹਨਾਂ ਕੋਲੋਂ ਸੁਣੀ ਹੈ ਕਿ ਕੋਈ ਐਸੀ ਗੱਲ ਨਹੀਂ ਸੀ, ਬੜੀ ਮਿਲ ਜੁਲ ਕੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਤੇ ਸਾਰਾ ਕੁਛ ਕਰ। ਤੇ ਇਹ ਸਿਲਸਿਲਾ ਚੱਲਦਾ ਹੀ ਰਹਿਣਾ ਚਾਹੀਦਾ ਹੈ, ਤੇ ਇਹ ਸਭ ਚੱਲਦਾ ਰਹੇਗਾ। ਤੇ ਇੱਕ ਦੂਜੇ ਦੀਆਂ ਕੋਈ ਮਿੱਠੀਆਂ ਤੇ ਜਿਹੜੀਆਂ ਦੁੱਖਾਂ ਵਾਲੀਆਂ ਵੀ ਤੇ ਚੰਗੀਆਂ ਕੋਈ ਯਾਦਾਂ ਜਿਹੜੀਆਂ ਉਹ ਵੀ ਅਸੀਂ ਸੁਣਦੇ ਰਵਾਂਗੇ, ਤੇ ਸਾਨੂੰ ਪਤਾ ਲੱਗਦਾ ਰਹੇਗਾ। ਤੇ ਕਮ ਅਜ਼ ਕਮ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ, ਆਪਣੀ ਔਲਾਦ ਨੂੰ ਇਹ ਦੱਸਣ ਵਾਲੇ ਹੋਈਏ ਕਿ ਅਸੀਂ ਕੀ ਸੀ ਤੇ ਕਿਵੇਂ ਹੈ ਹੁਣ, ਤੇ ਸਾਡੇ ਪਿਛਲੇ ਜਿਹੜੇ ਸਨ, ਸਾਡੇ ਬਜ਼ੁਰਗ ਜਿਹੜੇ ਸਨ ਉਹ ਕੀ ਸਨ, ਤੇ ਵੰਡ ਤੋਂ ਪਹਿਲੇ ਅਸੀਂ ਕਿਵੇਂ ਰਹਿੰਦੇ ਸਾਂ ਤੇ ਅੱਜ ਅਸੀਂ ਕਿਵੇਂ ਰਹਿੰਦੇ ਹਾਂ, ਇਹਦਾ ਫਰਕ ਕੀ ਹੈ। ਇਹ ਬੜਾ ਇੱਕ ਚੰਗਾ ਸਿਲਸਿਲਾ ਸ਼ੁਰੂ ਕੀਤਾ ਹੈ, ਤੇ ਅੱਲਾ ਇਹਨਾਂ ਨੂੰ ਖੁਸ਼ ਰੱਖੇ ਤੇ ਇੰਝ ਚੱਲਦਾ ਰਹੇ ਸਿਲਸਿਲਾ ਸਾਰਾ। ਪੰਜਾਬ ਦੀ ਤਾਰੀਖ ਬਾਰੇ ਅਸੀਂ ਜਦ ਵੀ ਪੜ੍ਹਦੇ ਹਾਂ ਤੇ ਇਹ ਤਾਰੀਖ ਇੱਥੇ ਦੇ ਕਿਸਾਨਾਂ ਨੇ ਲਿਖੀ, ਇੱਥੇ ਦੇ ਜੱਟਾਂ ਨੇ ਲਿਖੀ, ਇੱਥੇ ਦੇ ਜ਼ਿਮੀਂਦਾਰਾਂ ਨੇ ਲਿਖੀ, ਲੇਕਿਨ ਇਸ ਤਾਰੀਖ ਨੂੰ ਜਿਵੇਂ ਸਾਨੂੰ ਪੜ੍ਹਾਇਆ ਗਿਆ, ਲਿਖਾਇਆ ਗਿਆ, ਸਮਝਾਇਆ ਗਿਆ, ਉਹ ਸਾਰੀ ਦੀ ਸਾਰੀ ਹੋਰ ਹੈ। ਇਸ ਨੂੰ ਕਦੀ ਧਰਮ ਦਾ ਚੋਲਾ ਪਵਾ ਕੇ ਵਿਖਾਇਆ ਗਿਆ, ਕਦੀ ਇਸ ਨੂੰ ਕੋਈ ਧਾੜਵੀ ਆਏ ਨੇ ਤੇ ਉਹਨਾਂ ਦਾ ਚੋਲਾ ਪਾ ਕੇ ਵਿਖਾਇਆ ਗਿਆ, ਲੇਕਿਨ ਇੱਥੋਂ ਦੀ ਮਕਾਮੀਅਤ ਦੀ ਤਾਰੀਖ ਨੂੰ ਕਦੀ ਵੀ ਸਾਡੇ ਸਾਹਮਣੇ ਨਹੀਂ ਲਿਆਂਦਾ ਗਿਆ। ਉਹ ਸ਼ਾਇਦ ਇਸ ਕਾਰੋਂ ਕਿ ਸਾਡੀ ਜਿਹੜੀ ਸ਼ਨਾਖਤ ਹੈ, ਸਾਡੀ ਜਿਹੜੀ ਸਿਆਣ ਹੈ, ਉਸ ਦੇ ਮਸਲੇ ਨੂੰ ਵੀ ਇਸ ਤਰ੍ਹਾਂ ਹੀ ਜਿਹੜਾ ਨਾ ਉਹ ਹਰ ਵਾਰ ਦਬਾਇਆ ਜਾਂਦਾ ਰਿਹਾ। ਤੇ ਸਾਡੇ ਨਾਲ ਇੱਕ ਤਾਰੀਖਦਾਨ ਔਰ ਕੁਕਨਸ ਆਰਗੇਨਾਈਜੇਸ਼ਨ ਦੇ ਰੂਏ ਰਵਾਮੀ ਬੈਠੇ ਨੇ, ਤੇ ਇਹ ਲੈਲਪੁਰ ਦੀਆਂ ਅਦਬੀ ਸਰਗਰਮੀਆਂ ਵਿੱਚ ਵੀ ਪੇਸ਼ ਰਹਿੰਦੇ ਨੇ। ਸੁਲੇਖ
ਅਦਬੀ ਮੇਲਾ ਵੀ ਕਰਵਾਉਂਦੇ ਨੇ। ਮੇਰੀ ਮੁਰਾਦ ਤੌਹੀਦ ਅਹਿਮਦ ਚੱਠਾ ਜੀ ਹੈ, ਔਰ ਇਹਨਾਂ ਕੋਲੋਂ ਵੀ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੀ ਵੰਡ ਹੈ 47 ਦੀ ਵੰਡ ਹੈ ਉਸ ਵਿੱਚ ਵੰਡਿਆ ਕੀ ਅਸੀਂ ਧਰਮ ਵੰਡੇ, ਕੀ ਅਸੀਂ ਜ਼ਾਤ ਬਰਾਦਰੀਆਂ ਵੰਡੀਆਂ, ਕੀ ਅਸੀਂ ਆਪਣੀ ਬੋਲੀ ਵੰਡੀ, ਕੀ ਅਸੀਂ ਸਾਹਤ ਵੰਡਿਆ, ਜਾਂ ਨਿਰੀ ਧਰਤੀ ਵੰਡ ਕੇ ਬਹਿ ਗਏ, ਜਾਂ ਦਰਿਆਵਾਂ ਦਾ ਪਾਣੀ ਵੰਡ ਕੇ ਬਹਿ ਗਏ। ਜੀ ਤੌਹੀਦ ਚੱਠਾ ਜੀ। बड़ी तुसा जरा सवाल पूछा, पहले जिहड़ी गल चलदी पई सी, मैं पहले तो एक ओदी गल करांगा कि यह वीडियोज़ जिहड़ियां कलैक्शन है, जिस तरह असीं सारे लोग कर रहे हैं, मैं भी इंटरव्यू कर रहे हैं, बाकी भी सारे लोग। सो तुसीं तारीख की गल कीती ते जिहड़ी तारीख साडे कोल मौजूद है वो जिहड़े डॉक्यूमेंट्स ने, ਇਹ ਸਾਰੇ ਦੇ ਸਾਰੇ ਡਾਕੂਮੈਂਟਸ ਬੇਸਿਕਲੀ ਗਵਰਨਮੈਂਟ ਨੇ ਬਣਾਏ ਔਰ ਉਹ ਬ੍ਰਿਟਿਸ਼ ਗਵਰਨਮੈਂਟ ਨੇ ਬਣਾਏ। ਔਰ ਉਹਨਾਂ ਦੀ ਜਿਹੜੀ ਵਾਰੇ ਦੀ ਚੀਜ਼ ਸੀ ਉਹਨਾਂ ਨੇ ਉਹਨਾਂ ਡਾਕੂਮੈਂਟਸ ਲਿਖੀ, ਜਿਹੜੀ ਵਾਰੇ ਦੀ ਚੀਜ਼ ਨਹੀਂ ਸੀ ਉਹਨਾਂ ਨੇ ਨਹੀਂ ਲਿਖੀ। ਔਰ ਹੋਇਆ ਹੈ ਕਿ ਜਦੋਂ ਤਾਰੀਖ ਦੀਆਂ ਕਿਤਾਬਾਂ ਛਪਣ ਲੱਗੀਆਂ ਤੇ ਅੱਜ ਤੱਕ ਵੀ ਹੁਣ ਵੀ ਤੁਹਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਸੋਰਸ ਕਿਹੜਾ ਯੂਜ਼ ਕੀਤਾ ਹੈ, ਔਰ ਕਿਆ ਇਹ ਅਫੀਸ਼ੀਅਲ ਸੋਰਸ ਹੈ। ਉਹ ਸਟੈਟਿਸਟਿਕਸ ਜਿਹੜੇ ਗਵਰਨਮੈਂਟ ਨੇ ਖੁਦ ਲਏ ਔਰ ਬ੍ਰਿਟਿਸ਼ ਗਵਰਨਮੈਂਟ ਨੇ ਲਏ, ਔਰ ਉਹੀ ਅੱਜ ਤੱਕ ਵੀ ਜਿੰਨੀਆਂ ਆਕਸਫੋਰਡ ਤੋਂ ਜਿੱਥੋਂ ਵੀ ਕਿਤਾਬਾਂ ਛਪਦੀਆਂ ਨੇ ਉਹਨਾਂ ਨੇ ਉਹ ਯੂਜ਼ ਕੀਤੇ। ਜਦ ਕਿ ਅਸੀਂ ਜਦੋਂ ਇਹਨਾਂ ਦਾ ਪੁਰਾਣਾ ਲਿਟਰੇਚਰ ਪੜ੍ਹਨੇ ਆ ਜਾਂ ਹਿਸਟਰੀ ਦੀਆਂ ਕਿਤਾਬਾਂ ਪੜ੍ਹਨੇ, ਜਦੋਂ ਅੰਗਰੇਜ਼ ਇੱਥੇ ਨਵਾਂ ਆਇਆ ਤੇ ਉਹਨਾਂ ਸਾਡਾ ਦੇਸੀ ਸੋਰਸ ਯੂਜ਼ ਕੀਤਾ। ਜਦ ਕਿ ਹੁਣ ਤਾਰੀਖ ਦਾ ਬਿਲਕੁਲ ਉਲਟ ਹੋ ਗਿਆ ਧਾਰਾ ਕਿ ਬਈ ਤੁਸੀਂ ਉਹਨਾਂ ਦਾ ਸੋਰਸ ਯੂਜ਼ ਕਰੋ। ਬ੍ਰਿਟਿਸ਼ ਲਾਇਬ੍ਰੇਰੀ ਤੋਂ ਜਿਹੜੇ ਸੀਕ੍ਰੇਟ ਰਿਪੋਰਟਸ ਨੇ ਉਹ ਵੇਖੋ, ਯਾਨੀ ਬ੍ਰਿਟਿਸ਼ ਦੀਆਂ ਦਿੱਤੀਆਂ ਹੋਈਆਂ ਰਿਪੋਰਟਸ ਵੇਖੋ, ਜਿਹਦੇ ਨਾਲ ਕਦੀ ਵੀ ਤੁਸੀਂ ਪੂਰੇ ਸੱਚ ਤੱਕ ਨਹੀਂ ਪੜ ਸਕਦੇ। ਤੇ ਮੇਰਾ ਇਹ ਖਿਆਲ ਹੈ, ਬਲਕਿ ਮੈਨੂੰ ਇਹ ਯਕੀਨ ਹੈ ਕਿ ਜਿੰਨਾ ਚਿਰ ਜਿਹਨੂੰ ਅਸੀਂ ਸਬਾਲਟਰਨ ਸਕੂਲ ਕਹਿੰਦੇ ਆ, ਜਿਹੜਾ ਥੱਲੇ ਵਾਲਿਆਂ ਦੀ ਤਾਰੀਖ ਹੈ, ਜਿਹੜੀ ਆਮ ਲੁਕਾਈ ਦੀ ਤਾਰੀਖ ਹੈ, ਜਿਹੜੀ ਕਿਸੇ ਦੇ ਅਸਰ 'ਚ ਨਹੀਂ ਸੀ ਹੈ, ਨਾ ਉਹ ਕਿਸੇ ਨੇ ਲਿਖਵਾਈ, ਨਾ ਉਹਦੇ ਤੇ ਕੋਈ ਅਸਰ ਅੰਦਾਜ਼ ਹੋ ਸਕਿਆ, ਜਿੰਨਾ ਚਿਰ ਉਹ ਲੋਕ ਜਿਨ੍ਹਾਂ ਦੀ ਹੱਡ ਬੀਤੀ ਹੈ ਉਹ ਨਹੀਂ ਦੱਸਣਗੇ ਉਨੀ ਦੇਰ ਤੱਕ ਅਸੀਂ ਤਾਰੀਖ ਤੇ ਮੁਕੰਮਲ ਤਾਰੀਖ ਤੱਕ ਨਹੀਂ ਪਹੁੰਚ ਸਕਦੇ। ਸੋ ਇਸ ਵੀਡੀਓਜ਼ ਨੂੰ ਇਕੱਠਾ ਕਰਨ ਦਾ ਜਿਹੜਾ ਇਕਾਰ ਹੈ ਉਹਦੇ ਵਿੱਚ ਇੱਕ ਵੱਡਾ ਅਨਸਰ ਇਹ ਹੈ ਮੇਰਾ ਆਪਣਾ ਕਿ ਬਈ ਅਸੀਂ ਉਹਨਾਂ ਲੋਕਾਂ ਦੀ ਕੋਲੋਂ ਉਹ ਕਲੈਕਟ ਕਰੀਏ ਸਟੋਰੀਜ਼, ਔਰ ਉਹਨਾਂ ਸਟੋਰੀਜ਼ ਦੇ ਵਿੱਚੋਂ ਜਿਹੜਾ ਵੀ ਲੈਸਨ ਸਾਨੂੰ ਮਿਲਦਾ ਜਾਂ ਜਿਹੜਾ ਵੀ ਰੀਡਰ ਉਹਦਾ ਲੈਸਨ ਲਵੇ ਜਾਂ ਵਿਊਵਰ ਲਵੇ ਲੈਸਨ ਉਹ ਲਵੇ, ਲੇਕਿਨ ਉਹ ਲੋਕਾਂ ਦੀ ਆਪਣੀ ਇੱਕ ਤਰ੍ਹਾਂ ਦੀ ਬਣਾਈ ਹੋਈ ਹੋਵੇ, ਉਹ ਅਫੀਸ਼ੀਅਲ ਨਾ ਹੋਵੇ। ਨੰਬਰ 1। ਨੰਬਰ 2 ਇਹ ਤੁਸੀਂ ਜਿਹੜਾ ਦੂਸਰਾ ਜਿਹੜਾ ਹੈ ਕੁਐਸਚਨ ਪੁੱਛਿਆ ਕਿ ਤਾਰੀਖ ਕੀ, ਤੁਸੀਂ ਕੀ ਕੁਐਸਚਨ ਪੁੱਛਿਆ ਦੂਸਰਾ? ਅਸੀਂ ਵੰਡਿਆ ਕੀ? ਹਾਂ, ਉਹਦੇ ਹਵਾਲੇ ਨਾਲ ਬੜਾ ਆਸਾਨ ਹੈ। ਜਿਹੜਾ ਮੇਰੇ ਸਾਹਮਣੇ ਆਇਆ, ਜੋ ਮੈਂ ਪੜ੍ਹਦਿਆਂ ਵੇਖਿਆ, ਖਾਸ ਕਰ ਮੈਂ ਪੰਜਾਬ ਤੇ ਕੰਮ ਕਰਦਿਆਂ, ਕਿ ਵੰਡ ਵੰਡਈਏ ਦਾ ਜਿਹੜਾ ਰੌਲਾ ਸੀ ਨਾ, ਉਹ ਅੱਜ ਤੱਕ ਵੀ ਜਿਹੜਾ ਸਮਝ ਆਉਂਦਾ ਨਾ, ਤੇ ਉਹ ਇੱਕ ਬ੍ਰਿਟਿਸ਼ ਪਾਲਿਸੀ ਸੀ ਜਿਹਦੇ ਤਹਿਤ ਇਹਨਾਂ ਨੂੰ ਪੰਜਾਬ ਨੂੰ ਤਕਸੀਮ ਕਰ ਨਕਸ਼ੇ ਤੇ ਰੱਖ ਕੇ ਲਕੀਰ ਮਾਰ ਦਿੱਤੀ ਗਈ। ਕਿਸੇ ਬੰਦੇ ਨੇ ਕੋਈ ਸਟੈਟਿਸਟਿਕਸ ਨਹੀਂ ਲਏ ਕਿ ਕਿੰਨੇ ਲੋਕ ਇਧਰੋਂ ਉਧਰ ਜਾਣਗੇ ਔਰ ਉਧਰੋਂ ਇੱਧਰ ਆਣਗੇ। ਉਹ ਸੇਫ ਟ੍ਰਾਂਸਫਰ ਕਿਸ ਤਰ੍ਹਾਂ ਹੋ ਸਕਦੀ ਹੈ, ਯਾਨੀ ਕਿਸੇ ਨੂੰ ਟਾਈਮ ਨਹੀਂ ਦਿੱਤਾ ਗਿਆ ਕਿ ਕਿੰਨੇ ਟਾਈਮ 'ਚ ਉਹਨਾਂ ਨੇ ਜਾਣਾ ਜਾਂ ਕਿਸ ਤਰ੍ਹਾਂ ਜਾਣਾ ਹੈ। ਤੇ ਉਹ ਸਾਰਿਆਂ ਜਿੱਦਾਂ ਤੁਸੀਂ ਇੰਟਰਵਿਊ 'ਚ ਵੇਖਦੇ ਹੋ, ਕਹਿੰਦੇ ਨੇ ਸਾਨੂੰ ਰਾਤੀ ਪਤਾ ਲੱਗਾ, ਸਾਨੂੰ ਮਗਰਬ ਦੀ ਅਜ਼ਾਨ ਨਾਲ ਪਤਾ ਲੱਗਾ, ਸਾਨੂੰ ਇਸ਼ਾ ਵੇਲੇ ਪਤਾ ਲੱਗਾ। ਸੋ ਜਿਹੜਾ ਹੈ ਵੇ ਜੋ ਵੰਡ ਹੋਈ, ਮੇਰਾ ਵੀ ਇਹਨਾਂ ਸਾਰਿਆਂ ਦੋਸਤਾਂ ਵਾਲਾ ਮੌਕਫ ਹੈ। ਸਾਰਿਆਂ ਨੂੰ ਹੁਣ ਸਾਰੇ ਇਲਾਕੇ ਮੁਬਾਰਕ, ਆਜ਼ਾਦੀਆਂ ਮੁਬਾਰਕ, ਲੇਕਿਨ ਫਿਰ ਵੀ ਇੱਕ ਸੌਫਟ ਜਿਹੜਾ ਹੈ ਨਾ ਉਹ ਹੋਣਾ ਚਾਹੀਦਾ ਕਿ ਲੋਕ ਆ ਜਾ ਸਕਣ, ਉਹਨਾਂ ਦਾ ਪ੍ਰੋਸੈਸ ਬਣਾ ਲੈਣ। ਕੋਈ ਵੀ ਪ੍ਰੋਸੀਜਰ ਹੋ ਸਕਦਾ ਹੈ, ਠੀਕ ਹੈ, ਉਹਦੇ ਮੁਤਾਬਕ ਲੋਕ ਆਣ ਔਰ ਜਾਣ। ਤਾਰੀਖ 'ਚ ਕੋਈ ਬੈਕ ਗੇਰ ਨਹੀਂ ਹੁੰਦਾ, ਜੋ ਹੈ ਉਹ ਹਕੀਕਤ ਹੈ, ਉਹਨੂੰ ਮੰਨਿਆ। ਲੇਕਿਨ ਇਹਦਾ ਮੁਤਾਬਕ ਹੈ ਕਿ ਹੁਣ ਅੱਗੇ ਆਉਣ ਵਾਲੀਆਂ ਨਸਲਾਂ ਨੂੰ ਵੀ ਜਾਂ ਦੁਨੀਆ 'ਚ ਜਿਸ ਤਰ੍ਹਾਂ ਹੈ ਵੇ ਕਿ ਇੱਕ ਸਾਫਟ ਪਾਲਿਸੀ ਬਣਾ ਲਈ ਜਾਏ ਕਿ ਲੋਕ ਆ ਸਕਣ, ਜਾ ਸਕਣ। ਔਰ ਇਹ ਮੇਰਾ ਜੀ ਦਰਸ਼ਕੋ, ਸਾਡਾ ਜਿਹੜਾ ਤਕਸੀਮ ਦੇ ਹਵਾਲੇ ਨਾਲ, ਵੰਡ ਦੇ ਹਵਾਲੇ ਨਾਲ ਜਿਹੜੀ ਸਾਡੀ ਇਹ ਕਾਵਸ਼ ਹੈ ਉਹ ਅਸੀਂ ਤੁਹਾਡੇ ਸਾਹਮਣੇ ਰੱਖੀ। ਇਸ ਵਿੱਚ ਸਾਡੀ ਜਿਹੜੀ ਉਹ ਪਹਿਲਾ ਜਿਹੜਾ ਆਰ ਹੈ ਉਹ ਇਹੀ ਹੈ ਕਿ ਅਸੀਂ ਅੱਛੇ ਹਮਸਾਇਆਂ ਦੀ ਤਰ੍ਹਾਂ ਰਹੀਏ, ਅਸੀਂ ਪਿਆਰ ਭਰਪੜ ਨਾਲ ਰਹੀਏ ਔਰ ਉਹ ਸਾਂਝ ਨੂੰ, ਉਹਨਾਂ ਸਾਂਝਾਂ ਨੂੰ ਫਰੋਗ ਦਈਏ ਜਿਹੜੀਆਂ ਸਾਂਝਾਂ ਹਮੇਸ਼ ਪੰਜਾਬੀਆਂ ਦਾ ਖਾਸਾ ਰਹੀਆਂ ਨੇ। ਔਰ ਪੰਜਾਬੀਅਤ ਤੇ ਪੰਜਾਬ ਦੇ ਜਿਹੜੀ ਮੁਹੱਬਤ ਹੈ ਉਸ ਨੂੰ ਹਮੇਸ਼ਾ ਮੱਗਦੇ ਰੱਖੀਏ। ਸ਼ੁਕਰੀਆ।